वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब आज 31 जनवरी 2024 19 माघ नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਹੈ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਚਨ ਕੇਬਲ ਬਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਟੀਵੀ 84 ਦੀ ਜਿਹੜੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਸਟਾਰਟਿੰਗ ਕਰ ਰਹੇ ਹਾਂ ਆਪਣੇ ਪ੍ਰੋਗਰਾਮ ਦੀ ਅੱਜ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਅੰਮ੍ਰਿਤਪਾਲ ਸਿੰਘ ਸਾਬੀ ਜੀ ਵੱਲੋਂ। ਸੋ ਇਹ ਖਾਲਿਸਤਾਨ ਦੀ ਕਾਮਨਾ ਕਰਦੇ ਨੇ ਉਹ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕਰਦੇ ਨੇ ਔਰ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਸਰਦਾਰ ਅੰਮ੍ਰਿਤਪਾਲ ਸਿੰਘ ਸਾਬੀ ਜੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਔਰ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਾ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਭਾਰਤ ਨੂੰ ਅਮਰੀਕਾ ਹੁਣ ਬੰਦੇ ਦਾ ਪੁੱਤ ਬਣਾਉਣ ਜਾ ਰਿਹਾ ਹੈ। ਦਾ ਪ੍ਰਿੰਟ ਵਿੱਚ ਛਪੀ ਇੱਕ ਖਬਰ ਅਨੁਸਾਰ ਅਮਰੀਕਾ ਨੇ ਭਾਰਤ ਨਾਲ $3 ਬਿਲੀਅਨ ਦੇ ਜਿਹੜੇ ਡਰੋਨ ਸਮਝੌਤੇ ਤੇ ਹਾਲ ਦੀ ਘੜੀ ਜਿਹੜਾ ਅਮਲ ਰੋਕ ਦਿੱਤਾ ਹੈ ਔਰ ਦਿੱਲੀ ਸਥਿਤ ਅਮਰੀਕਨ ਅੰਬੈਸੀ ਵੱਲੋਂ ਇਸ ਮੁੱਦੇ ਤੇ ਭਾਵੇਂ ਪੋਚਾਪਾਚੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਦਾਲ ਵਿੱਚ ਕੁਝ ਕਾਲਾ ਨਜ਼ਰ ਆ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਅੰਮ੍ਰਿਤਪਾਲ ਸਿੰਘ ਸਾਬੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਇਹ ਮਾਸਟਰ ਸੇਵਾ ਸਿੰਘ ਜੀ ਦੇ ਸਪੁੱਤਰ ਨੇ ਔਰ ਮਾਸਟਰ ਸੇਵਾ ਸਿੰਘ ਜਿਹੜੇ ਖੁਦ ਟੀਚਰ ਰਹੇ ਔਰ ਬੜੇ ਸੂਝਵਾਨ ਨੇ 1990 ਤੋਂ ਹੀ ਉਹਨਾਂ ਦੇ ਨਾਲ ਸਾਡਾ ਸੰਪਰਕ ਹੈ ਔਰ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕੀ ਨਿਜ਼ਾਮ 'ਚ ਸੈਕਟਰੀ ਦੇ ਰੋਲ 'ਚ ਵੀ ਰਹੇ ਸਾਡੇ ਨਾਲ ਪਿਆਰ ਕਰਦੇ ਨੇ। ਇਹਨਾਂ ਬੱਚਿਆਂ ਨੂੰ ਵੀ ਅਸੀਂ ਗਰੋ ਹੁੰਦੇ ਦੇਖਿਆ ਜੀ ਔਰ ਅੰਮ੍ਰਿਤਪਾਲ ਸਿੰਘ ਸਾਹਿਬ ਵੀ ਪੰਥਕ ਕਮਿਟਮੈਂਟ ਵਾਲਾ ਨੌਜਵਾਨ ਹੈ ਔਰ ਪੂਰਾ ਜਿਹੜਾ ਖਾਸ ਤੌਰ ਤੇ ਨੌਜਵਾਨੀ ਜਿਹਦਾ ਇੱਕ ਆਪਣਾ ਤੌਰ ਤਰੀਕਾ ਹੈ ਸਿੱਖ ਇਸ਼ੂਜ਼ ਨੂੰ ਸਮਝਣ ਦਾ ਔਰ ਉਸ ਦੇ ਲਈ ਐਗਰੈਸਿਵ ਸਟਾਂਸ ਵੀ ਰੱਖਦੇ ਨੇ ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜਾ ਜ਼ਰੂਰੀ ਪਾਰਟ ਹੈ। ਭਾਵੇਂ ਇੱਕ ਜਨਰੇਸ਼ਨ ਗੈਪ ਹੁੰਦਾ ਹੈ ਸਾਡੀ ਜਨਰੇਸ਼ਨ ਨੇ 1980 ਦਾ ਦੌਰ ਦੇਖਿਆ ਇਸ ਲਈ ਸਾਡੇ ਲਈ ਇਹ ਮਹਿਜ਼ ਇੱਕ ਰੋਮਾਂਟਿਸਿਜ਼ਮ ਨਹੀਂ ਹੈ ਕਿ ਇੱਕ ਨਾਰੇ ਦੇ ਨਾਲ ਅਸੀਂ ਜੁੜੇ ਹੋਏ ਹਾਂ। ਅਸੀਂ ਉਸ ਸਾਰੇ ਚੋਂ ਗੁਜ਼ਰੇ ਜਾਂ ਉਸ ਪੀਰੀਅਡ ਨੂੰ ਦੇਖਿਆ ਹੋਇਆ ਇਸ ਲਈ ਇਮੋਸ਼ਨਲ ਸਕਾਰ ਵੀ ਨੇ ਲੇਕਿਨ ਇਮੋਸ਼ਨਲ ਮੋਟੀਵੇਸ਼ਨ ਵੀ ਹੈ। ਬਿਲਕੁਲ ਯੰਗਰ ਜਨਰੇਸ਼ਨ ਦੀ ਇੱਕ ਪੱਖੋਂ ਮੈਂ ਸਮਝਦਾ ਵੀ ਜ਼ਿਆਦਾ ਪੋਜ਼ਿਟਿਵਿਟੀ ਹੈ ਕਿ ਉਹ ਬੇਸ਼ੱਕ ਉਹ ਵੀਡੀਓ ਦੇਖਦੇ ਨੇ ਜਾਂ ਡਾਕੂਮੈਂਟਰੀਜ਼ ਦੇਖੀਆਂ ਜਾਂ ਕਹਾਣੀਆਂ ਜ਼ੁਲਮਾਂ ਦੀਆਂ ਸੁਣੀਆਂ ਦੇਖੀਆਂ ਜਿਹੜਾ ਜ਼ੁਲਮ ਕੰਟੀਨਿਊਸ ਹੈ ਪਰ ਉਹਨਾਂ ਦੇ ਕੋਲ ਜ਼ਿਆਦਾ ਸਮਝ ਹੈ ਜ਼ਿਆਦਾ ਮਾਡਰਨ ਜਿਹੜੇ ਇਕਵਿਪਮੈਂਟ ਹੈ ਉਸ ਜ਼ਮਾਨੇ 'ਚ ਤਾਂ ਸੋਸ਼ਲ ਮੀਡੀਆ ਜਾਂ ਦੂਜਾ ਈਵਨ ਫੇਸਬੁੱਕ ਮੈਂ ਦੇਖ ਰਿਹਾ ਸੀ ਵੀ 20 ਕੇ 21 ਸਾਲ ਹੋਏ ਨੇ ਫੇਸਬੁੱਕ ਨੂੰ 2001 ਦੇ ਵਿੱਚ ਹੀ ਫੇਸਬੁੱਕ ਆਈ ਤੇ ਉਸ ਤੋਂ ਪਹਿਲਾਂ ਤਾਂ ਜਿਹੜੇ ਬਹੁਤੇ ਜਾਣਨ ਦੇ ਸਾਧਨ ਉਹੀ ਨੇ ਜਿਹੜੇ 1 to 1 ਨੇ ਜਾਂ ਗੁਰਦੁਆਰਿਆਂ 'ਚ ਕੋਈ ਸਪੀਚਸ ਨੇ ਜਾਂ ਜਿਨ੍ਹਾਂ ਘਰਾਂ ਦੇ ਵਿੱਚ ਗੱਲਬਾਤ ਹੁੰਦੀ ਸੀ ਲੇਕਿਨ ਇਹਨਾਂ 'ਚ ਕੰਪਲੈਕਸ ਨਹੀਂ ਹੈ ਕੋਈ ਲੈਂਗੁਏਜ ਬੈਰੀਅਰ ਨਹੀਂ ਹੈ ਕੋਈ ਉਹਨਾਂ ਨੂੰ ਜ਼ਬਾਨ ਦਾ ਨਹੀਂ ਜਿਹੜੀ
ਸਾਡੀ ਜਨਰੇਸ਼ਨ ਆਈ ਵੀ ਉਹਨਾਂ ਲਈ ਦੂਸਰਿਆਂ ਨੂੰ ਕਮਿਊਨੀਕੇਟ ਕਰਨਾ ਵੀ ਔਖਾ ਹੁੰਦਾ ਸੀ। ਔਰ ਇਹ ਯੰਗਰ ਜਨਰੇਸ਼ਨ ਸੋਸ਼ਲ ਮੀਡੀਆ ਦੇ ਤਾਂ ਮਾਸਟਰ ਹੈ ਬਿਲਕੁਲ, ਔਰ ਬਹੁਤਾ ਵਕਤ ਹੀ ਰਾਦਰ ਉਹਦੇ ਤੇ ਗੁਜ਼ਾਰਦੇ ਨੇ। ਸੋ ਉਹਦੇ ਚ ਜਿੰਨੀ ਜਾਣਕਾਰੀ ਇਸ ਪੀਰੀਅਡ ਦੇ ਵਿੱਚ ਜਿਹੜਾ ਉਹ ਇਸ ਨਸਲ ਦੇ ਕੋਲ ਆਈ, ਸਾਡੀ ਨਸਲ ਤਾਂ ਜਿਹੜੀ ਹੈ ਉਹ ਜਿਹੜੇ ਡਾਇਰੈਕਟਲੀ ਜਿਹੜੇ ਇਫੈਕਟਡ ਹੋਏ ਉਹੀ ਸੀ। ਬਾਕੀ ਤਾਂ ਬਹੁਤਿਆਂ ਦੇ ਲਈ ਜਿਹੜਾ ਉਹ ਜੋ ਮੀਡੀਆ ਨੈਰੇਟਿਵ ਦਿੰਦਾ ਸੀ ਉਹੀ ਕਾਰਨ ਹੈ ਕਿ ਇੱਕ ਵੱਡਾ ਤਬਕਾ ਅੱਜ ਵੀ ਉਸ ਦੌਰ ਨੂੰ, ਜਦੋਂ ਆਤੰਕਵਾਦੀ ਸੀ, ਜਦੋਂ ਅੱਤਵਾਦੀ ਸੀ, ਜਦੋਂ ਕਾਲਾ ਦੌਰ ਸੀ, ਇਸ ਕਿਸਮ ਦੇ ਅਲਫਾਜ਼ ਵਰਤਦੇ ਨੇ। ਪਰ ਯੰਗਰ ਜਨਰੇਸ਼ਨ ਬੜੀ ਕਲੀਅਰ ਹੈ ਕਿ ਵੀ ਕਿਵੇਂ ਸਿੱਖ ਨਸਲਕੁਸ਼ੀ, ਸਿੱਖਾਂ ਦੇ ਖਿਲਾਫ ਟੋਟਲ ਵਾਰ, ਕਿਵੇਂ ਸਿੱਖਾਂ ਨੂੰ ਹਰ ਪਾਸਿਓਂ ਜਿਹੜਾ ਡਿਪਰਾਈਵ ਕਰਨ ਦੀ ਕੋਸ਼ਿਸ਼, ਔਰ ਜਿਹੜੀ ਹੁਣ ਜਨਰੇਸ਼ਨ ਉੱਥੇ ਬੇਰੁਜ਼ਗਾਰੀ ਚੋਂ ਗੁਜ਼ਰ ਰਹੀ ਹੈ ਔਰ ਉੱਥੋਂ ਨਿਕਲਣ ਤੇ ਮਜਬੂਰ ਹੈ, ਉਹਨਾਂ ਤੋਂ ਵੱਧ ਕੇ ਤਾਂ ਕੋਈ ਨਹੀਂ ਜਾਣਦਾ ਕਿ ਭਾਈ ਅਲਟੀਮੇਟਲੀ ਜੇ ਸਾਡਾ ਮੁਲਕ ਹੁੰਦਾ, ਸਾਡੇ ਕੋਲ ਸਾਧਨ ਹੁੰਦੇ, ਤੇ ਫਿਰ ਸਾਨੂੰ ਘਰੋਂ ਨਾ ਉਜੜਨਾ ਪੈਂਦਾ। ਕੋਈ ਐਸਾ ਦਿਨ ਨਹੀਂ ਹੁੰਦਾ ਜਦੋਂ ਖਬਰ ਨਾ ਹੋਵੇ ਕਿ ਕੈਨੇਡਾ 'ਚ ਸਿੱਖ ਨੌਜਵਾਨ ਦੀ ਮੌਤ ਹੋਈ, ਆਸਟ੍ਰੇਲੀਆ 'ਚ ਹੋਈ। ਨੰਬਰ ਵੀ ਹੈ, ਇਸ ਲਈ ਖਬਰਾਂ ਵੀ ਉਸੇ ਮੁਤਾਬਕ ਬਣਦੀਆਂ ਨੇ। ਪਰ ਕੁਝ ਐਸਾ ਵੀ ਹੈ ਜਿਹੜਾ ਅਜੇ ਤੱਕ ਸ਼ਾਇਦ ਬਹੁਤਿਆਂ ਨੂੰ, ਕੁਝ ਡਰੱਗ ਦਾ ਇੰਪੈਕਟ ਵੀ ਹੋਏਗਾ, ਹੋਰ ਪਾਰਟ ਵੀ ਹੋਣਗੇ। ਸੋ ਵੀਰ ਅੰਮ੍ਰਿਤਪਾਲ ਸਿੰਘ ਸਾਹਿਬ ਵੀ ਐਗਰੈਸਿਵ ਸਟਾਂਸ ਵਾਲਾ ਪੂਰਾ ਅਣਖੀ ਨੌਜਵਾਨ ਹੈ ਔਰ TV 84 ਦੇ ਐਡਮਾਇਰਰ ਨੇ। ਰਾਦਰ ਉਹ ਸਾਨੂੰ ਸੁਜੈਸਟ ਵੀ ਕਰ ਰਹੇ ਸੀ ਕਿ ਕਿਵੇਂ ਜਿਹੜਾ ਖਾਸ ਤੌਰ ਤੇ ਮੋਨੀਟਰੀ ਹੈਲਪ ਹੈ ਉਹ ਕਿਵੇਂ ਸੌਖੇ ਅੰਦਾਜ਼ 'ਚ ਲਈ ਜਾ ਸਕਦੀ ਹੈ, ਔਰ ਇਸ ਦੇ ਨਾਲ ਨਾਲ ਕਿਵੇਂ ਜਿਹੜੀਆਂ ਖਬਰਾਂ ਨੇ ਉਹਦੇ 'ਚ ਉਹਨਾਂ ਨੂੰ TV 84 ਦੀ ਵਿਊਅਰਸ਼ਿਪ ਕਿਵੇਂ ਵਧਾਈ ਜਾ ਸਕਦੀ ਹੈ। ਸੋ ਅਸੀਂ ਵੀਰ ਅੰਮ੍ਰਿਤਪਾਲ ਸਿੰਘ ਸਫਲ ਕਾਰੋਬਾਰੀ ਵੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਉਹਨਾਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੂੰ ਕੱਲ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ। ਸਾਡਾ ਹਾਲਾਂਕਿ 1.5 ਘੰਟੇ ਦੇ ਪ੍ਰੋਗਰਾਮ ਦਾ ਜਿਹੜਾ ਹੈ ਕਿਸੇ ਦੇ ਕੋਲ ਵੀ ਇੰਨਾ ਵਕਤ ਨਹੀਂ ਹੁੰਦਾ ਅੰਟਿਲ ਅਨਲੈਸ ਕਿਸੇ ਨੂੰ ਦੀ ਕੋਈ ਇੰਪੋਰਟੈਂਟ ਇਸ਼ੂ ਨਾ ਹੋਏ ਜਾਂ ਕਿਸੇ ਨੂੰ ਚਸਕਾ ਨਾ ਹੋਏ। ਲੇਕਿਨ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੀ ਗਿਣਤੀ 'ਚ ਵਿਊਅਰਸ਼ਿਪ ਕੱਲ ਦੇ ਪ੍ਰੋਗਰਾਮ ਦੀ ਵੀ ਸੀ, ਓਵਰਆਲ ਸੈਗਮੈਂਟਸ ਦੇ ਉੱਤੇ ਵੀ ਸੀ, ਔਰ ਖਾਸ ਤੌਰ ਤੇ ਜਿਨ੍ਹਾਂ ਦਾ ਧਿਆਨ ਸੈਨ ਫਰਾਂਸਿਸਕੋ ਵੱਲ ਜੁੜਿਆ ਹੋਇਆ ਸੀ। ਹਾਲਾਂ TV 84 ਦੀ ਲਾਈਵ ਕਵਰੇਜ ਚੋਂ ਬਹੁਤਿਆਂ ਨੇ ਲਾਹਾ ਲਿਆ, ਲੇਕਿਨ ਫਿਰ ਵੀ ਉਹਨਾਂ ਦੇ ਉੱਤੇ ਕਿ ਉਹਨੂੰ ਕਿਸ ਕੰਟੈਕਸਟ ਦੇ ਵਿੱਚ ਦੇਖਣਾ ਹੈ। ਸੋ ਬਹੁਤਿਆਂ ਨੂੰ ਸਾਡਾ ਖਾਸ ਤੌਰ ਤੇ ਜਿਹੜਾ ਪਹਿਲਾ ਸੈਗਮੈਂਟ ਸੀ ਜਿਹਦੇ 'ਚ ਕਿ ਅਸੀਂ ਖਾਲਿਸਤਾਨੀ ਸੁਨਾਮੀ 'ਚ ਭਾਰਤ ਮਾਤਾ ਡੁੱਬੀ, ਉਹਦੀ ਜਿਹੜੀ ਹੈ ਉਹ ਵਾਟਰੀ ਗ੍ਰੇਵ ਬਣੀ, ਤੇ ਉਹਨੇ ਇੱਕ ਨੇ ਹਾਲਾਂਵੀਰ ਨੇ ਮੈਨੂੰ ਪੁੱਛਿਆ, ਕਹਿੰਦਾ ਜੀ ਪਾਣੀ 'ਚ ਕਬਰ ਕਿਵੇਂ ਬਣ ਸਕਦੀ ਹੈ? ਮੈਂ ਕਿਹਾ ਨਹੀਂ, ਇਹ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ। ਔਰ ਖਾਸ ਤੌਰ ਤੇ ਬਹੁਤਿਆਂ ਨੂੰ ਸ਼ਾਇਦ ਯਾਦ ਹੋਏਗਾ ਕਿ ਵੀ ਜਦੋਂ ਉਸਾਮਾ ਨੂੰ ਉਹਨਾਂ ਨੇ ਅਮਰੀਕਨ ਜਿਹੜੇ ਸੀਲ ਨੇਵਲ ਜਿਹੜੇ ਨੇ ਉਹਨਾਂ ਨੇ ਕਿਲ ਕੀਤਾ, ਔਰ ਉਹਦੀ ਉਹਨਾਂ ਨੇ ਕਿਤੇ ਉਹਨੂੰ ਦਫਨ ਨਹੀਂ ਸੀ ਕੀਤਾ। ਕਈ ਵਾਰ ਇਹ ਹੁੰਦਾ ਕਿ ਇਹਨਾਂ ਨੂੰ ਸੀ ਕਿ ਵੀ ਜੇ ਉਹਦੀ ਕਿਤੇ ਜਿਹੜੀ ਆ ਉਹ ਗ੍ਰੇਵ ਬਣੀ ਤੇ ਉਹ ਵੀ ਇੱਕ ਮੋਨੂਮੈਂਟ ਬਣ ਜਾਏਗਾ, ਇਸ ਲਈ ਉਹਨਾਂ ਨੇ ਡੂੰਘੇ ਪਾਣੀ 'ਚ ਜਾ ਕੇ ਸੁੱਟਿਆ। ਔਰ ਉਦੋਂ ਜਿਹੜੀ ਟਰਮ ਵੀ ਯੂਜ਼ ਹੋਈ ਕਿ ਹੀ ਵਾਜ਼ ਗਿਵਨ ਦਾ ਵਾਟਰੀ ਗ੍ਰੇਵ, ਕਿ ਵੀ ਹਾਲਾਂ ਇੱਕ ਰਵਾਇਤ ਇੱਕ ਜ਼ਮਾਨੇ 'ਚ ਸੀ। ਹੁਣ ਵੀ ਤੁਸੀਂ ਦੇਖੋ ਗੰਗਾ ਔਰ ਦੂਸਰਿਆਂ ਤੀਸਰਿਆਂ ਦੇ ਵਿੱਚ ਕਿੰਨੀਆਂ ਡੈਡ ਬਾਡੀ ਸੁੱਟੀਆਂ ਜਾਂਦੀਆਂ ਨੇ। ਲੇਕਿਨ ਇਹ ਵੀ ਮੈਂ ਦੱਸ ਦਿਆਂ ਕਿ ਵੀ ਇਹ ਟਰਮ ਹੈ, ਅਸੀਂ ਪਾਣੀ 'ਚ ਤਾਂ ਨਹੀਂ, ਪਾਣੀ ਤਾਂ ਡੁੱਬਣਾ ਹੀ ਕਹਿੰਦੇ ਆ, ਪਰ ਮਤਲਬ ਇਹ ਹੈ ਕਿ ਜਦੋਂ ਉਹਦਾ ਸਾਰਾ ਕੁਝ ਹੀ ਪਾਣੀ ਦੇ ਹਵਾਲੇ ਹੋ ਗਿਆ। ਸੋ ਜਦੋਂ ਸੁਨਾਮੀ ਹੈ, ਹੁਣ ਹੜ੍ਹ ਦੇ ਵਿੱਚ ਹੀ ਸਭ ਕੁਝ ਰੁੜ ਜਾਂਦਾ, ਜਦੋਂ ਸੁਨਾਮੀ ਆਏ, ਸੁਨਾਮੀ ਤਾਂ ਤੂਫਾਨ ਹੀ ਆਣਾ, ਤੇ ਉਸ ਤੂਫਾਨ ਦੇ ਵਿੱਚ ਭਾਰਤ ਮਾਤਾ ਦੀ ਜਿਹੜੀ ਹੈ ਉਹ ਕਬਰ ਬਣੀ, ਸੋ ਉਹਨੂੰ ਵਾਟਰੀ ਗ੍ਰੇਵ ਮਿਲੀ। ਸੋ ਅਸੀਂ ਉਹਨਾਂ ਸਾਰਿਆਂ ਦਾ ਹੀ, ਕਿਉਂਕਿ ਹੰਡਰਡਸ ਆਫ ਕਮੈਂਟਸ ਨੇ, ਰਾਈਟ ਅਪਸ ਨੇ, ਕੁਛ ਨੇ ਬੜੇ ਪਾਰਟਿਕੂਲਰ ਭਾਵਕ ਅੰਦਾਜ਼ ਦੇ ਵਿੱਚ ਵੀ ਲਿਖਿਆ, ਅਸੀਂ ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ। ਭਾਰਤ ਇਹ ਠੀਕ ਹੈ ਕਿ ਵੀ ਬਹੁਤ ਵਾਰ ਤੁਸੀਂ ਝੂਠੇ ਪ੍ਰੋਪੇਗੈਂਡੇ ਦਾ ਸਹਾਰਾ ਲੈ ਕੇ ਇੱਕ ਆਪਣੀ ਉਸ ਕਿਸਮ ਦੀ ਇਮੇਜ ਬਿਲਡਿੰਗ ਕਰਦੇ ਹੋ, ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਹੁਣ ਜੋ ਤੁਸੀਂ ਸੌਦਾ ਵੇਚਣਾ ਸੀ ਉਹ ਬੜਾ ਸਫਲਤਾ ਦੇ ਨਾਲ ਵਿਕਿਆ, ਔਰ ਦੁਨੀਆ ਜਿਹੜੀ ਹੈ ਉਹ ਤੁਹਾਡੇ ਤੇ ਜਿਹੜੀ ਆ ਬਹੁਤ ਰਸ਼ਕ ਕਰਦੀ ਹੈ। ਔਰ ਇਸ ਪੀਰੀਅਡ 'ਚ ਅਸੀਂ ਜੇ 75 ਸਾਲਾਂ 'ਚ ਖਾਸ ਤੌਰ ਤੇ 47 ਤੋਂ ਬਾਅਦ ਦੇ ਦੌਰ ਵਾਲੀ ਦੇਖੀਏ ਤੇ ਕੁਝ ਚੀਜ਼ਾਂ ਨੂੰ ਤਾਂ ਭਾਰਤ ਨੇ ਆਪਣਾ ਸੌਫਟ
ਪਾਵਰ ਬਣਾ ਕੇ ਵੈਸਟਰਨ ਵਰਲਡ ਇਨ ਜਨਰਲ ਔਰ ਅਮਰੀਕਾ ਇਨ ਪਾਰਟਿਕੂਲਰ ਉਹਦੇ 'ਚ ਆਪਣੀ ਥਾਂ ਬਣਾਈ, ਜੀ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਸਪਿਰਿਚੁਅਲਿਟੀ ਦੇ ਨਾਂ ਥੱਲੇ ਯੋਗਾ ਦੀ ਪ੍ਰਮੋਸ਼ਨ ਔਰ ਪੋਲੀਟੀਕਲ ਟੂਲ ਦੇ ਤੌਰ ਤੇ ਪੋਲੀਟੀਕਲ ਸਮਝੌਤਾਵਾਦੀ ਜਾਂ ਪੀਸ ਦੇ ਤੌਰ ਤੇ ਗਾਂਧੀ ਨੂੰ ਮਹਾਤਮਾ ਦੇ ਲੈਵਲ ਤੱਕ ਪਹੁੰਚਾਉਣਾ ਤੇ ਮਹਾਤਮਾ ਨੂੰ ਫਿਰ ਐਟਨਬਰਗ ਔਰ ਦੂਸਰਿਆਂ ਦੇ ਰਾਹੀਂ ਮਿਲੀਅਨਸ ਆਫ ਡਾਲਰਸ ਜਿਹੜੇ ਇੰਡੀਅਨ ਗਵਰਨਮੈਂਟ ਨੇ ਖਰਚ ਕੀਤੇ ਗਾਂਧੀ ਫਿਲਮ ਦੇ ਲਈ, ਉਸ ਨੂੰ ਬੁੱਧ ਦੇ ਸਟੇਟਸ ਤੱਕ ਔਰ ਜੀਸਸ ਦੇ ਸਟੇਟਸ ਤੱਕ ਪਹੁੰਚਾ ਦੇਣਾ ਹੈ, ਐਪੋਸਟਲ ਆਫ ਪੀਸ, ਕਿ ਵੀ ਉਹ ਸਾਰੇ ਦਾ। ਸੋ ਕਾਂਗਰਸ ਦੌਰ ਨੇ ਇਹ ਦੋ ਇਮੇਜ ਜਿਹੜੇ ਨੇ ਇਹ ਦਿੱਤੇ, ਕਿਉਂਕਿ ਉਦੋਂ ਤੱਕ ਜਿਹੜਾ ਭਾਰਤ ਦਾ ਇਮੇਜ, ਜੇ ਤੁਸੀਂ ਉਸ ਦੌਰ ਦੀਆਂ ਇਹਨਾਂ ਦੀਆਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਵੀ ਦੇਖੋ ਜਾਂ ਅਮਰੀਕਨ ਜਾਂ ਦੂਜੇ, ਤੇ ਉਹਦੇ ਲਈ ਜਾਂ ਤਾਂ ਮੈਜੀਸ਼ੀਅਨ ਸੀ, ਉਹਨਾਂ ਦੇ ਪੱਗ ਵੀ ਬੰਗਾਲੀ ਸਟਾਈਲ ਬੰਨੀ ਹੁੰਦੀ ਸੀ ਤੇ ਉਹ ਲੈ ਕੇ ਪਾਈਪ ਕਰ ਰਿਹਾ ਹੈ ਔਰ ਜਿਹੜਾ ਇੱਕ ਕੁਝ ਆਪਣੇ ਟ੍ਰਿਕ ਦਿਖਾ ਰਿਹਾ, ਮੈਜਿਕ ਟ੍ਰਿਕ, ਤੇ ਦੂਸਰਾ ਸਪੇਰੇ ਦਾ ਇਮੇਜ ਸੀ ਕਿ ਉਹਨੇ ਬੀਨ ਵਜਾ ਰਿਹਾ ਵੀ ਸੱਪ ਕੱਢਦੇ ਨੇ, ਤੇ ਸਨੇਕ ਚਾਰਮਰ ਉਹਨਾਂ ਨੂੰ ਕਹਿੰਦੇ ਸੀ, ਜਿਹੜਾ ਸਪੇਰਾ ਕਿ ਸਨੇਕ ਚਾਰਮਰ ਔਰ ਦੂਸਰੇ ਤੇ ਬਾਕੀ ਲੈਂਡ ਆਫ ਹੰਗਰੀ ਪੀਪਲ। ਸੋ ਇਹਨਾਂ ਨੇ ਬੜੀ, ਹਾਲਾਂ ਹੰਗਰ ਤਾਂ ਉੱਥੇ ਚੱਲ ਹੀ ਰਹੀ ਸੀ ਲਗਾਤਾਰਤਾ ਨਾਲ, ਅਮਰੀਕਨ ਕਣਕ ਤੇ ਹੀ ਪਲਦੇ ਸੀ 60ਵੇਂ ਤੱਕ ਵੀ, ਲੇਕਿਨ ਇਹ ਇਮੇਜ ਕਿ ਜੀ ਭਾਰਤ ਜਿਹੜਾ ਹੈ ਬਹੁਤ ਵੱਡਾ ਸਪਿਰਿਚੁਅਲਿਟੀ ਦਾ ਔਰ ਥਰਡ ਔਰ ਆਪਣੇ ਵਿਦਨ ਸਬ ਕੰਟੀਨੈਂਟ 'ਚ ਹੀ ਨਹੀਂ, ਰਾਦਰ ਸਾਊਥ ਏਸ਼ੀਆ 'ਚ ਭਾਰਤ ਨੂੰ ਬਾਕੀ ਕਲਚਰਸ ਨੂੰ ਜਿਹੜਾ ਹੈ ਉਹ ਆਪਣੇ 'ਚ ਜਜ਼ਬ ਕਰਨ ਦੇ ਲਈ ਜਿਹੜੀ ਮੁੰਬਈਆ ਫਿਲਮ ਇੰਡਸਟਰੀ, ਜਿਹਨੂੰ ਹੁਣ ਬਾਲੀਵੁੱਡ ਕਹਿੰਦੇ ਨੇ, ਉਹਨੇ ਬਹੁਤ ਐਜ਼ ਏ ਸੌਫਟ ਪਾਵਰ ਕੰਮ ਕੀਤਾ। ਜਿਹੜਾ ਭਾਰਤ ਨਾਂ ਦਾ ਕੋਈ ਮੁਲਕ ਜਾਂ ਕੋਈ ਕਨਸੈਪਟ ਨਹੀਂ ਸੀ, ਉਸ ਨੂੰ ਕਿਵੇਂ ਫਿਲਮੀ ਕਹਾਣੀਆਂ, ਗਾਣੇ ਔਰ ਉਹਨਾਂ ਸਾਰਿਆਂ ਦੇ ਰਾਹੀਂ ਉਹ ਉਹਨਾਂ ਨੇ ਬਾਲੀਵੁੱਡ ਦੀ ਸੌਫਟ ਪਾਵਰ ਰਾਹੀਂ, ਐਵੇਂ ਨਹੀਂ ਮੋਦੀ ਦੇ ਜਾਂ ਇਹ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਰਾਮ ਮੰਦਰ ਦੇ ਉੱਥੇ ਫਿਲਮੀ ਐਕਟਰਾਂ ਦਾ ਤੇ ਦੂਜਿਆਂ ਦਾ ਕੀ ਕੰਮ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਰਾਹੀਂ ਇਹਨਾਂ ਨੇ ਕੀ ਰੋਲ, ਹੁਣ ਤਾਂ ਨੰਗੇ ਚਿੱਟੇ ਹੋ ਕੇ ਆ ਗਏ ਜੀ, ਗੁਜਰਾਤ ਫਾਈਲ ਆਪਣੇ ਬਣਾ ਦਿੱਤੀ, ਕਸ਼ਮੀਰ ਫਾਈਲਸ ਬਣਾ ਦਿੱਤੀ, ਜਾਂ ਬਾਹੂਬਲੀ ਬਣਾ ਦਿੱਤੀ, ਤੇ ਉਹ ਪਤਾ ਨਹੀਂ ਕੀ ਬਜਰੰਗ ਬਲੀ ਕਿ ਕੀ ਕਿਸ ਕਿਸਮ ਦੀਆਂ ਫਿਲਮਾਂ ਜਿਹੜੀਆਂ ਨੇ ਉੱਥੋਂ ਕ੍ਰੀਏਟ ਹੋ ਰਹੀਆਂ ਨੇ, ਔਰ ਉਹਦੇ 'ਚ ਹਰ ਇੱਕ ਦੌੜ ਰਿਹਾ। ਅਗਨੀਹੋਤਰੀ ਵਰਗੇ ਖੜੇ ਕੀਤੇ ਹੋਏ ਨੇ ਜਿਨ੍ਹਾਂ ਨੂੰ, ਵਿਵੇਕ ਅਗਨੀਹੋਤਰੀ, ਤਾਂ ਕਿ ਜਿਹੜੇ ਇੱਕ ਪੂਰੇ ਐਕਟਰ ਔਰ ਦੂਸਰੇ ਜਿਨ੍ਹਾਂ ਨੂੰ ਲੱਗਦਾ ਸੀ ਮੁਸਲਮਾਨਾਂ ਦਾ ਦਬਦਬਾ ਹੈ, ਕਿਉਂਕਿ ਟੈਲੈਂਟਡ ਸੀ, ਸਕ੍ਰਿਪਟ ਰਾਈਟਰ ਸੀ, ਮਿਊਜ਼ੀਸ਼ੀਅਨ ਸੀ, ਔਰ ਜਿਨ੍ਹਾਂ ਨੇ 47 'ਚ ਈਵਨ ਪਾਕਿਸਤਾਨ ਜਾਣਾ ਪਸੰਦ ਨਹੀਂ ਕੀਤਾ, ਇੱਥੇ ਰਹੇ, ਹੌਲੀ ਉਹਨਾਂ ਨੂੰ ਕਿਵੇਂ ਸਾਈਡ ਲਾਈਨ ਕੀਤਾ ਗਿਆ ਇਹ ਅਸੀਂ ਬੜਾ ਕਲੀਅਰਲੀ ਦੇਖ ਸਕਦੇ ਹਾਂ। ਸੋ ਵਿਦਨ ਸਬ ਕੰਟੀਨੈਂਟ ਉਹ ਸਾਰੇ ਖਿੱਤੇ ਦੇ ਵਿੱਚ ਇਹ ਜਿਹੜੀ ਮੁੰਬਈਆ ਫਿਲਮ ਇੰਡਸਟਰੀ ਹੈ ਇਹ ਸੌਫਟ ਪਾਵਰ, ਪਰ ਬਾਹਰ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਸ ਅੰਦਾਜ਼। ਫਿਰ ਜਦੋਂ 2014 ਚ ਪੂਰੀ ਤਰ੍ਹਾਂ ਖੁੱਲ ਕੇ ਹਿੰਦੂਤਵੀਆਂ ਦੇ ਕੋਲ ਇਹ ਬੈਟਨ ਆਜ਼ਾਦੀ ਦਾ ਆਇਆ, ਹਾਲਾਂ ਜਿਹੜਾ ਅਟਲ ਬਿਹਾਰੀ ਵਾਜਪਾਈ ਉਸ ਤੋਂ ਪਹਿਲਾਂ 3 ਵਾਰ ਪ੍ਰਧਾਨ ਮੰਤਰੀ ਰਿਹਾ, ਪਰ ਕਿਉਂਕਿ ਉਹ ਇੰਡੀਪੈਂਡੈਂਟ ਉਹਨਾਂ ਦੇ ਕੋਲ ਮੈਜੋਰਿਟੀ ਨਹੀਂ ਸੀ, ਸੋ ਮਿਕਸ ਵੈਜੀਟੇਬਲ ਦੇ ਵਿੱਚ ਜਿੰਨਾ ਕੋ ਪੁਸ਼ ਕਰ ਸਕਦੇ ਸੀ ਉਹ ਉਹਨਾਂ ਨੇ ਟੀਵੀ ਚੈਨਲਸ ਰਾਹੀਂ ਆਪਣੇ ਜਿਹੜੇ ਮਿਥਿਕ ਸੀ, ਜਿਹੜੇ ਝੂਠੇ ਔਰ ਫਰਜ਼ੀ ਔਰ ਫੈਂਟੈਸੀ ਦੇ ਗॉड ਬਣਾਏ ਹੋਏ, ਉਹ ਕਿੰਨੇ ਫੀਚਰ ਔਰ ਕਿੰਨੇ ਸ਼ੁਰੂ, ਔਰ ਇਸ ਪੀਰੀਅਡ 'ਚ ਹੀ ਇਕੱਲੀ ਫਿਲਮ ਇੰਡਸਟਰੀ ਨੂੰ ਹੀ ਜੇ ਦੇਖੀਏ ਤੇ ਰਾਮਾਇਣ ਔਰ ਮਹਾਭਾਰਤਾ ਵਰਗੇ ਜਿਹੜੇ ਸੀਰੀਅਲ ਕ੍ਰੀਏਟ ਕੀਤੇ ਗਏ ਉਹ ਕਿਵੇਂ, ਹੁਣ ਜੇ ਤੁਸੀਂ ਦੇਖੋਗੇ ਅੱਜ ਰਾਮ ਮੰਦਰ ਪ੍ਰਤਿਸ਼ਠਾ ਦੇ ਨਾਂ ਥੱਲੇ ਜਿੰਨੀ ਹਾਈਪ ਹੈ, ਇਸ ਦੇ ਲਈ ਕਿੰਨੇ ਵਰੇ ਜਿਹੜੇ ਨੇ ਉਹ ਉਹਨਾਂ ਨੇ 80s ਦੇ ਵਿੱਚ ਰਾਮਾਇਣ ਸੀਰੀਅਲ ਬਣਦਾ, ਜਦੋਂ ਬਾਜ਼ਾਰ ਬੰਦ ਹੋ ਜਾਂਦੇ ਸੀ, ਉਹ ਟੀਵੀ ਸੈੱਟ ਤੇ ਮੂਹਰੇ ਲੋਕ ਬੈਠੇ ਹੋਏ, ਔਰ ਜਿਹੜੇ ਉਹਦੇ 'ਚ ਐਕਟਰ ਐਕਟਿੰਗ ਕਰਨ ਵਾਲੇ ਸੀ ਉਹ ਜਿੱਥੇ ਵੀ ਜਾਂਦੇ ਸੀ ਲੋਕ ਸੱਚਮੁੱਚ ਉਹਨਾਂ ਨੂੰ ਮੱਥਾ ਟੇਕਦੇ ਸੀ। ਹਾਲਾਂ ਬਾਅਦ ਜਦੋਂ ਸੀਰੀਅਲ ਖਤਮ ਹੋਇਆ ਫਿਰ ਆ ਗਿਆ ਜੀ ਸੀਤਾ ਸਿਗਰਟ ਪੀਂਦੀ ਫੜੀ ਗਈ ਤੇ ਰਾਮ ਜੀ ਜਿਹੜੇ ਨੇ ਉਹ ਚਸਕੇ ਲਾਂਦੇ ਫੜੇ ਗਏ, ਔਰ ਹੁਣ ਵੀ ਕੱਲ ਪਰਸੋਂ ਵੀ ਮੈਂ ਦੇਖ ਰਿਹਾ ਸੀ ਕਿ ਰਾਮਾयण की असली सीता बुद्ध धर्म में शामिल, ਉਹ ਕੋਈ ਬੁੱਧਿਸਟ ਬਣ ਗਈ ਹੈ। ਸੋ ਮਤਲਬ ਇਹ ਹੈ ਕਿ ਵੀ ਇਸ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਉਹ ਸਾਰਾ ਬਣਾਉਣ ਦੇ ਲਈ ਬੜੀ ਸਿਸਟਮੈਟਿਕਲੀ ਇਹ ਸਾਰੇ ਨੂੰ ਪੁਸ਼ ਕੀਤਾ। ਤੇ ਜਦੋਂ 2014 ਚ ਜਨਾਬੇ ਆਲਾ ਮੋਦੀ ਜੀ ਆਏ, ਸੋ ਉਹਨਾਂ ਨੇ ਤਾਂ ਨਵੀਆਂ ਟਰਮਸ ਜਿਹੜੀਆਂ ਕੋਇਨ ਕੀਤੀਆਂ, ਅੱਜ ਕੱਲ੍ਹ ਵੀ ਵੈਸੇ
आज़ादी का अमृत काल चल रहा है आजकल। उन्होंने कहा जी अमृत काल है भारत बारे, उन्होंने कहा विश्व गुरु बन गया। नवा फ्रेज पुराने तो जड़े सी वही कहते सी कि जी देखो यू आर द ग्रेटेस्ट डेमोक्रेसी, वी आर द लार्जेस्ट डेमोक्रेसी। इन्हें शुरू करता मदर ऑफ डेमोक्रेसी। असी तो जो अजे तुसी जम्मे भी नहीं सी, तुसी उदों अजे अपने पानी दे विच दबे हुए सी यूरोप दे, और दूसरे ठंड च तुहानूं रोटी पकानी भी नहीं सी आंदी। असी उदों भी डेमोक्रेसी सी साडे कोल, असी इसलिए सारियां जमहूरीयत दी मां असी मदर ऑफ डेमोक्रेसी। ये इमेज वेचते 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 G20 तक तुसी देखो कि उस हाइप दे उत्ते लै गए जिथे बहुतिਆਂ ਨੂੰ लगन लग गया भी वाकई भारत जिहड़ा विश्व गुरु बन गया। अपना भी एक तबका जिहड़ा इन्हां दे प्रोपेगेंडे दा शिकार हुंदा है, पर हकीकत तां यही है कि भी तुसी किन्नी क देर जिहड़ा है उस कूड़ दे उत्ते झूठ दे उत्ते, और इस सारे चो कल्ला यही नहीं कि विश्व गुरु दा इमेज उन्होंने बनाने की कोशिश की, उन्होंने बिहेव एक रोग स्टेट वांग करना शुरू किया। और ज़ाहिर है इस गल बारे कोई शक नहीं। कल ही मैं एक जिहड़ा एजुकेशनिस्ट कोचिंग क्लासेस लैंदा है, हालांकि फिरकू आदमी है, पर वो ये कह रहा सी कि ब्राह्मण ने तो 3000 साल एजुकेशन की रिजर्वेशन ही उहदे कोल सी भी। उन्होंने 3000 साल तक किसी नूं, बाकियां दे कोल तो 75 साल पहला ही आया, जां अंग्रेज़ां दे 200 साल पहला थोड़ी बहुत उन्होंने अपॉर्चुनिटीज़ खोलियां। तो उन्होंने कहा जी 3000 साल तो उहदी रिजर्वेशन ही सी हर चीज़ ते, ਉਹਦੇ ਕੋਈ ਦੋ ਰਾਵਾਂ ਨਹੀਂ। ਕਿਸੇ ਨੂੰ ਜਦੋਂ ਪੜ੍ਹਨ ਹੀ ਨਹੀਂ ਦੇਣਾ, ਬਾਕੀਆਂ ਦਾ ਤਾਂ ਇੰਟੈਲੈਕਟ ਡਿਵੈਲਪ ਨਹੀਂ ਹੋਣ ਦਿੱਤਾ, ਔਰ ਉਸਦੇ ਥੱਲੇ ਹੀ ਜਿਹੜਾ ਉਹ ਵਿਦਿਆ ਦੇਣ ਦਾ ਹੱਕ ਜਿਹੜਾ ਹੈ ਉਹ ਬ੍ਰਾਹਮਣ ਦੇ ਕੋਲ ਹੈ, ਔਰ ਉਹਨੇ ਆਪਣੀ ਪਾਵਰ ਸੈਂਟਰਲਾਈਜ਼ ਰੱਖੀ। ਔਰ ਇਸ ਲਈ ਉਹਨੂੰ ਇਹ ਹਰ ਟੈਕਟਿਕ ਦਾ ਪਤਾ ਹੈ। ਜਿਵੇਂ ਅੱਜ ਹੀ ਸਾਡੇ ਇੱਕ ਵੀਰ ਸੈਕਰਾਮੈਂਟੋ ਤੋਂ ਕਹਿ ਰਹੇ ਸੀ ਕਿ ਜੀ ਤੁਸੀਂ ਬਿਲਕੁਲ ਠੀਕ ਕਿਹਾ ਸੀ ਕਿ ਵੀ ਇਹਨਾਂ ਨੇ ਜਿਹੜਾ ਰੈਫਰੈਂਡਮ 2020 ਹੈ ਇਹਦੀ ਖਬਰ ਗਾਇਬ। ਮੈਂ ਕਿਹਾ ਜੀ ਮੈਨੂੰ इंडिकेशन से, और अज भी अज दी आवाज़ प्रोग्राम च भी एक सवाल के जवाब च मैं कहा कि भी जदों अमरीका सिविक सेंटर दे विच वोटां दा फैसला होया, भावें 10 दिन पहला ही होया, और इंडियन मीडिया बिल्कुल सप सुंघिया होया सी, कोई रिएक्शन नहीं कि जी इन्नी और गवर्नमेंट ऑफिशियल साइट दे उत्ते तुसीं किवें थां दे, ना ही अमरीका के खिलाफ कोई चल रहा सी कि अमरीका सैपरेटिज्म नूं वधावा दे। तो मैं कहा मैनूं इहदी इंडिकेशन हो गई भी जिवें जो स्ट्रैटजी इन्हां ने कैनेडा और आस्ट्रेलिया दे विच उत्थे तां हुकूमतां दे खिलाफ स्पेस दे रहे ने, अतवादियों नूं मोर्चा खोल दिंदे सी, इत्थे इन्हां ने इहो जिहा कुछ नहीं करना है, इत्थे खा जाणगे। और मैनूं ये भी जदों सी कि जी कवरेज, कि मैं कहा जी कोई कवरेज नहीं होनी, बिल्कुल इन्हां ने कि वी हैवंट हर्ड इट, वी हैवंट सीन इट, ना असीं देखिया ना असीं सुणिया भी, बिल्कुल इहनूं। और बिल्कुल एग्जैक्टली तुसीं देखो हुण तां जिहड़ा तीसरा दिन है, बिल्कुल किते कोई कामेंटरी नहीं, कोई ईवन आर्टिकल नहीं कि भाई जिहड़ा है कि भी उन्हां दा मीडिया कह रहा कि ओवर 100,000 पीपल शोड अप सैक्रामेंटो बी तो लैके सैक्रामेंटो स्टैंडर्ड तक। पर इन्नी वड्डी गैदरिंग नूं और इन्ना जिहड़ा जबरदस्त माहौल नूं कोई भी मीडिया चैनल किवें इग्नोर कर सकदा। पर ਇਹਦੇ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਸਾਨੂੰ ਇਹ ਲੱਗਦਾ ਹੁੰਦਾ ਵੀ ਹਰ ਸਿਚੁਏਸ਼ਨ ਤੇ ਜੇ ਅਸੀਂ ਕਮੈਂਟ ਨਾ ਕਰੀਏ ਤੇ ਪਤਾ ਨਹੀਂ ਉਹ ਵਕਤ ਜਿਹੜਾ ਸਾਡੇ ਹੱਥੋਂ ਨਿਕਲ ਜਾਣਾ। ਇਹ ਸਾਨੂੰ ਇਹਨਾਂ ਤੋਂ ਸਿੱਖਣ ਦੀ ਲੋੜ ਹੈ ਵੀ ਕਿੱਥੇ ਸਾਇਲੈਂਟ ਹੋ ਜਾਣਾ, ਕਿੱਥੇ ਜਿਹੜਾ ਅਸੀਂ ਉਸ ਸਾਰੇ ਨੂੰ ਪ੍ਰਗਟ ਕਰਨਾ ਹੈ ਕਿਸੇ ਵੀ ਚਾਹਨਾ ਨੂੰ। ਹੁਣ ਇੰਨੀ ਲੰਬੀ ਚੌੜੀ ਭੂਮਿਕਾ ਮੈਂ ਇਸ ਲਈ ਦਿੱਤੀ ਕਿ ਭਾਈ 29 ਨਵੰਬਰ ਤੋਂ ਅਸਲ 'ਚ ਜਿਹੜਾ ਪਲਾਟ ਜੂਨ ਦੇ ਮਹੀਨੇ 'ਚ ਇਹਨਾਂ ਨੇ ਭਾਈ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਮਰਡਰ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹਦਾ ਨਾਂ ਰੱਖਿਆ ਗਿਆ, ਉਹ ਵਿਢੀ ਜੂਨ ਮਹੀਨੇ 'ਚ ਇਹਨਾਂ ਨੇ ਐਂਡ ਕਰ ਦੇਣਾ ਸੀ। ਕਿੰਨੇ ਇਹਨਾਂ ਦੇ ਨਿਸ਼ਾਨੇ ਤੇ ਸੀ, ਕਿੰਨੇ ਨਹੀਂ, ਉਹ ਟਰਾਇਲ ਦੀ ਡੀਟੇਲ ਦੇ ਵਿੱਚ ਆਏਗਾ ਜੇ ਕੁਛ ਇਸ ਕਿਸਮ ਦੇ ਡਾਕੂਮੈਂਟ ਸਾਹਮਣੇ ਆਏ। ਔਰ ਇਹੀ ਜੂਨ ਦਾ ਮਹੀਨਾ ਸੀ ਜਦੋਂ ਕਿ ਜਿਹੜਾ 19 ਤੋਂ 22 ਜੂਨ ਤੱਕ ਮੋਦੀ ਜਿਹੜਾ ਹੈ ਉਹ ਅਮਰੀਕਾ ਦੀ ਧਰਤੀ ਤੇ ਸੀ ਜੀ। ਬਾਈਡਨ ਦੇ ਨਾਲ 22 ਜੂਨ ਨੂੰ ਜਿਹੜਾ ਹੈ ਉਸ ਦੀ 1-to-1 ਮੀਟਿੰਗ ਸੀ। ਔਰ ਉਸ ਤੋਂ ਪਹਿਲਾਂ ਕਿਉਂਕਿ ਇਹਨਾਂ ਦੇ 2+2 ਡਾਇਲੌਗ ਦੇ ਵਿੱਚ ਵੀ ਡਿਫੈਂਸ ਮਿਨਿਸਟਰ ਔਰ ਦੂਜੇ ਹੋ ਕੇ ਗਏ ਸੀ। ਔਰ ਜਿਹੜੀ ਡੀਲ ਮੋਦੀ ਦੀ ਐਨ ਆਮਦ ਤੋਂ ਪਹਿਲਾਂ ਹਫ਼ਤਾ ਪਹਿਲਾਂ ਫਾਈਨਲ ਇੱਕ ਹੋਈ ਸੀ, ਉਹ ਡੀਲ ਸੀ $3 ਬਿਲੀਅਨ ਦੀ ਡਰੋਨ ਡੀਲ। ਔਰ ਉਹਦੇ 'ਚ ਕਿਉਂਕਿ ਇਹ ਜਿਹੜੀ ਇਨਵੈਸਟੀਗੇਟਿਵ ਸਟੋਰੀ ਹੈ ਜਾਂ ਇੰਕਸ਼ਾਫ ਹੈ ਦਾ ਵਾਇਰ ਦੀ ਹੈ, ਉਹਨਾਂ ਨੂੰ ਅਸੀਂ ਕ੍ਰੈਡਿਟ ਦਿੰਦੇ ਹਾਂ ਕਿ ਉਹਨਾਂ ਨੇ
ਇਹ ਸਾਰਿਆਂ ਨੂੰ ਬੜੀ ਡੀਟੇਲ ਦੇ ਵਿੱਚ ਦੱਸਿਆ। ਔਰ ਉਦੋਂ ਇਹ ਬਿਲਕੁਲ ਸੀ ਕਿ ਡਿਫੈਂਸ ਮਿਨਿਸਟਰੀ ਸੈਟ ਟੂ ਰਿਸੀਵ LOA ਜਿਹਨੂੰ ਲੈਟਰ ਆਫ ਐਕਸੈਪਟੈਂਸ ਫॉर 31 MQ-9B drones from US। ਹੁਣ ਇਹ $3 ਬਿਲੀਅਨ ਦੀ ਜਿਹੜੀ ਡਰੋਨ ਸੇਲ ਸੀ, ਇਸ ਦੇ ਵਿੱਚ 31 ਜਿਹੜੇ ਨੇ MQ-NA ਸੀ ਗਾਰਡੀਅਨ ਤੇ ਸਕਾਈ ਗਾਰਡੀਅਨ ਡਰੋਨ ਇੰਡੀਆ ਨੂੰ ਮਿਲਣੇ ਸੀ। ਔਰ ਇਹ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਹੋਰ ਜਿਹੜੀਆਂ ਚੀਜ਼ਾਂ ਨੇ 15 ਸੀ ਗਾਰਡੀਅਨ ਡਰੋਨਸ ਫॉर ਇੰਡੀਅਨ ਨੇਵੀ ਤੇ ਇੰਡੀਅਨ 에ਅਰ ਫੋਰਸ ਔਰ ਆਰਮੀ ਨੂੰ 8 ਸਕਾਈ ਗਾਰਡੀਅਨ ਡਰੋਨਸ ਈਚ। ਔਰ ਇਸ ਦੇ ਨਾਲ ਹੀ ਇੰਡੀਆ ਨੂੰ ਜਿਹੜੀਆਂ ਨੇ 6 ਬੋਇੰਗ P-81 ਲੌਂਗ ਰੇਂਜ ਮੈਰੀਟਾਈਮ ਪੈਟਰਲ 에ਅਰਕ੍ਰਾਫਟ ਔਰ ਇਸੇ ਤਰ੍ਹਾਂ ਸਪਲੀਮੈਂਟ 12 P-81 ਪੋਜ਼ਿਟਿਵ 에ਅਰਕ੍ਰਾਫਟ ਦੈਟ ਇੰਡੀਅਨ ਨੇਵੀ। ਸੋ ਇਹਦੇ ਚ ਤਿੰਨਾਂ ਦੀਆਂ ਹੀ ਲੋੜਾਂ ਆ ਜਾਂਦੀਆਂ ਨੇ। ਸੋ ਇਹ $3 ਬਿਲੀਅਨ ਦੀ ਜਿਹੜੀ ਡੀਲ ਹੈ, ਫਾਇਦਾ ਅਮਰੀਕਾ ਨੇ ਇਹ ਵੇਚਣੇ ਸੀ ਔਰ $3 ਬਿਲੀਅਨ ਦਾ ਇਹ ਸੌਦਾ ਹੋ ਗਿਆ ਸੀ। ਇਹ ਜੂਨ ਦੇ ਵਿੱਚ ਆਲਮੋਸਟ ਡਨ ਡੀਲ ਸੀ। ਉਸ ਤੋਂ ਬਾਅਦ ਉਹਨੂੰ ਫੋਲੋ ਕੀਤਾ ਜਾਣਾ। ਹੁਣ ਅਮਰੀਕਾ ਕੋਲ ਜਦੋਂ ਇੱਕ ਪਾਸੇ ਇਹ ਡੀਲ ਹੋ ਰਹੀ ਸੀ, ਅਮਰੀਕਾ ਦੇ ਕੋਲ ਜੂਨ ਦੇ ਮਹੀਨੇ 'ਚ ਹੀ ਉਹਨਾਂ ਦੇ ਕਵਰ ਏਜੰਟ ਦੇ ਥੱਲੇ FBI ਦੀ ਇਹ ਆ ਗਈ ਕਿ ਵੀ ਇਹਨਾਂ ਨੇ ਅਸੈਸੀਨੇਸ਼ਨ ਪਲਾਟ ਉਹਨਾਂ ਦੇ ਕਿਵੇਂ ਨੇ, ਅਮਰੀਕਾ 'ਚ ਕਿਹਨੂੰ ਟਾਰਗੇਟ ਕਰਨਾ ਸੀ। ਮੇਨਲੀ ਗੁਰਪਤਵੰਤ ਸਿੰਘ ਪੰਨੂ, ਕਿਉਂਕਿ ਉਹਦੇ ਮਾਮਲੇ 'ਚ ਤਾਂ $15,000 ਦਾ ਐਕਸਚੇਂਜ ਹੋ ਗਿਆ, ਐਡਵਾਂਸ ਦੇ ਦਿੱਤਾ ਗਿਆ। ਔਰ ਨਿਖਿਲ ਗੁਪਤਾ ਜਿਹੜਾ ਹੁਣ ਚੈੱਕ ਰਿਪਬਲਿਕ 'ਚ ਜਿਹਦੀ ਡੋਲੀ ਕਿਸੇ ਵੇਲੇ ਵੀ ਤੁਰ ਸਕਦੀ ਹੈ, ਬਾਕੀ ਟ੍ਰਾਇਲ ਦੀਆਂ ਡੀਟੇਲ 'ਚ ਆਏਗਾ। ਹੁਣ ਸਾਈਨ ਵੀ ਹੋ ਗਿਆ $3 ਬਿਲੀਅਨ ਦੀ ਡਰੋਨ ਡੀਲ। ਇਹਨੂੰ ਇਹ ਡਰੋਨ ਡੀਲ ਮੋਟੇ ਤੌਰ ਤੇ ਕਿਹਾ ਜਾ ਰਿਹਾ, ਪਰ ਇਕਵਿਪਮੈਂਟ ਜਿਹੜੀ ਹੈ ਨੇਵੀ ਲਈ ਵੀ ਔਰ ਗਰਾਊਂਡ ਫੋਰਸ ਲਈ ਵੀ, ਔਰ ਇਹ ਮੈਂ ਜਿਹੜੀ ਹੈ ਡੀਟੇਲ ਦੇ ਵਿੱਚ ਦੱਸੀ ਹੈ। ਜਦੋਂ 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ, ਉਸ ਤੋਂ ਬਾਅਦ ਭਾਰਤ ਚੌਂਕਿਆ, ਕਿਉਂਕਿ ਕੈਨੇਡਾ ਦੇ ਮਾਮਲੇ 'ਚ ਤਾਂ ਟੋਟਲ ਡਿਨਾਇਲ ਮੋਡ ਸੀ ਹਰਦੀਪ ਸਿੰਘ ਨਿੱਜਰ ਦੇ। ਔਰ ਅਮਰੀਕਾ 'ਚ ਦੇ ਮਾਮਲੇ 'ਚ ਉਹਨੇ ਕਿਹਾ ਜੀ ਅਸੀਂ ਇੱਕ ਹਾਈ ਮੈਂਬਰਡ ਇਨਵੈਸਟੀਗੇਟਿਵ ਕਮੇਟੀ ਜਿਹੜੀ ਆ ਉਹ ਬਣਾ ਦਿੱਤੀ ਹੈ, ਉਹ ਇਸ ਦੇ ਉੱਤੇ ਕਰੇਗੀ। ਫਿਰ ਅਸੀਂ ਦੇਖਦੇ ਹਾਂ ਕਿ 29 ਨਵੰਬਰ ਤੋਂ ਫੋਲੋਇੰਗ ਮਹੀਨਿਆਂ ਦੇ ਵਿੱਚ ਨਵੰਬਰ, ਦਸੰਬਰ, ਜਨਵਰੀ, ਇਸ ਦੇ ਵਿੱਚ ਅਮਰੀਕਾ ਦੀਆਂ ਪ੍ਰਮੁੱਖ ਏਜੰਸੀਆਂ, ਇਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ, FBI ਹੈਡ ਔਰ ਸੈਕਟਰੀ ਆਫ ਸਟੇਟ, ਦੂਜੇ ਸਾਰਿਆਂ ਨੇ ਇੱਕ ਤੋਂ ਬਾਅਦ ਇੱਕ ਇਹਨਾਂ ਦੀਆਂ ਜਿਹੜੀਆਂ ਨੇ ਵਿਜ਼ਿਟਸ ਇੰਡੀਆ 'ਚ ਹੋਈਆਂ। ਔਰ ਅਜੇ ਹਫਤਾ ਪਹਿਲਾਂ ਹੀ ਅਸੀਂ ਇਹ ਦੱਸਿਆ ਸੀ ਕਿ ਕਿਵੇਂ ਉਦੋਂ ਮੈਨੂੰ ਲੱਗਾ ਵੀ ਇਹ ਨਾ ਹੋਏ ਵੀ ਕਿਤੇ ਨਾਰਮਲਾਈਜ਼ ਕਰਨ ਵੱਲ ਜਾ ਰਹੇ ਨੇ, ਕਿ 6 ਅਮਰੀਕਾ ਦੀਆਂ ਪ੍ਰੋਮਿਨੈਂਟ ਏਜੰਸੀਆਂ ਦੇ ਜਿਹੜੀ ਆਫ ਕੈਮਰਾ ਸੀ, ਮੀਡੀਆ ਦੇ ਨੇੜੇ ਨਹੀਂ, ਲੇਕਿਨ ਅਮਰੀਕਾ ਦੇ ਹਾਇਰ ਅਪ, ਔਰ ਉਹਦੇ 'ਚ ਇੱਕ ਹਿਡਨ ਏਜੰਡੇ ਥੱਲੇ ਡਿਸਕਸ ਹੋ ਰਿਹਾ ਸੀ ਕਿ ਆਹ ਡਿਸਕਸ ਹੋਣਾ ਹੈ, ਬਟ ਮੇਬੀ ਗੁਰਪਤਵੰਤ ਪੰਨੂ ਅਸੈਸੀਨੇਸ਼ਨ ਪਲਾਟ ਥਿੰਗ ਮੇ ਬੀ ਡਿਸਕਸਡ ਆਲਸੋ। ਹੁਣ ਕਿਉਂਕਿ ਇਹ ਖੁਫੀਆ ਹੀ ਮੀਟਿੰਗ ਸੀ ਔਰ ਮੀਡੀਆ ਤੋਂ ਦੂਰ ਸੀ, ਇਸ ਲਈ ਸਾਨੂੰ ਤਾਂ ਪਤਾ ਨਹੀਂ ਹੈ ਕਿ ਵੀ ਕੀ ਹੋਇਆ ਕੀ ਨਹੀਂ। ਪਰ ਹੁਣ ਜਿਹੜੀ ਅੱਜ ਇਸ ਜਿਹੜੀ ਸਟੋਰੀ ਸਾਰੇ ਪਾਸੇ ਡਿਸਕਸ ਹੋ ਰਹੀ ਹੈ, ਉਹ ਜ਼ਾਹਰ ਹੈ ਦਾ ਪ੍ਰਿੰਟ ਦੀ ਹੈ। ਔਰ ਈਵਨ ਦਾ ਹਿੰਦੂ ਨੇ ਇਸ ਦੇ ਉੱਤੇ ਫਿਰ ਫੋਲੋ ਅਪ ਸਟੋਰੀ 'ਚ ਅਮਰੀਕਨ ਐਮਬੈਸੀ ਦਾ ਵੀ ਰਿਐਕਸ਼ਨ ਲਿਆ। ਔਰ ਇਹ ਬੜੀ ਜ਼ਬਰਦਸਤ ਜਿਹੜੀ ਹੈ ਇਹ ਹੈ ਕਿ ਵੀ ਅਸੀਂ ਤਾਂ ਕਿਹਾ ਸੀ ਕਿ ਅਮਰੀਕਾ ਨੇ ਭਾਰਤ ਦੀ ਬਾਂਹ ਮਰੋੜ ਕੇ ਪਿੱਠ ਪਿੱਛੇ ਲਾ ਕੇ ਧੌਣ ਤੇ ਗੋਡਾ ਰੱਖ ਦਿੱਤਾ ਹੈ। ਹੁਣ ਇਸ ਤਰ੍ਹਾਂ ਲੱਗਦਾ ਹੈ ਵੀ ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਇਧਰ ਸਾਡੇ ਛਿੱਤਰ ਕਹਿੰਦੇ ਨੇ, ਸਾਡੇ ਲਹਿੰਦੇ ਪੰਜਾਬ ਵਾਲੇ ਲਿੱਤਰ ਕਹਿੰਦੇ ਨੇ, ਐਵੇਂ ਵੀ ਇਹਨਾਂ ਦੇ ਛਿੱਤਰ ਤੇ ਜੇ ਲਿੱਤਰ ਮਿਲਾ ਕੇ ਵੱਜਦੇ ਹੋਣ, ਇਧਰਲਾ ਛਿੱਤਰ ਇਧਰ ਹੈ, ਇਧਰਲਾ ਲਿੱਤਰ ਇਧਰ ਹੈ। ਔਰ ਇਹ ਸਟੋਰੀ ਹੈ US blocks $3 billion drone sale to India until meaningful investigation of Pannu assassination conspiracy। ਉਹਨਾਂ ਨੇ ਅਮਰੀਕਾ ਨੇ ਉਹ ਜਿਹੜੀ ਡੀਲ ਹੀ $3 ਬਿਲੀਅਨ, ਹਾਲਾਂਕਿ $3 ਬਿਲੀਅਨ ਅਮਰੀਕਨਾਂ ਨੂੰ ਮਿਲਣਾ, ਪਰ ਉਹਨਾਂ ਨੇ ਇਸ ਦੇ ਉੱਤੇ ਹਾਰਡ ਕਰ ਦਿੱਤਾ ਹੈ ਵੀ ਜਦੋਂ ਤੱਕ ਇੱਕ ਮੰਤਕੀ ਅੰਜਾਮ ਤੱਕ ਇਹ ਕੇਸ ਨਹੀਂ ਪਹੁੰਚਦਾ। ਇਸ ਤੋਂ ਦੋ ਗੱਲਾਂ ਕਲੀਅਰ ਹੋਈਆਂ। ਇੱਕ ਕਿ ਇੰਡੀਅਨ ਜਿਹੜਾ ਇਨਕੁਆਇਰੀ ਦੇ ਨਾਂ ਥੱਲੇ ਜਿਹੜਾ ਇਹਨਾਂ ਨੇ ਢਕੌਂਸਲਾ ਜਿਹਾ ਕੀਤਾ ਸੀ, ਉਹ ਇਹਨਾਂ ਨੇ ਜਿਹੜਾ ਉਹ ਕੋਆਪਰੇਟ ਅਮਰੀਕਾ ਨਾਲ ਵੀ ਨਹੀਂ ਕੀਤਾ, ਕਿਉਂਕਿ ਹੁਣ ਕੋਆਪਰੇਟ ਕਿਵੇਂ ਕਰਨ ਵਾਲਾ ਤਾਂ ਅਜੀਤ ਡੋਵਲ ਬੈਠਾ ਹੈ, ਦਿਨਕਰ ਗੁਪਤਾ ਬੈਠਾ ਹੈ, ਉਹ DGP ਗੌਰਵ ਯਾਦਵ ਬੈਠਾ ਹੈ, ਔਰ ਉਹ ਗੋਇਲ ਜਿਹੜਾ ਰਾਹ ਦਾ ਚੀਫ ਜਿਹੜਾ 30 ਨਵੰਬਰ ਨੂੰ ਰਿਟਾਇਰ ਹੋਇਆ, 30 ਜੂਨ ਨੂੰ ਰਿਟਾਇਰ ਹੋਇਆ। ਹੁਣ ਇਹਨਾਂ ਦੇ ਕੋਲ ਤਾਂ ਸਬੂਤ ਨੇ, ਇਹਨਾਂ ਨੇ ਕਿਹਾ ਹੋਣਾ ਵੀ ਲਿਆਓ ਹਮਾਰੇ ਹਵਾਲੇ ਕਰੋ ਭਾਈ,
ਤੇ ਉਹ ਕਹਿੰਦੇ ਹੋਣੇ ਜੀ ਇਹ ਤਾਂ ਸਾਡਾ ਸਭ ਕੁਝ ਹੀ ਹੈ। ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ, ਫਿਰ ਤੁਸੀਂ ਜਿਹੜਾ ਉਹ ਇਵੇਂ ਦੀ ਚੂੰ ਚਲਾਕੀ ਉਹ ਕਬੂਲ ਨਹੀਂ ਹੈ। ਔਰ ਇਸ ਸਟੋਰੀ ਦਾ ਇਹ ਬਿਲਕੁਲ ਤੱਤ ਸਾਰੀ ਇਹ ਹੈ ਕਿ ਭਾਈ ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਮੀਨਿੰਗਫੁਲ ਜਿਹੜੀ ਹੈ ਇਨਵੈਸਟੀਗੇਸ਼ਨ ਨਹੀਂ ਹੁੰਦੀ, ਇਹ ਡਰੋਨ ਵਾਲਾ ਜਿਹੜੀ ਹੈ ਡੀਲ ਇਹਨੂੰ ਉਹਨਾਂ ਨੇ ਰੋਕ ਦਿੱਤਾ ਹੈ। ਔਰ ਇਹ ਸਾਰੇ ਫਿਰ ਇਸ ਸਟੋਰੀ 'ਚ ਉਹਨਾਂ ਨੇ ਡਿਟੇਲ ਦਿੱਤੀ ਵੀ ਕੀ ਉਹਨਾਂ ਨੂੰ ਮਿਲਣ ਵਾਲਾ ਸੀ। ਔਰ ਇਹਦੇ 'ਚ ਜਿਹੜੀ ਉਹਨਾਂ ਨੇ ਜਿਸ ਤੋਂ ਕਲੀਅਰ ਹੈ ਕਿ ਵੀ ਇਹ ਡੀਲ ਜੂਨ ਮਹੀਨੇ 'ਚ ਹੋ ਚੁੱਕੇ ਸੀ। ਆਇਰੋਨਿਕਲੀ Indian Ministry of Defence internal approval for the now stalled drone procurement came in June 2023। ਉਹਦੇ 'ਚ ਹੋ ਚੁੱਕੀ ਸੀ ਕਲੀਅਰ, ਲੇਕਿਨ ਜਦੋਂ ਇਹ ਪਲਾਟ ਆਇਆ ਜੂਨ 'ਚ ਅਮਰੀਕਾ ਨੇ ਰੋਕ ਦਿੱਤੀ, ਡਿਲੇ ਕਰ ਰਹੇ ਗਏ ਜਦੋਂ ਤੱਕ ਇੰਡਾਈਟਮੈਂਟ ਫਾਈਲ ਨਹੀਂ ਹੋਈ। ਔਰ ਇਹ ਜਿਹੜੇ ਉਹਨਾਂ ਨੇ ਕਿਹਾ ਵੀ ਇਹੀ ਉਹ ਟਾਈਮ ਹੈ, this was also the time when the conspiracy to kill Pannu allegedly set in motion by an Indian security official named co-conspirator 1, according to federal indictment made public last November, shifted to high gear। ਇਹ ਪਹਿਲਾਂ ਇੱਕ ਗੇਅਰ 'ਚ ਪਾਇਆ, ਦੂਜੇ 'ਚ, ਤੀਜੇ 'ਚ, ਚੌਥੇ 'ਚ, ਹੁਣ ਪੂਰਾ ਉਹਨਾਂ ਨੇ ਰੇਸ ਦੇ ਦਿੱਤੀ ਹੈ ਤੇ ਗੇਅਰ ਤਾਂ ਟੌਪ ਗੇਅਰ ਪਾਇਆ ਹੋਇਆ। ਔਰ ਇਹਦੇ 'ਚ ਜਿਹੜੀ ਦੋ ਇਸ ਦੇ ਪਹਿਲੂ ਨੇ, ਇੱਕ ਤਾਂ ਆਪਣੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਸੈਲੀਬ੍ਰੇਸ਼ਨ ਦਾ ਮਾਹੌਲ ਹੈ ਕਿ ਜੀ ਅਮਰੀਕਾ ਨੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ, ਇਕਨੋਮਿਕਲ ਸੈਂਕਸ਼ਨਸ ਲਾ ਦਿੱਤੀਆਂ। ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਡਰੋਨ ਡੀਲ $3 ਬਿਲੀਅਨ ਦੀ ਸਟਾਲ ਕੀਤੀ ਹੈ, ਇਹ ਪਰਮਾਨੈਂਟ ਫੀਚਰ ਹੈ। ਸੋ ਅਸੀਂ ਕਿਉਂਕਿ ਥੋੜੀ ਜਿਹੀ ਆਬਜੈਕਟਿਵ ਅਪਰੋਚ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ, ਕਈਆਂ ਨੂੰ ਸ਼ਾਇਦ ਕਈ ਵਾਰ ਇਸ ਦੀ ਤਕਲੀਫ ਵੀ ਹੁੰਦੀ ਹੈ ਕਿ ਜੀ ਜਦੋਂ ਬਾਕੀ ਸਾਰੇ ਜਸ਼ਨ ਮਨਾ ਰਹੇ ਹੁੰਦੇ ਨੇ ਤੁਸੀਂ ਜ਼ਿਆਦਾ ਕੌਸ਼ਨ ਦੇ ਰਹੇ ਹੁੰਦੇ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਉਹਨਾਂ ਨੂੰ ਅਮਰੀਕਨ ਸਿਸਟਮ ਦੀ ਵਰਕਿੰਗ ਦਾ ਪਤਾ ਨਹੀਂ ਹੈ, ਕਿਉਂਕਿ ਉਹਦੇ 'ਚ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਸ ਲੈਵਲ ਦੀਆਂ ਡਿਫੈਂਸ ਡੀਲ ਜਿਹਦੇ 'ਚ ਟੈਕਨੀਕਲ ਇਕਵਿਪਮੈਂਟ ਦੀ ਗੱਲ ਹੈ, ਜਿਹੜੀ ਹਾਈਲੀ ਐਡਵਾਂਸਡ ਹੈ, ਉਹਦੇ 'ਚ ਅਮਰੀਕਾ ਨੇ ਚੈੱਕ ਐਂਡ ਬੈਲੈਂਸ ਰੱਖਣ ਦੇ ਲਈ ਕਾਂਗਰੈਸ਼ਨਲ ਕਮੇਟੀਜ਼ ਵੀ ਬਣਾਈਆਂ ਹੋਈਆਂ ਨੇ ਜਿਨ੍ਹਾਂ ਦੀ ਕਲੀਅਰੈਂਸ ਹੁੰਦੀ ਹੈ। ਔਰ ਉਹਦੇ 'ਚ ਹੁਣ ਆਲਰੇਡੀ ਕਿਉਂਕਿ ਨਵੰਬਰ ਦੀ ਇੰਡਾਈਟਮੈਂਟ ਤੋਂ ਬਾਅਦ ਦਸੰਬਰ ਔਰ ਜਨਵਰੀ ਮਹੀਨੇ 'ਚ ਦੋਨੋਂ ਹਾਊਸਿਸ ਦੀਆਂ ਜਿਹੜੀਆਂ ਕਮੇਟੀਜ਼ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਉਹਦੀ ਜਿਹੜੀਆਂ ਨੇ ਹੀਰਿੰਗ ਕਰ ਚੁੱਕੀਆਂ ਨੇ। ਹਾਲਾਂਕਿ ਉਹਨਾਂ ਦੋਨਾਂ ਕਮੇਟੀਆਂ ਦੇ ਵਿੱਚ ਇੰਡੀਆ ਦੇ ਉੱਤੇ ਹੀਰਿੰਗ ਨਹੀਂ ਸੀ ਹੋਣੀ, ਉਹ ਤਾਂ ਜ਼ਿਆਦਾ ਰਸ਼ੀਆ, ਚਾਈਨਾ ਔਰ ਈਰਾਨ ਨਾਲ ਰਿਲੇਟਡ ਸੀ। ਲੇਕਿਨ ਦੋਨਾਂ ਦੇ ਉੱਤੇ ਹੀ ਜਿਹੜਾ ਹਾਵੀ ਰਿਹਾ ਪਾਰਟ ਉਹ ਇੰਡੀਆ ਰਿਹਾ, ਕਿਉਂਕਿ ਇੰਡੀਆ ਦੇ ਤਾਂ ਇੰਡਾਈਟਮੈਂਟ ਹੈ, ਬਾਕੀਆਂ ਦੇ ਤਾਂ ਹਵਾ 'ਚ ਗੱਲਾਂ ਨੇ। ਹੁਣ ਅਸੀਂ ਗੱਲ ਕਰਾਂਗੇ ਕਿ ਇਰਾਨੀਅਨ ਮਾਮਲੇ 'ਚ ਕਿਵੇਂ ਅਮਰੀਕਾ 'ਚ ਕਿਸੇ ਨੂੰ ਮਾਰਨ ਦੇ ਲਈ ਕੈਨੇਡਾ ਰਾਹੀਂ ਜਿਹੜਾ ਉਹ ਸੌਦੇਬਾਜ਼ੀ ਹੋਈ। ਹੁਣ ਇਸ ਸਭ ਦੇ ਚੱਲਦੇ ਆ ਔਰ ਜਦੋਂ ਇਹ ਦੋਨੋਂ ਹੀ ਸੈਨੇਟ ਹੀਰਿੰਗਸ ਹੋਈਆਂ ਤੇ ਉਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਪਾਵਰਫੁਲ ਸੈਨੇਟਰ ਸੀ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਸੈਨੇਟਰ ਕ੍ਰਿਸ ਵੈਨ ਹਾਲਨ, ਉਹਨੇ ਇੰਡੀਆ ਨੂੰ ਭੰਨਿਆ ਸੀ ਕਿ ਵੀ ਇਹ ਕਿਵੇਂ ਡੇਅਰ ਕੀਤਾ ਇਹਨਾਂ ਨੇ। ਔਰ ਉਹਦੇ 'ਚ ਉਹਨੇ ਇਹ ਸੁਜੈਸਟ ਕੀਤਾ ਸੀ ਕਾਂਗਰਸਮੈਨ ਹੈਲਨ ਨੇ ਕਿ ਵੀ ਸੁਜੈਸਟਡ ਇਨਵੋਕਿੰਗ ਏ ਪ੍ਰੋਵੀਜ਼ਨ ਇਨ ਦਾ ਆਰਮਸ ਐਕਸਪੋਰਟ ਕੰਟਰੋਲ ਐਕਟ ਟੂ ਪ੍ਰੋਹਿਬਿਟ arms transferred to any other countries that are engaged in a consistent pattern of acts of intimidation or harassment directed against individuals in the United States। ਉਹਨੇ ਕਿਹਾ ਜੀ ਆ ਐਕਟ ਜਿਹੜਾ ਉਹ ਐਗਜ਼ਿਸਟ ਕਰਦਾ ਆਰਮਸ ਐਕਸਪੋਰਟ ਕੰਟਰੋਲ ਐਕਟ, ਇਹਨੂੰ ਇਨਵੋਕ ਕਰੋ ਕਿ ਬਈ ਇਹ ਫਰੈਂਡਲੀ ਕੰਟਰੀ ਹੈ, ਇੰਡੀਆ ਬਣਿਆ ਹੋਇਆ ਹੈ ਔਰ ਅਮਰੀਕਨ ਸੋਇਲ ਦੇ ਉੱਤੇ ਅਮਰੀਕਨ ਸਿਟੀਜ਼ਨ ਨੂੰ ਮਾਰਨਾ ਚਾਹੁੰਦੇ ਨੇ। ਸੋ ਜ਼ਾਹਰ ਹੈ ਕਿ ਇਹ ਹੁਣ ਅੰਦਰੂਨੀ ਖੇਡ ਹੈ। ਪਰ ਇੱਕ ਗੱਲ ਜ਼ਾਹਰ ਹੈ ਕਿ ਕਾਂਗਰਸ ਦੇ ਇਹਨਾਂ ਪਾਵਰਫੁਲ ਸੈਨੇਟਰਸ ਨੇ ਜਾਂ ਕਾਂਗਰਸਮੈਨ ਨੇ ਇਸ ਡੀਲ ਨੂੰ ਸਟਾਲ ਕਰਵਾ ਦਿੱਤਾ ਹੈ। ਸਟਾਲ ਅਜੇ ਵਕਤੀ ਤੌਰ ਤੇ ਹੈ। ਫਿਰ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵਾਟ ਨੈਕਸਟ ਜਾਂ ਕੀ ਹੈ ਇਸ ਦੇ ਉੱਤੇ ਕਿਉਂਕਿ ਇਹੀ ਪੈਰਲਲ ਸਟੋਰੀ ਦੇ ਨਾਲ ਫਿਰ ਦਾ ਹਿੰਦੂ ਦੀ ਸਟੋਰੀ ਨੇ ਅਮਰੀਕਨ ਐਮਬੈਸੀ ਨੂੰ ਕੰਟੈਕਟ ਕੀਤਾ ਕਿ ਵੀ ਇਹ ਜਿਹੜਾ ਡੀਲ ਤਾਂ ਸਟਾਲ ਹੋ ਗਈ $3 ਬਿਲੀਅਨ ਦੀ, ਇਹਦਾ ਕੀ ਹੈ ਉਹ, ਕਿਉਂਕਿ ਅਜੇ ਉਹਨਾਂ ਨੂੰ ਪਤਾ ਹੈ ਵੀ ਅਮਰੀਕਾ ਦਾ ਫਾਈਨਲ ਫੈਸਲਾ ਨਹੀਂ ਹੈ। ਇਸ ਦੇ ਵਿੱਚ ਜੇ ਕਾਂਗਰੈਸ਼ਨਲ ਕਮੇਟੀਜ਼ ਉਹਦੇ 'ਚ ਹਰਡਲ ਵੀ ਬਣਦੀਆਂ ਨੇ, ਨੈਕਸਟ ਪ੍ਰੋਵੀਜ਼ਨ ਹੁੰਦਾ ਹੈ ਕਿ ਵੀ ਹਾਊਸ ਦੀ ਫੁੱਲ ਵੋਟਿੰਗ, ਡੈਮੋਕ੍ਰੈਟ ਕਾਂਗਰਸ
ਕਾਂਗਰਸ ਦੀ ਕਿ ਇਸ ਡੀਲ ਨੂੰ ਕਲੀਅਰ ਕਰਾਓ। ਜੀ ਔਰ ਉਹਦੇ ਚ ਜੇ ਫੁੱਲ ਸਕੇਲ VOTING ਹੁੰਦੀ ਹੈ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਔਰ ਅਮਰੀਕਨ ਜੌਬਸ ਦੀ ਵੀ ਗੱਲ ਹੁੰਦੀ ਹੈ ਜੀ 3 ਬਿਲੀਅਨ ਹੈ ਔਰ ਦੂਸਰਾ ਹੈ ਔਰ ਇੰਡੀਆ ਇਨ ਦਾ ਮੀਨ ਟਾਈਮ ਅਜੇ ਤਾਂ ਸਟਾਲ ਕਰਕੇ ਉਹਨਾਂ ਨੇ ਇੰਡੀਆ ਨੂੰ ਮੈਸੇਜ ਦਿੱਤਾ ਹੈ ਜੋ ਅਮਰੀਕਾ ਮਨਾਉਣਾ ਚਾਹੁੰਦਾ ਇੰਡੀਆ ਤੋਂ ਉਹ ਮੰਨ ਜਾਂਦਾ ਹੈ। ਹੋਰ ਵੀ ਇਸ਼ੂ ਨੇ, ਇਕੱਲਾ ਸਿੱਖ ਇਸ਼ੂ ਤਾਂ ਇਸ ਵੇਲੇ ਉਹ ਇੱਕ ਆਧਾਰ ਹੈ ਗੱਲਬਾਤ ਦਾ, ਅਦਰਵਾਈਜ਼ ਇੰਡੀਆ ਦਾ ਰਸ਼ੀਆ ਦੇ ਨਾਲ ਜੋ ਡੀਲਿੰਗ ਹੈ, ਈਰਾਨ ਦੇ ਨਾਲ ਜੋ ਹੈ ਉਹਨਾਂ ਦਾ ਅਦਰਵਾਈਜ਼ ਹੈ। ਤੇ ਫਿਰ ਈਵਨ ਇਹ ਸਟਾਲਿੰਗ ਜਿਹੜੀ ਹੈ ਇਹ ਲਿਫਟ ਵੀ ਹੋ ਸਕਦੀ ਹੈ। ਫਿਰ ਜੇ ਫੁੱਲ ਕਾਂਗਰਸ ਜਿਹੜੀ ਹੈ ਇਹਨੂੰ ਅਪਰੂਵ ਕਰ ਦਿੰਦੀ ਹੈ ਡੀਲ ਨੂੰ, ਦੈਨ ਬਾਈਡਨ ਐਡਮਿਨਿਸਟ੍ਰੇਸ਼ਨ ਤਾਂ ਪਹਿਲਾਂ ਹੀ ਜਿਹੜਾ ਉਸ ਦੇ ਲਈ ਉਹਨਾਂ ਨੇ ਬਾਈਡਨ ਦਾ ਇਹ ਇਲੈਕਸ਼ਨ ਈਅਰ ਹੈ ਉਹ ਦਿਖਾਉਣਾ ਚਾਹੁੰਦਾ ਹੈ ਕਿ ਜੀ ਅਸੀਂ ਦੇਖੋ ਆਪਣੀ ਡਿਫੈਂਸ ਸੇਲ ਕਿੰਨੀ ਵਧਾਈ ਔਰ ਵਾਕਈ ਅਮਰੀਕਾ ਨੇ 4 ਚੁਫੇਰੇ ਤਾਂ ਜੰਗਾਂ ਲਾਈਆਂ ਹੋਈਆਂ ਉਸ ਦੇ ਥੱਲੇ ਵਧੀਏ। ਔਰ ਇਹੀ ਕਾਰਨ ਹੈ ਹੁਣ ਇਹਨੇ ਜਿਹੜੀ ਹਿੰਦੂ ਨੇ ਖਬਰ ਦਿੱਤੀ, ਉਹਨੇ ਕਿਹਾ ਬਾਈਡਨ ਗਵਰਨਮੈਂਟ continues to discuss drone deal with US Congress, says American embassy. American officials responded to a report that US lawmakers had blocked the deal, linking it to progress in ਉਹਨੂੰ ਪੁੱਛਿਆ ਕਿ ਜੀ ਉਹਨਾਂ ਨੇ ਬਲੌਕ ਕਰਤੀ, ਉਹਨੇ ਕਿਹਾ ਜੀ ਅਸੀਂ ਡਰੋਨ ਡੀਲ ਜਿਹੜੀ ਹੈ ਉਹ ਲਗਾਤਾਰ ਡਿਸਕਸ ਕਰ ਰਹੇ ਹਾਂ। ਹੁਣ ਡਿਸਕਸ਼ਨ 'ਚ ਉਹਨਾਂ ਨੇ ਡਿਨਾਈ ਨਹੀਂ ਕੀਤਾ ਵੀ ਸਟਾਲ ਹੋਈ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੈ ਇਹਨੂੰ ਅਸੀਂ ਅਕੋਰਡਿੰਗ ਟੂ ਰਿਪੋਰਟ ਜਿਹੜੀ ਨਿਊਜ਼ ਪੋਰਟਲ ਇਹਨੇ ਵੀ ਦਾ ਵਾਇਰ ਦਾ ਹੀ ਹਵਾਲਾ ਦਿੱਤਾ ਹੈ, ਪਰ ਉਹਨਾਂ ਦੀ ਐਮਬੈਸੀ ਦਾ ਕਹਿਣਾ ਸੀ ਐਮਬੈਸਡਰ ਦਿੱਲੀ ਦੇ ਵਿੱਚ, ਵੀ ਕੰਟੀਨਿਊ ਟੂ ਡਿਸਕਸ ਵਿਦ US Congress the potential sale consistent with standard processes and policies guiding such arms sale decisions। ਹੁਣ ਸਟੈਂਡਰਡ ਪ੍ਰੈਕਟਿਸਿਸ ਕੀ ਨੇ ਜਿਹੜੀ ਕ੍ਰਿਸ ਉਹਨੇ ਸੈਨੇਟਰ ਨੇ ਕਿਹਾ ਕਿ ਉਹ ਜਿਹੜਾ ਆਰਮਸ ਐਕਟ ਹੈ ਉਹਦੇ ਥੱਲੇ ਜਿਹੜਾ ਮੁਲਕ ਦਹਿਸ਼ਤਗਰਦੀ ਨੂੰ ਵਧਾਵਾ ਦੇ ਰਿਹਾ ਜਾਂ ਦੂਜਾ ਤੁਸੀਂ ਇਸ ਕਿਸਮ ਦੇ ਵੈਪਨ ਨਹੀਂ ਦੇ ਸਕਦੇ। ਹਾਲਾਂ ਜਦੋਂ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ 1998 ਦੇ ਵਿੱਚ ਨਿਊਕਲੀਅਰ ਧਮਾਕੇ ਕੀਤੇ ਸੀ ਤੇ ਅਮਰੀਕਾ ਦੇ ਵਿੱਚ ਕਲੌਜ ਇਹਨੂੰ ਪ੍ਰੈਸਲਰ ਅਮੈਂਡਮੈਂਟ ਕਹਿੰਦੇ ਨੇ, ਕਿਉਂਕਿ ਪ੍ਰੈਸਲਰ ਜਿਹੜਾ ਉਹ ਸੀ ਸੈਨੇਟਰ ਸੀ ਸ਼ਾਇਦ ਜਾਂ ਕਾਂਗਰਸਮੈਨ ਸੈਨੇਟਰ ਸੀ, ਉਹਨੇ ਉਹਦੇ ਥੱਲੇ ਸਾਰੀ ਜਿਹੜੀ ਟ੍ਰਾਂਸਫਰ ਹੈ ਉਹ ਰੁਕ ਗਈ ਸੀ। ਇੰਡੀਆ ਪਾਕਿਸਤਾਨ ਨੂੰ ਕੋਈ ਰਾਹਤ ਨਹੀਂ ਸੀ। ਇਹ ਜੂਨੀਅਰ ਬੁਸ਼ ਦੇ ਵੇਲੇ ਫਿਰ ਜਦੋਂ ਅਮਰੀਕਾ ਦਾ ਟਿਲਟ ਇੰਡੀਆ ਵੱਲ ਹੋਇਆ ਔਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀ, ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ ਤੇ ਇਧਰ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਨੇ ਤਰਲੇ ਕਰ ਕਰਕੇ ਨਿਊਕਲੀਅਰ ਸਪਲਾਇਰ ਗਰੁੱਪ ਔਰ ਦੂਸਰਿਆਂ ਤੀਸਰਿਆਂ ਤੋਂ ਭਾਰਤ ਨੂੰ ਐਗਜ਼ੈਂਪਸ਼ਨ ਲੈ ਕੇ ਦਿੱਤੀ। ਸੋ ਉਹ ਪ੍ਰੈਸਲਰ ਅਮੈਂਡਮੈਂਟ ਆਫ ਦਾ ਹੁੱਕ ਹੋਈ। ਅਦਰਵਾਈਜ਼ ਹੁਣ ਕਿਉਂਕਿ ਜੋ ਕੁਛ ਇਹਨਾਂ ਨੇ ਕੀਤਾ ਹੈ ਔਰ ਇੰਡਾਇਕਟਮੈਂਟ ਆਲਰੇਡੀ ਫਾਈਲ ਹੋਈ ਹੈ, ਇਹ ਜਿਹੜਾ ਭਾਰਤ ਇਸ ਚੋਂ ਸੌਖਾ ਨਿਕਲ ਨਹੀਂ ਸਕਦਾ। ਲੇਕਿਨ ਉਹਨਾਂ ਨੇ ਕਿਹਾ ਜੀ ਅਸੀਂ ਕੰਟੀਨਿਊਸਲੀ, ਉਹਨਾਂ ਦੇ ਐਮਬੈਸੀ ਸਪੋਕਸਮੈਨ ਨੇ ਕਿਹਾ ਕਿ ਅਸੀਂ ਸਟੈਂਡਰਡ ਪ੍ਰੋਸੈਸ ਪਾਲਿਸੀਜ਼ ਫੋਲੋ ਕਰ ਰਹੇ ਹਾਂ। As part of the standard process, the State Department routinely engages Foreign Affairs Committee prior to formal notification to address questions from the committee staff। क्योंकि एक Foreign Relations Committee House दी है, एक Senate दी है, so embassy ने कहा जी अजे इदी discussion और दूसरी चल रही है और इस दे उत्ते हुण क्योंकि ਜਿਹੜੇ ਹਾਇਰ ਅਫੀਸ਼ੀਅਲ ਗਏ ਇਹਦਾ ਮਤਲਬ ਕਿ ਵੀ ਅਸਿਸਟੈਂਟ ਸੈਕਟਰੀ ਆਫ ਸਟੇਟ ਫॉर ਸਾਊਥ ਐਂਡ ਸੈਂਟਰਲ ਏਸ਼ੀਆ ਡੋਨਲਡ ਲੂ ਦਿੱਲੀ 'ਚ ਸੀ, ਪੂਰਾ ਡੈਲੀਗੇਸ਼ਨ ਸੀ ਔਰ ਉਹਦੇ ਤੋਂ ਇਹ ਲੱਗਦਾ ਹੈ ਕਿ ਭਾਈ ਉਹਨਾਂ ਨੇ ਹਾਈ ਲੈਵਲ ਦੇ ਉੱਤੇ ਗੱਲ ਕੀਤੀ ਕਿ ਦੱਸੋ ਗੁਰਪਤਵੰਤ ਪੰਨੂ ਕੇਸ ਦੇ ਵਿੱਚ ਤੁਹਾਡੀ ਇਨਵੈਸਟੀਗੇਟਿਵ ਰਿਪੋਰਟ ਕੀ ਹੈ ਔਰ ਇਹ ਜਿਹੜੀ ਹੈ ਇਹਦੇ 'ਚ ਫਿਰ ਸਟੋਰੀ ਦੀ ਡੀਟੇਲ ਹੈ ਕਿ ਕਿਵੇਂ FBI ਨੇ ਔਰ ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਔਰ ਦੂਸਰਾ ਕਿਵੇਂ ਇੰਡਾਇਕਟਮੈਂਟ ਫਾਈਲ ਕੀਤੀ ਹੈ ਔਰ ਫਿਰ ਇਹ ਸਟੋਰੀ 'ਚ ਨਾ ਸਾਰੇ ਸੈਨੇਟਰਸ ਦੀਆਂ ਹੀਅਰਿੰਗਸ ਦਾ ਜ਼ਿਕਰ ਹੈ ਔਰ ਇਹ ਉਹਨਾਂ ਨੇ ਕਿਹਾ ਕਿ ਭਾਈ ਅਲਟੀਮੇਟਲੀ ਇਹ ਮਿਨਿਸਟਰੀ ਆਫ ਡਿਫੈਂਸ ਤੱਕ ਜਾਏਗਾ ਔਰ ਫੁੱਲ ਹਾਊਸ ਤੱਕ ਵੀ ਜਾ ਸਕਦਾ ਹੈ। ਸੋ ਹਾਲ ਦੀ ਘੜੀ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਸਟੈਪ ਹੈ ਸਿੱਖ ਐਂਗਲ ਤੋਂ ਕਿ ਵੀ ਅਮਰੀਕਾ ਨੇ ਸਿਰਫ ਜਿਹੜਾ ਹੈ ਉਹ ਜ਼ੁਬਾਨੀ ਕਲਾਮੀ ਹੀ ਗੱਲ ਨਹੀਂ ਰੱਖੀ, ਈਵਨ ਆਪਣਾ ਇਕਨੋਮਿਕਲ ਹਾਰਮ ਕਰਕੇ ਵੀ $3 ਬਿਲੀਅਨ ਦੀ ਡੀਲ ਨੂੰ ਸਟਾਲ ਕੀਤਾ। ਲੇਕਿਨ ਇਸ ਤੋਂ ਬਹੁਤ ਜ਼ਿਆਦਾ ਵੀ ਹੋਪਫੁਲ ਹੋਣ ਦੀ ਲੋੜ ਨਹੀਂ ਹੈ ਜੇ ਹਾਊਸ ਰਾਹੀਂ ਕਲੀਅਰ ਹੋ ਜਾਂਦਾ। ਅਸੀਂ ਸਗੋਂ ਇਹ ਸਮਝਦੇ ਹਾਂ ਕਿ ਵੀ ਹੁਣ ਉਹ ਵਕਤ ਆ ਰਿਹਾ ਹੈ ਵੀ ਸਾਡੀ ਮੰਗ ਇਹ ਹੋਣੀ ਚਾਹੀਦੀ ਹੈ ਕਿ ਭਾਰਤ ਦੇ ਉੱਤੇ ਆਰਥਿਕ ਪਾਬੰਦੀਆਂ ਲਾਈਆਂ ਜਾਣ, ਇਕਨੋਮਿਕਲ ਸੈਂਕਸ਼ਨਸ, ਔਰ ਜਿਹੜੇ
ਇਸ ਲਈ ਜ਼ਿੰਮੇਵਾਰ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਜ਼ਾਹਰ ਹੈ ਜਿਹੜੀ ਮਿਨਿਸਟਰੀ ਹੈ, ਜਿਵੇਂ ਅਜੀਤ ਡੋਵਲ ਹੈ ਉਹਨਾਂ ਦਾ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਦੂਸਰੇ ਨੇ, ਔਰ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਵਰਗੇ ਜਿਨ੍ਹਾਂ ਨੇ ਇਹ ਸਾਰਿਆਂ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿੰਨੇ ਆਫੀਸ਼ੀਅਲ ਇਹਨਾਂ ਦੇ ਇੰਟੈਲੀਜੈਂਸ ਏਜੰਸੀ ਉਹਨਾਂ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਏ, ਸੈਂਕਸ਼ਨਸ ਵੱਲ ਵਧਿਆ ਜਾਏ। ਲੇਕਿਨ ਇਹ ਇੱਕ ਬਹੁਤ ਪੋਜ਼ਿਟਿਵ ਡਿਵੈਲਪਮੈਂਟ ਹੈ ਔਰ ਜਿਸ ਨੂੰ ਇਹ ਕਹਿੰਦੇ ਨੇ ਕਿ ਵੀ ਇੱਕ ਹੁੰਦਾ ਹੈ ਕਿ ਵੀ ਤੁਸੀਂ ਗੱਲਾਂ ਬਾਤਾਂ ਤਾਂ ਕਰਦੇ ਹੋ ਤੇ ਕਰ ਕੁਛ ਨਹੀਂ ਰਹੇ, ਉਹਨੂੰ ਕਹਿੰਦੇ ਨੇ ਵਾਕ ਦਾ ਟਾਕ, ਕਿ ਜੋ ਤੁਸੀਂ ਕਿਹਾ ਹੈ ਉਹਨੂੰ ਵਾਕ ਦਾ ਟਾਕ। ਸੋ ਅਮਰੀਕਨਸ ਨੇ ਇਹ ਦੱਸਤਾ ਹੈ ਕਿ ਵੀ ਆਰ ਵਾਕਿੰਗ ਦਾ ਟਾਕ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਕਥਾਵਾਚਕ, ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਸੈਕਰਾਮੈਂਟੋ ਦੇ ਹਵਾਲੇ ਨਾਲ ਕਿ ਸੈਕਰਾਮੈਂਟੋ ਵਿਖੇ ਆਈ ਜਿਹੜੀ ਖਾਲਿਸਤਾਨੀ ਸੁਨਾਮੀ ਦੇ 24 ਘੰਟੇ ਦੇ ਵਿੱਚ ਸੈਕਰਾਮੈਂਟੋ ਦੇ
ਸੈਨ ਫਰਾਂਸਿਸਕੋ ਵਿਖੇ ਆਈ ਖਾਲਿਸਤਾਨੀ ਸੁਨਾਮੀ ਦੇ 24 ਘੰਟੇ ਦੇ ਵਿੱਚ ਸੈਕਰਾਮੈਂਟੋ ਦੇ ਗੁਰੂ ਘਰ ਵਿੱਚ ਹੋਏ ਪ੍ਰੋਪੇਨ ਟੈਂਕ ਧਮਾਕਿਆਂ ਨੂੰ ਭਾਵੇਂ ਕੁਝ ਹਲਕਿਆਂ ਵੱਲੋਂ ਮੈਜ ਹਾਦਸਾ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਗੰਭੀਰ ਹਲਕੇ ਇਸ ਨੂੰ ਭਾਰਤੀ ਸਟੇਟ ਨਾਲ ਜੋੜ ਕੇ ਦੇਖ ਰਹੇ ਨੇ। ਔਰ ਸੈਕਰਾਮੈਂਟੋ ਬੀ ਅਖਬਾਰ ਨੇ ਇੱਕ ਸਟੋਰੀ ਕੀਤੀ ਹੈ ਕਿ ਜਿਸ ਵਿੱਚ ਕੁਝ ਸਿੱਖਾਂ ਦਾ ਕਹਿਣਾ ਹੈ ਕਿ ਕੁਝ ਨਾ ਕੁਝ ਇਸ ਤੋਂ ਬਦਤਰ ਵੀ ਵਾਪਰ ਸਕਦਾ ਸੀ। ਯਾਦ ਰਹੇ 31 ਮਾਰਚ ਨੂੰ ਸੈਕਰਾਮੈਂਟੋ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਜਿਹੜੀਆਂ ਵੋਟਾਂ ਨੇ ਉਹ ਪੈਣੀਆਂ ਨੇ ਔਰ ਸਿੱਖਾਂ ਨੂੰ ਇਸ ਹਾਦਸੇ ਦੀ FBI ਵੱਲੋਂ ਇਨਕੁਆਇਰੀ ਦੀ ਮੰਗ ਕਰਨ ਦੀ ਲੋੜ ਹੈ। ਸੋ ਜਿਸ ਤਰ੍ਹਾਂ ਮੈਂ ਕਿਹਾ ਕਿ ਬਾਈ ਮਿਸਟੇਕ ਬੋਲਿਆ ਕਿ ਸਲਿਪ ਆਫ ਦਾ ਟੰਗ, ਬਟ ਮੈਂ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਕਿ ਸੈਨ ਫਰਾਂਸਿਸਕੋ ਵਿੱਚ ਸੁਨਾਮੀ ਆਈ ਹੈ ਖਾਲਿਸਤਾਨੀ ਵੋਟਾਂ ਦੀ, ਇਸੇ ਤਰ੍ਹਾਂ ਸੈਕਰਾਮੈਂਟੋ ਵਿੱਚ ਵੀ ਆਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਲੀਫੋਰਨੀਆ 'ਚ ਕਿਉਂਕਿ ਕੈਲੀਫੋਰਨੀਆ ਕਿਸੇ ਵੇਲੇ ਮੈਕਸੀਕੋ ਦਾ ਹਿੱਸਾ ਵੀ ਸੀ ਔਰ ਸੈਨ ਲਫ਼ਜ਼ ਵਾਲੇ ਬਹੁਤ ਸਾਰੇ ਸ਼ਹਿਰ ਨੇ ਸਪੈਨਿਸ਼ ਦੇ ਵਿੱਚ ਸੰਤ ਦੇ ਹਵਾਲੇ ਨਾਲ ਹੁੰਦਾ, ਇਸ ਲਈ ਤੁਹਾਨੂੰ ਬਹੁਤ ਸਾਰੇ ਉਹ ਕਨਫਿਊਜ਼ਨ ਹੋ ਜਾਂਦਾ। ਐਨੀਵੇ, ਦੇਖੋ, ਕੱਲ ਜਦੋਂ ਅਸੀਂ ਦੂਸਰਾ ਸੈਗਮੈਂਟ ਕੀਤਾ ਕਿ ਸੈਕਰਾਮੈਂਟੋ ਦਾ ਪ੍ਰਮੁੱਖ ਗੁਰਦੁਆਰਾ ਜਿਹੜਾ ਬਹੁਤ ਖੂਬਸੂਰਤ ਬਣਿਆ ਔਰ ਡਾਕਟਰ ਇਕਦਾਰ ਕਰਾਮਤ ਚੀਮਾ ਪਿਛਲੇ ਸਾਲ ਪਹਿਲਾ ਨਗਰ ਕੀਰਤਨ ਗੁਰਦੁਆਰੇ ਦੀ ਇਨੋਗ੍ਰੇਸ਼ਨ ਤੋਂ ਬਾਅਦ ਮਾਰਚ ਮਹੀਨੇ ਦੇ ਵਿੱਚ ਹੁੰਦਾ ਨਿਕਲਿਆ, ਹੁਣ ਵੀ ਮਾਰਚ ਦੇ ਵਿੱਚ ਹੋਣਾ। ਉਹ ਆਏ ਆਲ ਦਾ ਵੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਮੈਂ ਤਾਂ ਅਜੇ ਤੱਕ ਦਰਸ਼ਨ ਨਹੀਂ ਕਰ ਸਕਿਆ, ਕਿ ਦੁਨੀਆ 'ਚ ਕਹਿੰਦੇ ਮੈਂ ਜਿੱਥੇ ਵੀ ਬਾਹਰ ਗਿਆ ਜਿੰਨੇ ਗੁਰਦੁਆਰੇ ਮੈਂ ਦੇਖੇ ਨੇ ਸਭ ਤੋਂ ਖੂਬਸੂਰਤ ਔਰ ਬਹੁਤ ਅੱਛੇ ਢੰਗ ਦੇ ਨਾਲ ਉਹਦਾ ਆਰਕੀਟੈਕਟ ਔਰ ਇਹ ਉਹ ਔਰ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਕਿ ਮਾਰਚ ਮਹੀਨੇ 'ਚ ਜਦੋਂ ਸੀ ਤੇ ਗੈਂਗਸਟਰਸ ਦੀ ਫਾਈਟ ਦੇ ਨਾਂ ਥੱਲੇ ਨਗਰ ਕੀਰਤਨ 'ਚ ਖਰਲ ਪਿਆ ਸੀ, ਸ਼ੂਟਿੰਗ ਹੋਈ, ਇੱਕ ਜ਼ਖਮੀ ਹੋਇਆ ਔਰ ਬਾਅਦ 'ਚ ਉਹਦੀ ਡੈਥ ਹੋਈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਵੀ ਸਟਾਕਟਨ ਦੇ ਵਿੱਚ ਜਦੋਂ ਨਗਰ ਕੀਰਤਨ ਸੀ ਜਿਹੜਾ ਅਪ੍ਰੈਲ 'ਚ ਹੁੰਦਾ ਹੈ, 14 ਅਪ੍ਰੈਲ ਤੋਂ ਬਾਅਦ ਜਿਹੜਾ ਵੀ ਵੀਕਐਂਡ ਉਹਦੇ ਨੇੜੇ ਤੇੜੇ ਹੁੰਦਾ ਉਸ ਨੂੰ ਹੁੰਦਾ ਜੀ। ਉਸ ਤੋਂ ਪਹਿਲਾਂ ਮੇਨ ਖਬਰ ਸੀ ਕਿ ਵੀ ਆਲਮੋਸਟ ਹਫਤਾ ਪਹਿਲਾਂ ਉਹਨਾਂ ਨੇ FBI ਔਰ ਲੋਕਲ ਜਿਹੜੇ ਉਹਨਾਂ ਦੀਆਂ ਇਨਵੈਸਟੀਗੇਟਿਵ ਜਾਂ ਜੋ ਵੀ ਏਜੰਸੀਜ਼ ਨੇ ਉਹਨਾਂ ਨੇ 2 ਦਰਜਨ ਦੇ ਕਰੀਬ ਗੈਂਗਸਟਰ ਜਿਨ੍ਹਾਂ 'ਚ ਸੈਕਰਾਮੈਂਟੋ ਨਾਲ ਰਿਲੇਟਡ ਸੀ ਗੈਂਗਸਟਰ ਕਿ ਉੱਥੇ ਉਹਨਾਂ ਨੇ ਕੁਛ ਕਰਨਾ ਸੀ। ਔਰ ਇਹ ਖਬਰ ਕਿ ਕਿਵੇਂ ਬਿਸ਼ਨੋਈ ਗੈਂਗ ਔਰ ਇੰਡੀਅਨ ਐਮਬੈਸੀਆਂ ਔਰ ਈਵਨ ਸਟਾਕਟਨ ਦੇ ਗੁਰਦੁਆਰੇ 'ਚ ਕਿਵੇਂ ਇੰਡੀਅਨ ਐਮਬੈਸੀ ਦੇ ਜਿਹੜਾ ਰਾ ਆਫੀਸ਼ੀਅਲ ਦੀਆਂ ਫੇਰੀਆਂ ਜਿਹੜਾ ਬਾਅਦ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਪਲਾਟ ਤੋਂ ਬਾਅਦ ਇੱਕਦਮ ਇੱਥੋਂ ਕੱਢਤਾ ਜਾਂਦਾ, ਮਲਕ ਕੇ ਕੀ ਉਹਦਾ ਲਾਸਟ ਨੇਮ ਸੀ। ਇਹ ਸਾਰੇ ਵਾਕਿਆਤ ਦੱਸ ਰਹੇ ਨੇ ਕਿ ਭਾਈ ਉਸ ਖਿੱਤੇ ਦੇ ਵਿੱਚ ਕਿਸ ਲੈਵਲ ਦੀ ਇੰਟਰਫੇਰੈਂਸ ਰਹੀ ਹੈ। ਔਰ ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਵੀ ਸੈਨ ਫਰਾਂਸਿਸਕੋ ਦੇ ਵਿੱਚ 28 ਜਨਵਰੀ ਦਾ ਜਿਹੜਾ ਸੁਨਾਮੀ ਹੈ ਖਾਲਿਸਤਾਨੀ ਸੁਨਾਮੀ, ਜਿਸ ਨੂੰ ਜ਼ਾਹਰ ਹੈ ਕਿ ਵੀ ਈਵਨ ਲੋਕਲ ਸੈਨ ਫਰਾਂਸਿਸਕੋ ਕ੍ਰੋਨਿਕਲ ਜਾਂ ਐਗਜ਼ਾਮੀਨਰ ਜਾਂ ਦੂਸਰੀਆਂ ਅਖਬਾਰਾਂ ਤਾਂ ਕਵਰ ਕਰਦੀਆਂ ਹੀ ਰਹੀਆਂ ਨੇ, ਲੇਕਿਨ ਸੈਕਰਾਮੈਂਟੋ ਬੀ ਜਾਂ ਸੈਕਰਾਮੈਂਟੋ ਸਟੈਂਡਰਡ ਇਹਨਾਂ ਦੀ ਲਗਾਤਾਰ ਕਵਰੇਜ ਔਰ ਆਬਜੈਕਟਿਵ ਕਵਰੇਜ, ਜਦੋਂ ਅਸੀਂ ਕਹਿੰਦੇ ਜੀ ਫੇਵਰੇਬਲ ਹੈ, ਅਸੀਂ ਇਹ ਨਹੀਂ ਹੈ ਕਿ ਬਈ ਅਸੀਂ ਉਹਨਾਂ ਦੇ ਕੋਈ ਉਹਨਾਂ ਤੋਂ ਕਰਵਾਉਂਦੇ ਆ ਫੇਵਰੇਬਲ, ਜਦੋਂ ਵੀ ਕੋਈ ਆਬਜੈਕਟਿਵ ਰਿਪੋਰਟਿੰਗ ਕਰੇਗਾ ਉਹ ਫੇਵਰੇਬਲ ਹੀ ਹੋਏਗੀ, ਉਹ ਸਾਡੀ ਫੇਵਰ 'ਚ ਹੀ ਜਾਂਦੀ। ਔਰ ਮੈਂ ਸ਼ਾਇਦ ਅੱਗੇ ਵੀ ਕੰਟੈਕਟ 'ਚ ਗੱਲ ਕੀਤੀ ਸੀ ਕਿ ਡਾਕਟਰ ਸਿੰਥੀਆ ਕੈਪਲੇ ਜਦੋਂ ਇੰਟਰਸਟਿਡ ਹੋਏ ਸਿੱਖਾਂ ਦੇ ਇਸ਼ੂ 'ਚ 1993-94 ਦੀ ਗੱਲ ਹੈ, ਔਰ ਮੈਂ ਉਹਨਾਂ ਨੂੰ ਅਸਿਸਟ ਕਰਨਾ ਸ਼ੁਰੂ ਕੀਤਾ ਔਰ ਵਾਈਟ ਟਰੈਵਲਸ ਔਰ ਉਹਦੇ ਤੇ ਹੀ ਬੇਸਡ ਉਹਨਾਂ ਦੀ ਕਿਤਾਬ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਡਾਇਲੌਗਸ ਵਿਦ ਸਿੱਖ ਮਿਲੀਟੈਂਟਸ ਜਿਹੜੀ ਐਮਾਜ਼ੋਨ ਤੇ ਹੁਣ ਵੀ ਦੇਖੀ ਜਾ ਸਕਦੀ ਹੈ, ਉਹ ਆਈ ਸਾਹਮਣੇ। ਤੇ ਉਦੋਂ ਉਹਨੇ ਬੀਬੀ ਨੇ ਕਿਉਂਕਿ ਐਕੈਡਮਿਸ਼ੀਅਨ ਸੀ ਔਰ ਉਹਨਾਂ ਨੇ ਦੇਖਿਆ ਕਿ ਵੀ ਮੈਂ ਜਿਵੇਂ ਬਹੁਤ ਭਰੋਸਾ ਕਰਦਾ, ਉਹਨਾਂ ਨੇ ਕਿਹਾ ਜੀ ਤੁਹਾਨੂੰ ਕਿਵੇਂ ਲੱਗਦਾ ਕਿ ਵੀ ਜੋ ਵੀ ਮੈਂ ਲਿਖਾਂਗੀ ਉਹ ਤੁਹਾਡੀ ਮੂਵਮੈਂਟ ਦੇ ਜਾਂ ਸਿੱਖਾਂ ਦੇ ਹੱਕ 'ਚ ਜਾਏਗਾ? ਮੈਂ ਕਿਹਾ ਜੀ ਮੈਨੂੰ ਲੱਗਦਾ ਵੀ ਤੁਸੀਂ ਇੱਕ ਓਨੈਸਟ ਐਕੈਡਮਿਸ਼ੀਅਨ ਵਾਂਗ ਇੱਕ ਹੋ ਔਰ ਜਿਹੜਾ ਵੀ ਬੰਦਾ ਇਮਾਨਦਾਰੀ ਦੇ ਨਾਲ ਸਿੱਖ ਇਸ਼ੂ ਨੂੰ ਜੋ ਸਾਡੀ ਸਥਿਤੀ ਹੈ ਉਸ ਨੂੰ ਸਮਝੇਗਾ, ਐਨਾਲਾਈਜ਼ ਕਰੇਗਾ ਔਰ ਈਵਨ ਸਕਰੂਟੀਨਾਈਜ਼ ਕਰੇਗਾ। ਮੈਂ ਕਿਹਾ ਜੀ ਆਵਰ ਕੇਸ ਕੈਨ ਸਟੈਂਡ ਦਾ ਸਕਰੂਟਨੀ ਆਫ ਐਨੀ ਕੋਰਟ ਇਨ ਦਾ ਵਰਲਡ।
ਅਸੀਂ ਸੱਚ ਹੱਕ ਤੇ ਮਬਨੀ ਸਾਡਾ ਕੇਸ ਉਹ ਸਾਡੀ ਫੇਵਰ 'ਚ ਹੀ ਜਾਏਗਾ। ਔਰ ਉਵੇਂ ਹੀ ਹੋਇਆ ਇਮਾਨਦਾਰੀ ਦਾ ਸੋ ਇਵੇਂ ਹੀ ਜਦੋਂ ਜਿਹੜੇ ਰਿਪੋਰਟਰ ਕਿਸੇ ਬਾਇਸ ਤੋਂ ਬਿਨਾਂ ਆ ਕੇ ਦੇਖਦੇ ਨੇ ਸਿੱਖਾਂ ਨੂੰ ਸਮਝਦੇ ਨੇ। ਔਰ ਕਿਉਂਕਿ ਇਹ ਸੈਕਰਾਮੈਂਟੋ ਹੋਏ ਸੈਨ ਫਰਾਂਸਿਸਕੋ ਹੋਏ ਸਿੱਖ ਤਾਂ ਉੱਥੇ 125 ਸਾਲ ਤੋਂ ਆਏ ਹੋਏ ਨੇ ਔਰ ਉਹ ਗੁਰਦੁਆਰਿਆਂ ਦੀ ਜਿਹੜੀ ਹੈ ਪ੍ਰਾਹੁਣਚਾਰੀ ਜੇ ਉਹਨਾਂ ਨੂੰ ਕਹਿਣਾ ਹੋਏ ਲੰਗਰ ਔਰ ਦੂਸਰੇ ਕਾਨਸੈਪਟ ਤੋਂ ਜਿਹਨਾਂ ਨੂੰ ਭੁਲੇਖਾ ਸੀ COVID-19 ਦੇ ਚੱਲਦਿਆਂ ਉਹਨਾਂ ਨੇ ਦੇਖ ਲਿਆ। ਸੋ ਉਹਨਾਂ ਦੀ ਰਿਪੋਰਟਿੰਗ ਜਿਹੜੀ ਹੈ ਉਹਦੇ ਚ ਬਾਇਸ ਨਹੀਂ ਹੁੰਦਾ ਔਰ ਉਹ ਇਹ ਦੇਖਦੇ ਨੇ ਕਿ ਵੀ ਇਹ ਸਾਰਾ ਪਾਰਟ ਚੱਲ ਕੀ ਰਿਹਾ ਔਰ ਕਿਉਂ ਇਹ ਨਹੀਂ ਹੈ ਵੀ ਇੰਡੀਆ ਨੇ ਉੱਥੇ ਇਨਵੈਸਟ ਨਹੀਂ ਕੀਤਾ ਹੋਇਆ। ਇੰਡੀਆ ਨੇ ਪ੍ਰੋ ਇੰਡੀਆ ਇਮੇਜ ਬਣਾਉਣ ਦੇ ਲਈ ਕਿੰਨਾ ਕੁਝ ਜਦੋਂ ਈਵਨ ਫਰੈਜ਼ਨੋ ਬੈਲਟ ਦੇ ਵਿੱਚ ਸਰ ਜਸਵੰਤ ਸਿੰਘ ਖਾਲੜਾ ਦੇ ਨਾਂ ਥੱਲੇ ਪਾਰਕ ਬਣਾਉਣ ਦੀ ਗੱਲ ਜਾਂ ਦੂਸਰਾ ਤੇ ਤੁਸੀਂ ਦੇਖੋ ਕਿ ਵੀ ਕਿਸ ਲੈਵਲ ਦੇ ਉੱਤੇ ਇਹਨਾਂ ਦੀ ਇੰਟਰਫੀਅਰੈਂਸ ਰਹੀ ਹੈ। ਜਦੋਂ ਈਵਨ ਨਵੰਬਰ 84 ਦੀ ਸਿੱਖ ਨਸਲਕੁਸ਼ੀ ਜਾਂ ਦੂਸਰੇ ਲਈ ਫਰੈਜ਼ਨੋ ਔਰ ਉਸ ਬੈਲਟ ਦੀਆਂ ਜਿਹੜੀਆਂ ਕੌਂਸਲਸ ਨੇ ਕੁਝ ਐਕਟ ਕਰਨਾ ਚਾਹਿਆ ਤੇ ਇੰਡੀਅਨ ਕੌਂਸੂਲੇਟ ਸਿੱਧਾ ਜਾ ਕੇ ਉਹਨਾਂ ਦੇ ਉੱਥੇ ਇੰਟਰਫੇਅਰ ਕਰ ਰਿਹਾ ਸੀ। ਸੋ ਉਹਨਾਂ ਦੀ ਪ੍ਰੈਜ਼ੈਂਸ ਹੈ ਲੇਕਿਨ ਇਸ ਸਭ ਦੇ ਬਾਵਜੂਦ ਅਲਟੀਮੇਟਲੀ ਜਿੱਥੇ ਥੋੜੀ ਬਹੁਤ ਐਕਟੀਵਿਟੀ ਹੁੰਦੀ ਹੈ ਔਰ ਆਬਜੈਕਟਿਵਿਟੀ ਉਹਦੇ ਨਾਲ ਹੁੰਦੀ ਹੈ ਮੀਡੀਆ ਦੀ ਉਹਦੇ ਚੋਂ ਸੱਚ ਬਾਹਰ ਆਉਂਦਾ ਹੈ। ਅੱਛਾ ਹੁਣ ਇਹ ਵਿਦਨ 24 ਆਵਰਸ ਕਿਉਂਕਿ 28 ਜਨਵਰੀ ਨੂੰ ਵੋਟਾਂ ਪੈਂਦੀਆਂ ਨੇ 29 ਤਰੀਕ 3:30 ਵਜੇ ਉਹ ਸਭ ਤੋਂ ਖੂਬਸੂਰਤ ਉਸ ਬੈਲਟ ਦੇ ਜਾਂ ਦੁਨੀਆ ਦੇ ਖੂਬਸੂਰਤ ਗੁਰਦੁਆਰਿਆਂ ਚੋਂ ਜਿੱਥੇ ਆਲਰੇਡੀ ਗੈਂਗਸਟਰਸ ਨੇ ਐਕਟੀਵਿਟੀ ਕੀਤੀ ਹੋਈ ਹੈ ਔਰ ਜਿੱਥੇ 31 ਮਾਰਚ ਦੀਆਂ ਵੋਟਾਂ ਪੈਣੀਆਂ ਨੇ ਉਸ 'ਚ ਜੀ ਪ੍ਰੋਪੇਨ ਟੈਂਕਸ ਗੁਰਦੁਆਰਾ ਸਾਹਿਬ। ਔਰ ਮੈਨੂੰ ਹੈਰਾਨੀ ਹੈ ਵੀ ਪਹਿਲੇ ਦਿਨਾਂ 'ਚ ਇਸ ਖਬਰ ਨੂੰ ਵੀ ਲਕਾਉਣ ਦੀ ਪਹਿਲਾਂ ਤਾਂ ਇਹ ਦੱਸਿਆ ਗਿਆ ਜੀ ਗੁਰਦੁਆਰੇ 'ਚ ਨਹੀਂ ਕੁਝ ਵੀ ਹੋਇਆ ਇਹ ਨਾਲ ਲੱਗਦੀ ਕਿਸੇ ਬਿਲਡਿੰਗ 'ਚ ਹੋਇਆ ਲੇਕਿਨ ਹੁਣ ਜਦੋਂ ਹਕੀਕਤ ਸਾਹਮਣੇ ਆਉਂਦੀ ਹੈ ਕਿ ਭਾਈ ਅਜੇ ਪਿਛਲੇ ਐਤਵਾਰ ਤਾਂ 200 ਬੱਚਿਆਂ ਦੀ ਪੰਜਾਬੀ ਕਲਾਸ ਉਸ ਬਿਲਡਿੰਗ 'ਚ ਲੱਗਦੀ ਹੈ ਦੇਖੋ ਲੰਗਰ ਉੱਥੇ ਹੁੰਦਾ ਉਸ ਦਾ ਪਾਰਟ ਹੈ ਤਾਂ ਹੀ ਪ੍ਰੋਪੇਨ ਪਹਿਲਾਂ 3 ਸਿਲੰਡਰ ਕਹਿੰਦੇ ਹੁਣ 6 ਆ ਗਏ ਨੇ। ਇਸ ਦਾ ਮਤਲਬ ਹੈ ਕਿ ਕੁਛ ਨਾ ਕੁਛ ਐਸਾ ਫਿਸ਼ੀ ਹੈ ਜਿਸ ਨੂੰ ਕਿਤੇ ਨਾ ਕਿਤੇ ਲੁਕਾਉਣ ਦੀ ਵੀ ਕੋਸ਼ਿਸ਼ ਹੈ ਏਜੰਸੀਆਂ ਵੱਲੋਂ ਜਾਂ ਦੂਜਾ ਕਿਉਂਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ ਕਿਉਂਕਿ ਜੋ ਕਹੇ ਜੀ ਨਹੀਂ ਨਾਰਮਲ ਐਕਸੀਡੈਂਟ ਉਹ ਲੀਕ ਹੋ ਸਕਦਾ ਸ਼ਾਰਟ ਸਬੂਤ ਜਦੋਂ ਤੱਕ ਤੁਹਾਡੀ ਇਨਵੈਸਟੀਗੇਸ਼ਨ ਕਿਸੇ ਸਿੱਟੇ ਤੇ ਨਹੀਂ ਪਹੁੰਚਦੀ ਤੁਸੀਂ ਕਿਵੇਂ ਗ੍ਰੀਨ ਸਿਗਨਲ ਦੇ ਦਿੱਤਾ ਗਿਆ ਜੀ ਨਹੀਂ ਸਭ ਨਾਰਮਲ ਹੈ ਜਦੋਂ ਕਿ ਜਿੰਨੀ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਉਧਰ ਨੂੰ ਪੁਆਇੰਟ ਆਊਟ ਕਰਦੀ ਹੈ। ਔਰ ਅਸੀਂ ਇਸ ਦੇ ਉੱਤੇ ਗੱਲ ਸੈਗਮੈਂਟ ਕੀਤਾ ਜਿਹਨੂੰ ਜਿਹੜੇ ਵਾਚਫੁਲ ਹਲਕੇ ਨੇ ਉਹਨਾਂ ਨੇ ਕਿਹਾ ਜੀ ਤੁਸੀਂ ਉਸ ਨੈਰੇਟਿਵ ਨੂੰ ਭੰਨਿਆ ਜਿਹੜੇ ਆਪਣਿਆਂ ਨੇ ਖੜਾ ਕਰਤਾ ਸੀ ਜੀ ਨਹੀਂ ਇਹ ਨਾਰਮਲ ਹਾਦਸਾ ਹੈ। ਮੈਂ ਕਿਹਾ ਤੁਸੀਂ ਕੈਨੇਡਾ 'ਚ ਦੇਖੋ ਫਰਮ ਐਬਸਫੋਰਡ ਟੂ ਬਰੈਂਪਟਨ ਜਿਹੜੀਆਂ 100 ਤੋਂ ਜ਼ਿਆਦਾ ਘਟਨਾਵਾਂ ਪੁਲਿਸ ਨੇ ਜਿਹੜੀਆਂ ਫਰੌਤੀ ਦੀਆਂ ਔਰ ਗੈਂਗਸ ਇੰਡੀਅਨ ਗੈਂਗਸ ਦੇ ਨਾਲ ਰਿਲੇਟਡ ਲਾਰੈਂਸ ਬਿਸ਼ਨੋਈ ਉਹਦੇ ਨਾਲ ਜੁੜੀਆਂ ਉਹਦੇ ਚੋਂ 30 ਤੋਂ ਜ਼ਿਆਦਾ ਘਟਨਾਵਾਂ ਅਰਸਨ ਦੀਆਂ ਨੇ। ਹੁਣ ਅਰਸਨ ਕੀ ਅਗਜ਼ਨ ਹੀ ਅਰਸਨ ਨੂੰ ਤੁਸੀਂ ਡਿਕਸ਼ਨਰੀ 'ਚ ਜਾ ਕੇ ਦੇਖੋਗੇ ਜਿੱਥੇ ਕਿਸੇ ਮਕਸਦ ਤਹਿਤ ਅੱਗ ਲਾਈ ਗਈ ਜਿਹੜਾ ਸਾਬੋਤਾਜ ਹੈ। ਸੋ ਜੇ ਆਲਰੇਡੀ ਪਤਾ ਹੈ ਵੀ ਉੱਥੇ ਲੰਗਰ ਦਾ ਸਿਲੰਡਰ ਵੀ ਪਏ ਨੇ ਦੂਜੇ ਵੀ ਨੇ ਕਿਸੇ ਦੇ ਲਈ ਫਾਇਰ ਸੈੱਟ ਕਰਨਾ ਕਿੰਨਾ ਔਖਾ ਹੈ ਔਰ ਜੇ ਇਸ ਲੈਵਲ ਦੇ 6 ਸਿਲੰਡਰ ਜਿਹੜੇ 60 ਫੁੱਟ ਉਛਲੇ ਟਾਈਮਿੰਗ ਉਹਦੀ ਇਸ ਕਿਸਮ ਦੀ ਇਸ ਲਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜੇ ਕੋਈ ਸਾਹਮਣੇ ਦੀ ਗੈਦਰਿੰਗ ਜਾਂ ਫਿਰ ਤਾਂ ਪਤਾ ਲੱਗ ਜਾਣਾ ਸੀ ਕੌਣ ਆਇਆ। ਸੋ ਉਹਨਾਂ ਨੇ ਫੀਅਰ ਵੀ ਪੈਦਾ ਕਰਤਾ ਉਸ ਹਾਦਸੇ ਨੂੰ ਰੋਕਣ ਦੇ ਲਈ ਜਿਹੜਾ ਉਹ ਕੀ ਕੋਈ ਕਰ ਸਕਦਾ ਸੀ ਅਦਰ ਦੈਨ ਕਿ ਜੀ ਉੱਥੇ ਕੋਈ 24 ਆਵਰ ਗਾਰਡ ਹੈ ਕੋਈ ਦੂਸਰਾ ਹੈ ਕਿ ਜੀ ਕੈਮਰਿਆਂ 'ਚ ਅਜੇ ਪਤਾ ਨਹੀਂ ਹੈ ਕੀ ਆਇਆ ਕੀ ਨਹੀਂ ਆਇਆ। ਸੋ ਇਸ ਸਭ ਦੇ ਚੱਲਦੇ ਆ ਮੈਂ ਸਮਝਦਾ ਵੀ ਜਿੱਥੇ ਸਾਡੇ ਲੋਕਾਂ ਦਾ ਇੱਕ ਵੱਡਾ ਤਬਕਾ ਉਹਨੂੰ ਸਿਰਫ ਇੱਕ ਮਹਿਜ਼ ਹਾਦਸਾ ਦੱਸ ਕੇ ਇਸ ਚੋਂ ਬਚਣਾ ਚਾਹੁੰਦਾ ਸੀ ਹੋ ਸਕਦਾ ਹੈ ਗੁਰਦੁਆਰਾ ਪ੍ਰਬੰਧਕਾਂ ਦਾ ਵੀ ਹੁੰਦਾ ਉਹ ਕਿਸੇ ਕੰਟਰੋਵਰਸੀ 'ਚ ਨਹੀਂ ਜਾਣਾ ਚਾਹੁੰਦੇ ਉਹਨਾਂ ਨੂੰ ਵੀ ਹੁੰਦਾ ਵੀ ਫੀਅਰ ਫੈਕਟਰ ਨਾ ਹੋਏ ਡਰ ਨਾ ਹੋਏ। ਪਰ ਮੈਂ ਸਮਝਦਾ ਕਿ ਜਦੋਂ ਸਾਡੀ ਟੱਕਰ ਇੱਕ ਸਟੇਟ ਦੇ ਨਾਲ ਫੁੱਲ ਫਲੈਜ ਦੁਸ਼ਮਣੀ ਵਾਲੀ ਹੈ ਔਰ ਉਹ ਟੋਟਲ ਵਾਰ ਉਹਨਾਂ ਨੇ ਵਿੱਢੀ ਹੋਈ ਹੈ ਔਰ ਸਾਰੇ ਹੀ ਪੁਆਇੰਟ ਆਊਟ ਕਰਦੇ ਨੇ ਕਿ ਭਾਈ ਇਹ ਅਰਸਨ ਵੀ ਹੋ ਸਕਦੀ ਹੈ ਅਗਜ਼ਨੀ ਵੀ ਹੋ ਸਕਦੀ ਹੈ ਮਹਿਜ਼ ਹਾਦਸਾ ਨਹੀਂ ਹੋ ਸਕਦਾ। ਤੇ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਹੁਣ ਆਲਰੇਡੀ ਇਹ ਥੋੜਾ ਬਹੁਤ ਹੋਇਆ ਮੰਗ ਇਹ ਹੋਣੀ ਚਾਹੀਦੀ ਹੈ ਕਿ ਭਾਈ ਇਹ ਫੈਡਰਲ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਨੂੰ ਇਹਦੀ ਪੜਤਾਲ ਦਿੱਤੀ ਜਾਏ ਕਿਉਂਕਿ ਲੋਕਲ ਲੈਵਲ ਤੇ ਇਨ ਸਪਾਈਟ ਆਫ ਕਿ ਉਹਨਾਂ ਦੀ ਏਜੰਸੀ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਅੱਗ ਬੁਝਾਉਣ ਔਰ ਦੂਜੇ ਤੀਜੇ ਵਾਲਾ ਮਹਿਕਮਾ ਸਾਰਾ ਇਨਵੋਲਵ ਹੈ ਔਰ ਅਸੀਂ ਕੋਈ
ਉਹਨਾਂ ਦੀ ਐਬਿਲਿਟੀ ਤੇ ਸ਼ੱਕ ਨਹੀਂ ਕਰਦੇ, ਲੇਕਿਨ ਜਿਸ ਲੈਵਲ ਦਾ ਔਰ ਜਿਸ ਕਿਸਮ ਦੇ ਸਰਕਮਸਟੈਂਸਸ ਨੇ ਇਸ ਦੀ FBI ਇਨਕੁਆਇਰੀ ਮਾਰਕ ਹੋਣੀ ਚਾਹੀਦੀ। ਔਰ ਜਿਹੜਾ ਸੈਕਰਾਮੈਂਟੋ ਬੀ ਦਾ ਰਿਪੋਰਟਰ ਜੋ ਰੂਬਨ ਜਿਹਨੇ ਸਟੋਰੀ ਕੀਤੀ, ਉਹਨੇ ਟਾਈਟਲ ਦੇ ਵਿੱਚ ਇਹ ਦਿੱਤਾ ਹੈ, ਟੈਂਸ਼ਨ ਵਿਦ ਇੰਡੀਆ had some Sacramento 6 fearing the worst after temple explosion। ਇਹ ਨਹੀਂ ਹੈ ਕਿ ਜੀ worst ਹੋ ਸਕਦਾ ਸੀ, worst ਹੋ ਸਕਦਾ ਹੈ ਕਿ ਵੀ ਇਹ ਜਿਹੜਾ ਐਕਸਪਲੋਜਨ ਹੋਇਆ ਹੈ ਇਸ ਤੋਂ ਬਾਅਦ ਇਸ ਤੋਂ ਵੀ worst ਹੋ ਸਕਦਾ ਹੈ। ਔਰ ਇਹਦੇ ਨਾਲ ਹੀ ਸੈਕਰਾਮੈਂਟੋ ਬੀ ਦੀ ਸਟੋਰੀ ਤੋਂ ਪਹਿਲਾਂ ਮੈਂ ਇੱਕ ਜਿਹੜੀ ਫ੍ਰੈਜ਼ਨੋ ਦੇ ਹਵਾ, ਕਿਉਂਕਿ ਇਹ ਸਾਰੀ ਸੈਂਟਰਲ ਵੈਲੀ ਜਿਹੜੀ ਹੈ ਉਹਦੇ ਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵੋਟਿੰਗ ਦੇ ਲਈ ਆਈਆਂ, ਬਹੁਤ ਵੱਡੀ ਗਿਣਤੀ, ਸਾਊਦਰਨ ਕੈਲੀਫੋਰਨੀਆ ਤੋਂ ਲੈ ਕੇ ਸੈਂਟਰਲ ਵੈਲੀ ਬੇ ਏਰੀਏ ਤੋਂ ਤਾਂ ਹੈ ਹੀ ਸੀ। ਔਰ ਇਹ ਈਵਨ ਇਹਨਾਂ ਦੀ ਐਲਿਸਾ ਸੈਲਵੀਡਾਰ ਦੀ ਇੱਕ ਸਟੋਰੀ ਜਿਹੜੀ ਹੈ, ਖਾਲਿਸਤਾਨ ਮੂਵਮੈਂਟ ਟੇਕਸ ਓਵਰ ਸੈਨ ਫ੍ਰਾਂਸਿਸਕੋ, ਇਹ ਹੈਡਲਾਈਨ ਲਾਈ ਹੋਈ ਹੈ ਉਸ ਸਟੋਰੀ ਦੀ ਕਿ ਖਾਲਿਸਤਾਨ ਵਾਲਿਆਂ ਨੇ ਸੈਨ ਫ੍ਰਾਂਸਿਸਕੋ ਤੇ ਕਬਜ਼ਾ ਮਤਲਬ ਇਹ ਹੈ ਵਿਚਾਰ ਫੇਰੇ। ਔਰ ਫਿਰ ਇਹ ਹੈ, ਫ੍ਰੈਜ਼ਨੋ ਰੈਜ਼ੀਡੈਂਟਸ ਟਰੈਵਲ ਟੂ ਸੈਨ ਫ੍ਰਾਂਸਿਸਕੋ to vote for Punjab to be their own nation। कि वो आए और उन्होंने कहा कि thousands of people packed San Francisco on January 28th for referendum vote in an effort to make Punjab its own nation called Khalistan। Thousands की पैक करता उन्होंने। The movement brought thousands of people from the Central Valley to make the trek together to San Francisco early Sunday morning। और फिर उन्होंने कोट किया कमिटी ऑर्गेनाइजर और दूसरिਆਂ ਨੂੰ कि भाई किवें ਅਸੀਂ ਕੰਟਰੀਬਿਊਟ ਕੀਤਾ ਹੋਇਆ ਇਸ ਮੁਲਕ ਦੇ ਲਈ। ਔਰ ਇਹਨਾਂ ਨੇ ਠੀਕ ਫਿਗਰ ਦਿੱਤੀ ਕਿ ਬਈ 1 ਮਿਲੀਅਨ ਸਿੱਖ ਅਮਰੀਕਾ 'ਚ ਰਹਿੰਦੇ ਨੇ, ਉਹਦਾ 1 ਕੁਆਟਰ ਵੀ ਆਲਮੋਸਟ 2.5 ਲੱਖ ਇਸ ਖਿੱਤੇ ਦੇ ਵਿੱਚ ਨੇ। ਔਰ ਇਹ ਜਿਹੜਾ ਵੋਟਿੰਗ ਹੈ ਇਹ ਸੈਨ ਫ੍ਰਾਂਸਿਸਕੋ ਤੋਂ ਪਹਿਲਾਂ ਲੰਡਨ, ਜਨੀਵਾ, ਰੋਮ, ਟੋਰਾਂਟੋ, ਵੈਨਕੂਵਰ 'ਚ ਹੋਈ। ਹੁਣ ਸੈਕਰਾਮੈਂਟੋ ਬੀ ਦੀ ਜਿਹੜੀ ਜੋ ਰੋਬਿਨ ਦੀ, ਕਿਉਂਕਿ ਇਹ ਇੱਕ ਬੜੀ ਪ੍ਰੈਸਟੀਜੀਅਸ ਪਬਲੀਕੇਸ਼ਨ ਹੈ, ਉਹਨੇ ਟਾਈਟਲ ਦੇ ਵਿੱਚ ਇਹ ਦੇ ਦਿੱਤਾ ਹੈ ਕਿ ਵੀ ਸਿੱਖ ਫੀਅਰ ਕਰਦੇ ਨੇ ਕਿ ਇਸ ਤੋਂ ਵੀ ਵਰਸਟ ਹੋ ਸਕਦਾ ਹੈ। ਸੋ ਦੈਟ ਇਜ਼ ਆਲ ਦਾ ਮੋਰ ਰੀਜ਼ਨ ਕਿ ਜਿਹੜਾ ਐਮਫੈਸਿਸ ਹੈ ਉਹ FBI ਇਨਕੁਆਇਰੀ ਦੇ ਉੱਤੇ ਹੋਣਾ ਚਾਹੀਦਾ। ਔਰ ਇਸ ਨੇ ਜਿਹੜਾ ਈਵਨ ਕਿਉਂਕਿ ਇਸ ਬੈਲਟ ਦੇ ਵਿੱਚ ਹੀ ਸੀ ਜਿਨ੍ਹਾਂ ਨੂੰ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀਆਂ ਧਮਕੀਆਂ ਜਿਹਦੇ ਜਿਹੜੀ ਸਾਨੂੰ ਵੀ ਆਈ ਔਰ ਦੂਸਰੇ ਵੀ ਜਿਨ੍ਹਾਂ ਨੂੰ FBI ਨੇ ਵਾਰਨ ਕੀਤਾ, ਉਹਨਾਂ ਦੇ ਵਿੱਚ ਬੌਬੀ ਸਿੰਘ ਇੱਕ ਪ੍ਰੋਮੀਨੈਂਟ ਨਾਂ ਹੈ, SFJ ਨਾਲ ਰਿਲੇਟਡ ਨੇ। ਔਰ ਉਹਨਾਂ ਨੇ ਉਹਦੇ ਤੋਂ ਹੀ ਗੱਲ ਸ਼ੁਰੂ ਕੀਤੀ ਹੈ ਕਿ ਭਾਈ ਉਹ ਜਿਹੜੇ ਨੇ ਜਦੋਂ ਉਹਨਾਂ ਨੇ ਦੇਖਿਆ ਵੀ ਧੂੰਆਂ ਨਿਕਲ ਰਿਹਾ ਔਰ ਧਮਾਕੇ ਦੀ ਆਵਾਜ਼ ਹੈ ਔਰ ਉਹ ਉੱਥੋਂ ਨਿਕਲੇ, ਯੂ ਟਰਨ ਕੀਤਾ, ਗੁਰਦੁਆਰਾ ਸਾਹਿਬ ਜਿਹੜਾ ਸੈਕਰਾਮੈਂਟੋ ਸਿੱਖ ਸੁਸਾਇਟੀ ਆਏ। ਇਹ ਸੈਕਰਾਮੈਂਟੋ ਰੀਜਨ ਦੇ ਵਿੱਚ 9 ਗੁਰਦੁਆਰੇ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਔਰ ਇਹ ਆਲਮੋਸਟ 2000 ਤੋਂ ਜ਼ਿਆਦਾ ਸਿੱਖ ਹਰ ਹਫਤੇ ਇਸ ਗੁਰਦੁਆਰੇ 'ਚ ਆਉਂਦੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ 1 ਸਾਲ ਪਹਿਲਾਂ ਤੱਕ ਦਾ ਬਿਲਡਿੰਗ ਜਿਹੜੀ ਕਿ ਹੁਣ ਧਮਾਕੇ ਨਾਲ ਉੱਡ ਵੀ ਗਈ, ਛੱਤੋਂ ਦੀ ਕਾਲੀ ਹੋ ਗਈ ਹੈ। ਔਰ ਦੂਜਾ ਇਹ ਅਜੇ 1 ਸਾਲ ਪਹਿਲਾਂ ਤੱਕ ਜਿਹੜੀ ਹੈ ਇਹ ਡੇਲੀ ਇੱਥੇ ਲੰਗਰ ਇੱਥੇ ਤਿਆਰ ਹੁੰਦਾ ਸੀ। ਔਰ ਹੁਣ ਵੀ ਈਵਨ ਪਿਛਲੇ ਹਫਤੇ ਵੀ 200 ਤੋਂ ਜ਼ਿਆਦਾ ਬੱਚੇ ਔਨ ਵੀਕਐਂਡਸ ਐਜ਼ ਰੀਸੈਂਟਲੀ ਐਜ਼ ਲਾਸਟ ਸੰਡੇ as many as 200 children attended Sikh education classes there। Thank God no one was hurt। ਹੁਣ ਇਹ ਖਬਰ ਪਹਿਲਾਂ ਬਿਲਕੁਲ ਲੁਕਾਈ ਹੋਈ ਸੀ ਕਿ ਵੀ ਉੱਥੇ ਰੈਗੂਲਰ ਪੰਜਾਬੀ ਸਕੂਲ ਚੱਲਦਾ, ਉਹ ਗੁਰਦੁਆਰੇ ਦੀ ਬਿਲਡਿੰਗ। ਪਹਿਲਾਂ ਤਾਂ ਇਹ ਲੱਗਾ ਵੀ ਜਿਵੇਂ ਕੋਈ ਗਵਾਂਢ 'ਚ ਕਿਤੇ ਹੋ ਗਿਆ, ਪਤਾ ਨਹੀਂ ਕਿਸੇ ਪ੍ਰੋਪੇਨ ਟੈਂਕਰ ਦਾ ਕੋਈ ਸਟੋਰ ਸੀ। ਬਸ ਇਹ ਤੋਂ ਹੀ ਮੈਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਨਹੀਂ, ਇਹ ਜਦੋਂ ਤੱਕ ਖਬਰ ਦੀ ਹੁਣ ਜੇ 200 ਬੱਚੇ ਹਰ ਐਤਵਾਰ ਉੱਥੇ ਹੁੰਦੇ ਨੇ, ਉਹ ਤੁਹਾਡੀ ਫੰਕਸ਼ਨਲ ਬਿਲਡਿੰਗ ਹੈ, ਗੁਰਦੁਆਰੇ ਦੀ ਬਿਲਡਿੰਗ ਹੈ, ਉਹ ਗੁਰਦੁਆਰਾ ਪ੍ਰੈਮਿਸਿਸ ਹੈ ਔਰ ਉਸ ਦੇ ਵਿੱਚ ਵਾਪਰਨਾ। ਔਰ ਫਿਰ ਉਹਨਾਂ ਨੇ ਇਹ ਕਿਹਾ ਜੀ ਦਾ ਸੋਰਸ ਆਫ ਇਗਨੀਸ਼ਨ that set off a chain reaction explosion, ਕਿਉਂਕਿ ਜਦੋਂ ਇੱਕ ਨੂੰ ਅੱਗ ਲੱਗਦੀ ਹੈ ਤਾਂ ਫਿਰ ਨਾਲ ਦੀ ਨਾਲ ਉਹਨੂੰ ਚੇਨ ਰਿਐਕਸ਼ਨ ਕਹਿੰਦੇ ਨੇ, ਇਨਵੋਲਵਿੰਗ ਐਟ ਲੀਸਟ 6 ਲਾਰਜ ਪ੍ਰੋਪੇਨ ਟੈਂਕਸ। ਪਹਿਲਾਂ 3 ਸੀ, ਐਟ ਲੀਸਟ ਇਹਦਾ ਮਤਲਬ ਹੈ ਵੀ ਨੰਬਰ, ਕਿਉਂਕਿ ਜਿਸ ਲੈਵਲ ਦਾ ਡੈਮੇਜ ਔਰ ਜਿੰਨੇ ਫਾਇਰ ਬ੍ਰਿਗੇਡ ਬੁਝਾਉਣ ਤੇ ਲੱਗੇ ਉਸ ਨੂੰ ਜਿਹੜਾ ਇਹ ਜਿਹੜੀ ਹੈ ਲਾਰਜ ਪ੍ਰੋਪੇਨ ਟੈਂਕਸ ਇਜ਼ ਅੰਡਰ ਇਨਵੈਸਟੀਗੇਸ਼ਨ। ਗੁਰਦੁਆਰਾ ਆਫੀਸ਼ੀਅਲਸ ਟੋਲਡ ਦਾ ਵੀ they believe that the incident was an, ਹੁਣ ਇਹ ਗੁਰਦੁਆਰਾ ਪ੍ਰਬੰਧਕਾਂ ਨੂੰ ਕੀ ਕਿਹਾ ਜਾਏ
ਕਿ ਭਾਈ ਉਹ ਜਿਹੜੇ ਸਭ ਤੋਂ ਇਹ ਠੀਕ ਹੈ ਕਿ ਉਹਨਾਂ 'ਚ ਵੀ ਫੀਅਰ ਹੋਏਗਾ ਵੀ ਲੋਕਾਂ 'ਚ ਐਵੇਂ ਖਾਮਖਾਹ ਦਾ ਡਰ ਨਾ ਪੈਦਾ ਕੀਤਾ ਜਾਏ, ਪਰ ਇਹ ਟਾਈਮ ਇਸ ਵੇਲੇ ਤਾਂ ਜਿਹੜਾ ਜੋ ਇੰਡੀਅਨ ਸਿਸਟਮ ਦਾ ਕੰਮ ਹੈ, ਜੋ ਇਹਨਾਂ ਨੇ ਕੀਤਾ ਹੈ, ਜੋ ਕਰ ਰਹੇ ਨੇ, ਉਹਨੂੰ ਹਰ ਸਟੈਪ ਨੂੰ ਸਬਜੈਕਟ ਟੂ ਇਨਵੈਸਟੀਗੇਸ਼ਨ ਕਰਨਾ ਚਾਹੀਦਾ ਹੈ। ਜੀ ਔਰ ਨੈਵਰਥਲੈਸ ਉਹਨੇ ਕਿਹਾ ਜੀ ਗੁਰਦੁਆਰਾ ਪ੍ਰਬੰਧਕ ਜੋ ਵੀ ਕਹਿ ਰਹੇ ਹੋਣ, several Sikh activists said they want the fire thoroughly investigated, ਕਿ ਇਹਦੀ proper investigation ਹੋਏ। ਬਿਲਕੁਲ। Sikhs worldwide are in the midst of a battle with India over their desire to create an independent Sikh state in Punjab, which would be called Khalistan। फिर उन्होंने Sacramento भी ने किया कि जी on Sunday more than 100,000 California Sikhs traveled to San Francisco to cast a non-binding vote on a Sikh independence referendum। Or Singh said, who has been the subject of threat is a local activist in the movement। क्योंकि बॉबी सिंह ਨੂੰ ਵੀ FBI ਨੇ ਵਾਰਨ ਕੀਤਾ ਸੀ ਵੀ ਤੂੰ ਵੀ ਤੇਰੀ ਵੀ ਜਾਨ ਨੂੰ ਖਤਰਾ ਹੈ। FBI ਦਾ ਜਿਹੜਾ ਗੀਨਾ ਸਵੈਨਕੀ ਸਪੋਕਸਪਰਸਨ ਹੈ ਸੈਕਰਾਮੈਂਟੋ ਫੀਲਡ ਆਫਿਸ ਦਾ, ਇਹਦਾ ਮਤਲਬ ਉਹਨਾਂ ਨੇ ਕਿਹਾ we are in contact with Sacramento County Sheriff's Department and Sacramento Metropolitan Fire Department who are leading the investigation। ਇਹਦਾ ਮਤਲਬ FBI ਇਨਵੋਲਵ ਹੈ ਐਟ ਲੈਵਲ ਤੇ, ਉਹਨਾਂ ਦੀ ਅਜੇ ਇੰਡੀਪੈਂਡੈਂਟ ਅਜੇ ਉਹ ਆਬਜ਼ਰਵ ਕਰ ਰਹੇ ਨੇ। if in the course of local investigation information comes to light of a potential federal violation, the FBI is prepared to investigate। ਕਿਉਂਕਿ FBI ਇੱਥੇ ਜਿਹੜੀ ਸਟੇਟਾਂ ਦੀ ਆਟੋਨੋਮੀ ਹੈ ਉਹ ਇਸ ਲੈਵਲ ਦੀ ਹੈ ਕਿ ਜਦੋਂ ਤੱਕ ਲੋਕਲ ਏਜੰਸੀਜ਼ ਦਾ ਦਾਇਰਾ ਕਾਰ ਹੈ ਔਰ ਜਿਹੜੀਆਂ ਵਾਇਲੇਸ਼ਨਸ ਫੈਡਰਲ ਲੈਵਲ ਤੇ ਆਉਂਦੀਆਂ ਨੇ ਉਦੋਂ ਫਿਰ ਫੈਡਰਲ FBI ਇਨਵੋਲਵ ਹੁੰਦੀ ਹੈ। ਪਰ ਅਸੀਂ ਸਮਝਦੇ ਹਾਂ ਵੀ ਸਾਨੂੰ ਜਿਹੜੀ ਹੈ ਇਸ ਦੇ ਉੱਤੇ ਫੋਕਸ ਕਰਨਾ ਚਾਹੀਦਾ ਕਿ FBI ਇਨਵੈਸਟੀਗੇਸ਼ਨ ਇਸ ਦੀ ਹੋਏ, ਲੋਕਲ ਜੋ ਮਰਜ਼ੀ ਉਹ ਨਤੀਜਾ ਕੱਢਣ। ਕਿਉਂਕਿ ਜਿਸ ਕਿਸਮ ਦੇ ਨਾਲ ਨਿਊਜ਼ ਫਿਲਟਰ ਕਰਕੇ ਦਿੱਤੀ ਗਈ ਔਰ ਈਵਨ ਜਿਹੜਾ ਉਹ ਫੈਕਟ ਪਹਿਲਾਂ ਨਹੀਂ ਦਿੱਤੇ ਗਏ, ਉਹਦੇ 'ਚ ਹੈ ਕਿ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਕਵਰ ਅਪ ਕਰਨ ਦੀ ਲਾਈਨ ਹੈ। ਔਰ ਮੈਨੂੰ ਅੰਦਰੂਨੀ ਸਾਧਨਾਂ ਨੇ ਇਹ ਵੀ ਦੱਸਿਆ ਵੀ ਲੋਕਲ ਜਿਹੜੇ ਉਹਨਾਂ ਦੇ ਜਿਹੜੀ ਏਜੰਸੀ ਇਨਵੋਲਵ ਹੈ ਉਹਦੇ 'ਚ ਇੱਕ ਇੰਡੀਅਨ ਪ੍ਰੋਮੀਨੈਂਟਲੀ ਜਿਹਨੇ ਸਭ ਤੋਂ ਪਹਿਲਾਂ ਇਹ ਕਿਹਾ ਨਹੀਂ ਇਹ ਹਾਦਸਾ ਹੈ, ਉਹ ਫਲਾਣਾ ਤੇ ਢਿਮਕਾ ਹੈ। ਸੋ ਇਸ ਦਾ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਔਰ ਅਸੀਂ ਸਮਝਦੇ ਹਾਂ ਵੀ FBI ਇਨਕੁਆਇਰੀ ਜ਼ਰੂਰੀ ਹੈ, ਇਜ਼ ਅ ਮਸਟ। ਜੀ ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਥੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486।
ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਸਰਕਾਰ ਵੱਲੋਂ ਸਥਾਪਿਤ ਕਮਿਸ਼ਨ ਵੱਲੋਂ 2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਮੁਲਕਾਂ ਵਿੱਚ ਭਾਰਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਔਰ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਵਿਸ਼ੇਸ਼ ਕਰ WSO ਵੱਲੋਂ ਮੰਗ ਕੀਤੀ ਗਈ ਹੈ ਕਿ ਸਿੱਖਾਂ ਨੂੰ ਵੀ ਇਸ ਕਮਿਸ਼ਨ ਦੇ ਵਿੱਚ ਸ਼ਮੂਲੀਅਤ ਕਰਵਾਈ ਜਾਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਵੱਲੋਂ 18 ਸਤੰਬਰ ਦੇ ਇੰਕਸ਼ਾਫ ਤੋਂ ਬਾਅਦ ਬਹੁਤ ਸਾਰਾ ਵਰਕ ਗਰਾਊਂਡ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਹੋਣਾ ਸ਼ੁਰੂ ਹੋਇਆ। ਇਹ ਠੀਕ ਹੈ ਵੀ ਅਜੇ ਇੰਡਾਇਕਟਮੈਂਟ ਫਾਈਲ ਨਹੀਂ ਕੀਤੀ ਗਈ ਔਰ ਗ੍ਰਿਫਤਾਰੀਆਂ ਨਹੀਂ ਹੋਈਆਂ ਹਰਦੀਪ ਸਿੰਘ ਨਿੱਜਰ ਦੇ ਕੋਲਡ ਬਲੱਡਡ ਦੇ ਮਰਡਰ ਦੇ ਮਾਮਲੇ 'ਚ, ਲੇਕਿਨ ਜਿਹੜੀ ਇਨਕੁਆਇਰੀ ਦੀ ਗੱਲ ਜਸਟਿਨ ਟਰੂਡੋ ਨੇ ਫੋਰਨ ਇੰਟਰਫੇਰੈਂਸ ਦੀ ਕੀਤੀ, ਉਸ ਦੇ ਵਿੱਚ ਜ਼ਾਹਰ ਹੈ ਕਿ ਇੰਡੀਆ ਨੂੰ ਸ਼ਾਮਲ ਕਰ ਲਿਆ ਗਿਆ। ਆਲਰੇਡੀ ਰਸ਼ੀਆ, ਚਾਈਨਾ, ਈਰਾਨ ਇਹਦਾ ਜ਼ਿਕਰ ਹੁੰਦਾ ਸੀ ਔਰ ਉਸ ਦੀਆਂ ਸਿਟਿੰਗਸ ਤੋਂ ਪਹਿਲਾਂ ਈਵਨ ਜਿਹੜੀ ਉਹਨਾਂ ਦੀ ਇਨਕੁਆਇਰੀ ਕਮਿਸ਼ਨ ਦੀ ਮੇਨ ਕਮਿਸ਼ਨਰ ਹੈ ਬੀਬੀ ਮੇਰੀ ਜੋਸੀ ਹੋਗ, ਉਹਨਾਂ ਨੇ 2019 ਔਰ 2021 ਦੀਆਂ ਫੈਡਰਲ ਚੋਣਾਂ ਵੇਲੇ ਇੰਡੀਆ ਨੇ ਦਾ ਕੀ ਰੋਲ ਸੀ, ਕੀ ਦਖਲਅੰਦਾਜ਼ੀ ਸੀ, ਉਸ ਦਾ ਸ਼ਾਮਲ ਕਰਨਾ ਇਹ ਇੱਕ ਸਟੈਪ ਅੱਗੇ ਸੀ। ਕਿਉਂਕਿ ਜਦੋਂ ਤਾਂ ਅਸੀਂ ਹੁਣ ਦੀ ਇਨਕੁਆਇਰੀ ਦੀ ਗੱਲ ਕਰਦੇ ਹਾਂ ਕਿ ਵੀ ਹਰਦੀਪ ਸਿੰਘ ਨਿੱਜਰ ਜਾਂ ਬਾਕੀ ਕਾਰਕੁਨਾਂ ਦੇ ਉੱਤੇ ਕਿਹੜਾ ਰਿਪਰੈਸ਼ਨ ਕੀਤਾ ਜਾਣਾ ਸੀ, ਪਰ ਇਹ ਕਲੌਕ ਨੂੰ ਬੈਕ ਲਿਜਾਣਾ 2019 ਤੇ, ਔਰ ਉਹਦੇ ਤੇ ਅਸੀਂ ਗੱਲ ਕੀਤੀ ਸੀ ਕਿ ਵੀ ਅਸੀਂ ਹੁਣ ਈਵਨ ਏਅਰ ਇੰਡੀਆ ਤੱਕ ਇਹਨੂੰ ਲੈ ਕੇ ਜਾਣ ਦੀ ਗੱਲ ਸਾਨੂੰ ਕਰਨੀ ਚਾਹੀਦੀ ਹੈ। ਔਰ ਇਸ ਸਾਰੇ ਮਾਮਲੇ 'ਚ ਬੇਸ਼ੱਕ ਵਰਲਡ ਸਿੱਖ ਆਰਗੇਨਾਈਜੇਸ਼ਨ ਹੋਣ ਦੇ ਵਿੱਚ ਤਾਂ 84 ਤੋਂ ਬਾਅਦ ਹੀ ਆਈ। ਇੱਥੇ ਮੈਡੀਸਨ ਸਕੇਅਰ ਗਾਰਡਨ ਦੇ ਵਿੱਚ ਇਸ ਦਾ ਜਨਮ ਹੋਇਆ। ਅਮਰੀਕਾ ਦੇ ਵਿੱਚ ਤਾਂ ਇਹ ਡੈਡ ਹੋ ਗਈ ਕਿਉਂਕਿ ਜਿਹੜੇ ਸੀ ਜਿੰਨੀ ਕੁ ਦੇਰ ਚਲਾ ਸਕੇ ਫਿਰ ਆਪਸ 'ਚ ਟੁੱਟ ਭੱਜ ਗਏ। ਲੇਕਿਨ ਕੈਨੇਡਾ ਦੇ ਵਿੱਚ ਇਹ WSO ਨੇ ਆਪਣਾ ਕੰਮ ਵੀ ਕੀਤਾ, ਆਟਵਾ ਦੇ ਵਿੱਚ ਪ੍ਰੋਪਰ ਇਹਨਾਂ ਦਾ ਦਫ਼ਤਰ ਵੀ, ਔਰ ਇੱਕ ਜਿਹੜੀ ਚੰਗੀ ਡਿਵੈਲਪਮੈਂਟ ਇਹ ਸਾਰੇ 'ਚ ਰਹੀ, ਇਹਦੇ 'ਚ ਹਾਲਾਂਕਿ ਰਜੀਤ ਸਿੰਘ ਸਹੋਤਾ ਜਿਹੜੇ ਹੁਣ ਟੋਰਾਂਟੋ 'ਚ ਨੇ, ਉਹਨਾਂ ਨੇ ਬਹੁਤ ਮਿਹਨਤ ਕੀਤੀ। ਬਾਕੀ ਵੀ ਉਹਨਾਂ ਦੇ ਸਰ ਗਿਆਨ ਸਿੰਘ ਸੰਧੂ ਔਰ ਬੜੇ ਐਕਟਿਵਿਸਟ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਚੜ੍ਹਾਈ ਕਰ ਗਏ ਨੇ, ਉਹਨਾਂ ਦਾ ਨੇ ਵੀ WSO 'ਚ ਰਹਿੰਦੇ ਆ ਪਹਿਲਾਂ ਸਰਵ ਕੀਤਾ, ਹਾਲਾਂ ਬਾਅਦ 'ਚ ਉਹਨਾਂ ਤੋਂ ਥੋੜੇ ਉਪਰਾਮ ਵੀ ਹੋਏ ਜੀ। ਲੇਕਿਨ ਹੁਣ ਪਿਛਲੇ ਪੀਰੀਅਡ ਦੇ ਵਿੱਚ ਕੁਝ ਸਾਲਾਂ ਤੋਂ ਮੈਂ ਦੇਖਦਾ ਵੀ ਇਹਨਾਂ ਨੇ ਯੰਗਸਟਰਸ ਨੂੰ ਕਮਾਂਡ ਦਿੱਤੀ ਹੋਈ ਹੈ ਔਰ ਉਹ ਪੂਰਾ ਮੀਡੀਆ ਦੇ ਵਿੱਚ ਵੀ ਰਹਿੰਦੇ ਨੇ। ਕੋਈ ਵੀ ਘਟਨਾ ਵਾਪਰਦੀ ਹੈ, ਮੇਨ ਮੀਡੀਆ ਗਲੋਬ ਐਂਡ ਮੇਲ ਜਾਂ ਟੋਰਾਂਟੋ ਸਟਾਰ ਤੋਂ ਲੈ ਕੇ ਉਹਨਾਂ ਦੇ ਟੀਵੀ ਜਾਂ ਦੂਜੇ ਉਹਦੇ ਤੇ ਵੀ ਕਰਦੇ ਨੇ। ਔਰ ਗਰਾਊਂਡ ਦੇ ਉੱਤੇ ਕਿਉਂਕਿ ਸਾਰੇ ਇੱਥੋਂ ਦੇ ਜੰਪੜ ਨੇ, ਸਿਸਟਮ ਨੂੰ ਸਮਝਦੇ ਨੇ, ਕੋਈ ਅਟਰਨੀ ਹੈ, ਕੋਈ ਅਦਰਵਾਈਜ਼ ਹੈ, ਔਰ ਇਹ ਚੰਗੇ ਢੰਗ ਨਾਲ ਇੰਡੀਅਨ ਸਿਸਟਮ ਨੂੰ ਰੀਬਫ ਕਰਦੇ ਨੇ। ਜਿਹੜਾ ਪੋਸਟ 84 ਜਨਰੇਸ਼ਨ ਡਿਊ ਟੂ ਮੈਨੀ ਰੈਸਟ੍ਰੇਂਟਸ ਲੈਂਗੁਏਜ ਸੀ ਜਾਂ ਰਿਸੋਰਸ ਵੀ ਸੀ, ਔਰ ਉਹਨਾਂ ਨੇ ਆਪਣਾ ਡਿਵੈਲਪ ਵੀ ਕੀਤਾ। ਹੁਣ ਅੱਜ ਦੀ ਪ੍ਰਮੁੱਖ ਜਿਹੜੀ ਇੱਕ ਖਬਰ ਡੇਟਲਾਈਨ ਹੈ ਉਹਦੀ ਸਟੈਫਨੀ ਲੈਵਿਟਸ ਨੇ ਕੀਤੀ ਟੋਰਾਂਟੋ ਸਟਾਰ ਦੀ। ਟੋਰਾਂਟੋ ਸਟਾਰ ਐਂਡ ਗਲੋਬ ਐਂਡ ਮੇਲ, ਮੈਂ ਇਹਨਾਂ ਦੋਨਾਂ ਨੂੰ ਇਸ ਲਈ ਵੀ ਮੋਸਟਲੀ ਕੋਟ ਕਰਦਾ ਕਿ ਇਹਨਾਂ ਦਾ ਇੱਕ ਰਿਪੋਰਟਰ ਸੀ ਜਿਨ੍ਹਾਂ ਨੇ ਸੌਫਟ ਟਾਰਗੇਟ ਦੇ ਰਾਹੀਂ ਇੰਡੀਆ ਦਾ ਕੀ ਰੋਲ ਹੈ ਏਅਰ ਉਹਦਾ ਕਨਿਸ਼ਕਾ ਜਹਾਜ਼ ਹਾਦਸੇ 'ਚ ਉਹਨੂੰ ਐਕਸਪੋਜ਼ ਕੀਤਾ ਸੀ। ਔਰ ਇਹਦੀ ਅੱਜ ਟੋਰਾਂਟੋ ਸਟਾਰ ਦੀ ਮੇਨ ਇਹਦੇ ਤੇ ਸਟੋਰੀ ਕੀਤੀ ਹੈ ਫੈਡਰਲ ਪੋਲਿਟਿਕਸ ਦੇ ਕਾਲਮ ਦੇ ਥੱਲੇ, ਸਿੱਖ ਐਡਵੋਕੇਸੀ ਗਰੁੱਪ ਸੀਕਸ ਰੋਲ ਐਟ ਕੈਨੇਡਾਜ਼ ਇਨਕੁਆਇਰੀ ਇਨਟੂ ਫੋਰਨ ਇੰਟਰਫੇਰੈਂਸ। ਕਿਉਂਕਿ ਆਲਰੇਡੀ 2019 ਔਰ 2021 ਚ ਇੰਡੀਆ ਨੇ ਕੀ ਰੋਲ ਕੀਤਾ ਔਰ ਓਵਰਆਲ ਇਹਨਾਂ ਦਾ ਕੀ ਰੋਲ ਹੈ ਜਿਹੜੀ ਫੋਰਨ ਇੰਟਰਫੇਰੈਂਸ ਦੇ ਥੱਲੇ, ਔਰ ਇਹ ਉਹਨਾਂ ਨੇ ਇਸ ਦੇ ਉੱਤੇ ਪੂਰੀ ਸਟੋਰੀ ਕੀਤੀ ਹੈ ਕਿ ਵੀ ਇਹ ਜਿਹੜਾ ਹੌਕ ਕਮਿਸ਼ਨ ਉਹਨੂੰ ਕਹਿੰਦੇ ਨੇ, ਕਿਉਂਕਿ ਜਿਹੜੀ ਕਮਿਸ਼ਨਰ ਹੈ ਬੀਬੀ ਮੈਰੀ ਜੋਸੀ ਹੋਗ, ਸੋ ਅਸੀਂ ਵੀ ਇਹਨੂੰ ਹੌਕ ਕਮਿਸ਼ਨ ਹੀ ਕਵਾਂਗੇ। ਔਰ ਕਿਉਂਕਿ ਚਾਈਨਾ ਔਰ ਰਸ਼ੀਆ ਤੋਂ ਇਲਾਵਾ ਹੁਣ ਕਿਉਂਕਿ 5 ਦਿਨ ਪਹਿਲਾਂ ਜਦੋਂ ਕਿ ਪਬਲਿਕ ਹੀਅਰਿੰਗ ਇਸ ਹਫਤੇ ਸ਼ੁਰੂ ਹੋਈ, ਹੋਗ ਨੇ ਜਿਹੜਾ ਇੰਡੀਆ ਨੂੰ ਵੀ ਸ਼ਾਮਲ ਕਰ ਲਿਆ ਸੀ ਵੀ ਇਹਦੇ ਬਾਰੇ ਸਾਰੇ ਦਿਓ ਜੋ ਵੀ ਡਾਕੂਮੈਂਟ ਨੇ। ਔਰ ਭਾਵੇਂ ਇਸ ਦੇ ਕਾਰਨ ਨਹੀਂ ਦੱਸੇ ਗਏ, ਪਰ ਉਸ ਦੇ ਵਿੱਚ ਇੰਡੀਆ ਨੂੰ ਸ਼ਾਮਲ ਕਰਨਾ ਉਹ ਆਪਣੇ ਆਪ 'ਚ ਇੱਕ ਵੱਡੀ ਡਿਵੈਲਪਮੈਂਟ ਸੀ। ਔਰ ਕੈਨੇਡਾ ਦੀਆਂ ਸਿੱਖ ਆਰਗੇਨਾਈਜੇਸ਼ਨਸ ਤਾਂ ਲੰਬੇ ਵਕਤ ਤੋਂ ਕਹਿੰਦੀਆਂ ਰਹੀਆਂ ਨੇ ਕਿ ਭਾਰਤ ਜਿਹੜਾ ਹੈ ਉਹ ਸੀਰੀਅਸ
ਨੇ ਜਿਹੜਾ ਸਿੱਖਾਂ ਦੇ ਮਾਮਲੇ 'ਚ ਦਖਲਅੰਦਾਜ਼ੀ ਕਰਦਾ, ਔਰ ਕੈਨੇਡੀਅਨ ਗਵਰਨਮੈਂਟ ਕਦੇ ਸੀਰੀਅਸ ਨਹੀਂ ਹੁੰਦੀ ਇਹਨੂੰ ਲੈਣ ਦੇ ਲਈ। ਔਰ ਇਸ ਦੇ ਬਾਰੇ ਈਵਨ ਬ੍ਰਿਟਿਸ਼ ਕੋਲੰਬੀਆ ਔਰ ontario ਐਸੋਸੀਏਸ਼ਨ ਦੇ ਗੁਰਦੁਆਰਿਆਂ ਨੇ ਬਹੁਤ ਵਾਰ ਸਿਕਿਉਰਿਟੀ ਬਰੀਫਿੰਗਸ ਦੇ ਵਿੱਚ ਇੰਡੀਆ ਦੀ ਜਿਹੜੀ ਦਖਲਅੰਦਾਜ਼ੀ ਆ ਉਸ ਦਾ ਜ਼ਿਕਰ ਕੀਤਾ। ਔਰ ਇਹ ਜਿਹੜੀ ਰਿਪੋਰਟ ਵੀ ਉਹਨਾਂ ਨੇ ਇਹਦੇ ਤੇ ਕੱਢੀ ਸੀ ਸਿੱਖ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਸੀ ਕਿ ਇੰਡੀਅਨ ਆਫੀਸ਼ੀਅਲਸ and intelligence operatives have manufactured news, offered bribes to media outlets for favorable news coverage, amplified targeted message to disrupt public debate, interfered in electoral processes across the country, and have attempted to manipulate Canadian policymakers. ਹੁਣ ਇਹ ਸਾਰੇ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਆ ਜਾਂਦੇ ਨੇ, ਜਿੰਨੇ ਇਹਨਾਂ ਨੇ ਕਿਹਾ ਵੀ ਕਿਵੇਂ ਇੰਡੀਆ ਦੇ ਜਿਹੜੇ ਸੀਕ੍ਰੇਟ ਏਜੰਟ ਨੇ ਉਹਨਾਂ ਨੇ ਖਬਰਾਂ ਨੂੰ ਮੈਨੂਫੈਕਚਰ ਝੂਠੀ ਬਣਾ ਕੇ ਪਲਾਂਟ ਕੀਤੀ, ਫਿਰ ਮੀਡੀਆ ਆਊਟਲੈਟ ਦੇ ਵਿੱਚ ਆਪਣੇ ਬੰਦੇ ਵਾੜੇ, ਉਹਨਾਂ ਤੋਂ ਫੇਵਰੇਬਲ ਕਵਰੇਜ ਲਈ ਜਿਹੜੀ ਚੀਜ਼ ਸਿੱਖਾਂ ਦੇ ਹੱਕ 'ਚ ਨਹੀਂ ਜਾਂਦੇ ਉਹਨੂੰ ਬਹੁਤ ਐਂਪਲੀਫਾਈ ਕਰਨ ਦੇ ਲਈ ਝੂਠਾ ਪ੍ਰਚਾਰ ਦਾ ਸਹਾਰਾ ਲਿਆ, ਔਰ ਈਵਨ ਇਲੈਕਟਰਲ ਪ੍ਰੋਸੈਸ ਦੇ ਵਿੱਚ ਵੀ ਇੰਟਰਫੇਰੈਂਸ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਨੇ this is not a partisan issue, as well as all parties have been impacted by Indian attempts to manipulate electoral outcomes। ਕਿ ਸਾਰੀਆਂ ਸਿਆਸੀ ਧਿਰਾਂ ਕਦੇ ਇੱਕ ਥਾਂ ਤੇ ਇੱਕ ਉਮੀਦਵਾਰ ਉਹਨਾਂ ਨੂੰ ਲੱਗਦਾ ਵੀ ਇਹ ਪ੍ਰੋ ਸਿੱਖ ਹੈ ਤੇ ਉਹਨੂੰ ਹਰਾਉਣ ਲੱਗ ਜਾਂਦੇ ਨੇ, ਉਹ ਭਾਵੇਂ ਲਿਬਰਲ ਦਾ ਹੋਏ ਜਾਂ ਕੰਜ਼ਰਵੇਟਿਵ। ਦੂਜੇ ਪਾਸੇ ਉਹਨਾਂ ਨੂੰ ਲੱਗਦਾ ਹੈ ਕਿ ਪੈਸੇ ਦਾ ਭੁੱਖਾ ਹੈ, ਉਹਨੂੰ ਕਰਕੇ ਤੁਸੀਂ ਪ੍ਰੋ ਇੰਡੀਆ ਉਹਨੂੰ ਕਰ ਰਹੇ ਹੋ। ਔਰ ਇਹ ਉਹਨਾਂ ਨੇ ਫਿਰ ਇਹ ਸਾਰੀ ਸਟੋਰੀ 'ਚ ਕਿਹਾ, ਇਹ ਟੋਰਾਂਟੋ ਸਟਾਰ ਦੀ ਸਟੋਰੀ ਹੈ ਕਿ ਜਸਟਿਨ ਟਰੂਡੋ ਨੇ ਆਲਰੇਡੀ 18 ਸਤੰਬਰ ਨੂੰ ਇੰਡੀਆ ਨੂੰ ਐਕਿਊਜ਼ ਕੀਤਾ ਔਰ ਇਹ ਮੁੱਖ ਤੌਰ ਵਰਲਡ ਸਿੱਖ ਆਰਗੇਨਾਈਜੇਸ਼ਨ ਹੈਡ ਕਾਲਡ ਫॉर ਇੰਡੀਆ to be included in the commission's work and is pleased Hogue followed suit. The organization's legal counsel Balpreet Singh told the Star on Tuesday. Balpreet Singh ne gal ki te unhone kaha ki bhi we are looking at requesting the commission to use its discretion to grant us intervener status given this development. कि Hogue commission ਦੇ ਉਹਦਾ ਇਹ ਹੱਕ ਉਹਦੇ ਕੋਲ ਹੈ ਕਿ ਉਹ ਸਾਨੂੰ ਜਿਵੇਂ ਕੋਰਟ ਦੇ ਵਿੱਚ ਜਦੋਂ ਕੇਸ ਹੁੰਦਾ ਹੈ ਤਾਂ ਕੋਰਟ ਕੋਲ ਰਾਈਟ ਹੁੰਦਾ ਉਹਨੂੰ ਐਮੀ ਕਿਊਰੇਟਸ ਕੀ ਕਹਿੰਦੇ ਨੇ ਕਿ ਵੀ ਉਹ ਆਪਣੀ ਉਸ ਦੇ ਉੱਤੇ ਸਬਮਿਸ਼ਨ ਦੇ ਸਕਦਾ ਹੈ। ਔਰ ਇਵੇਂ ਹੀ ਇਸ ਹੋਗ ਕਮਿਸ਼ਨ ਦੇ ਕੋਲ ਉਹਨਾਂ ਨੇ ਕਿਹਾ ਜੀ ਸਾਨੂੰ ਤੁਸੀਂ ਕਰੋ, ਵੀ ਆਰ ਕੰਸਲਟਿੰਗ ਵਿਦ ਅਦਰ ਕਮਿਊਨਿਟੀ ਸਟੇਕ ਹੋਲਡਰਸ ਐਂਡ ਵਿਲ ਬੀ ਰੀਚਿੰਗ ਆਊਟ ਟੂ ਦਾ ਕਮਿਸ਼ਨ ਵੈਰੀ ਸ਼ਾਰਟਲੀ। ਭਾਵੇਂ ਲੀਡ WSO ਲੈ ਰਿਹਾ ਪਰ ਉਹ ਬਾਕੀ ਸਿੱਖ ਜਥੇਬੰਦੀਆਂ ਨੂੰ ਵੀ ਔਨ ਬੋਰਡ ਕਰਨਾ ਚਾਹੁੰਦੇ ਨੇ ਕਿ ਇਸ ਪੂਰੀ ਸਟੋਰੀ 'ਚ ਉਹਨਾਂ ਨੇ ਇਹ ਸਾਰਾ ਕੀਤਾ। ਔਰ ਇੱਕ ਡਿਵੈਲਪਮੈਂਟ ਜਿਹੜੀ ਸਟੋਰੀ ਅਸੀਂ ਡਿਸਕਸ ਨਹੀਂ ਸੀ ਕਰ ਸਕੇ, ਹਾਲਾਂਕਿ ਮੈਂ ਸਟੋਰੀ ਮੇਰੇ ਕੋਲ ਸੀ ਕਿ ਵੀ ਆਲਰੇਡੀ ਇੱਕ ਇੰਡਾਇਕਟਮੈਂਟ ਅਮਰੀਕਾ 'ਚ ਫਾਈਲ ਹੋਈ ਹੈ ਜਿਹਦੇ 'ਚ ਇਰਾਨੀਅਨ ਗਵਰਨਮੈਂਟ ਜਿਹੜੀ ਹੈ ਉਹ ਕਿਸੇ ਨੂੰ ਜਿਹੜਾ ਉਹਨਾਂ ਦਾ ਡਿਸੀਡੈਂਟ ਹੈ ਇੱਥੇ ਮੈਰੀਲੈਂਡ 'ਚ ਉਹਨੂੰ ਮਾਰਨਾ ਚਾਹੁੰਦੀ ਸੀ। ਇੰਡਾਇਕਟਮੈਂਟ ਐਕਿਊਜ਼ਸ ਇਰਾਨ of hiring Canadian gang members to conduct assassination on US soil. So Canadian gangsters ਹੁਣ ਇਹੀ ਕਾਰਨ ਹੈ ਕਿ ਜੇ ਨਿਖਿਲ ਗੁਪਤਾ ਵੀ ਉਹਦੇ ਨਾਲ ਗੱਲ ਕਰ ਰਿਹਾ ਅੰਡਰ ਕਵਰ ਨਾਲ FBI ਵਾਲੇ ਨਾਲ, ਤੇ ਕੈਨੇਡਾ ਵਾਲਾ ਕਹਿ ਰਿਹਾ ਜੀ ਆਹ ਦੇਖੋ ਨਿੱਜਰ ਦੀ ਫੋਟੋ ਆ ਗਈ ਆ ਲੁੜਕਿਆ ਹੋਇਆ ਔਰ ਉੱਥੇ ਅਸੀਂ ਫਿਰ ਸੋ ਇਹ ਜਿਹੜਾ ਈਵਨ ਇਹ ਵੀ ਪੋਸੀਬਲ ਹੈ ਵੀ ਜੇ ਹੁਣ ਇਹ ਇਰਾਨੀਅਨ ਮਾਮਲੇ 'ਚ ਸਾਹਮਣੇ ਹੈ, ਅਮਰੀਕਾ 'ਚ ਵੀ ਉਹਨਾਂ ਨੇ ਕੈਨੇਡੀਅਨ ਗੈਂਗਸਟਰ ਹਾਇਰ ਕੀਤੇ ਕਿਉਂਕਿ ਅਮਰੀਕਾ 'ਚ ਹੈ ਗੈਂਗ ਕਲਚਰ ਇੱਕ ਡਿਫਰੈਂਟ ਕਿਸਮ ਦਾ, ਪਰ ਕੈਨੇਡਾ 'ਚ ਜਿਸ ਕਿਸਮ ਦਾ ਫਲਾਹ ਜੇ ਅਸੀਂ ਦੇਖਦੇ ਹਾਂ ਵੀ ਇੰਨੀਆਂ ਘਟਨਾਵਾਂ ਫਿਰੌਤੀ ਦੀਆਂ ਔਰ ਆਰਸਨ ਦੀਆਂ ਇੰਡੀਅਨ ਗੈਂਗਸਟਰਸ ਨੇ ਕੀਤੀਆਂ ਨੇ। ਸੋ ਇਸ ਨੂੰ ਵੀ ਇਹਨਾਂ ਨੇ ਹਵਾਲੇ ਦਿੱਤਾ ਹੈ ਇਸ ਦੇ ਵਿੱਚ ਕਿ ਵੀ ਇਹ ਜਦੋਂ ਕਿ ਸਾਹਮਣੇ ਆਇਆ ਕਿ ਵੀ ਇਹ ਸਾਰਾ ਇਹਨਾਂ ਦਾ ਪਾਰਟ ਚੱਲ ਰਿਹਾ। ਸੋ ਅਸੀਂ ਇਸ ਸਟੋਰੀ 'ਚ ਵੀ ਉਹਨਾਂ ਨੇ ਕਿਹਾ ਕਿ ਦਾ party cited revelations Monday that 2 Canadians were charged in a plot to kill people in the US who had fled Iran. ਔਰ ਇਹ ਉਹਨਾਂ ਨੇ ਮੈਂਸ਼ਨ ਕੀਤਾ। ਸੋ ਇਸ ਸਾਰੇ ਦੇ ਚੱਲਦੇ ਆ ਕਿ ਬਈ ਇਹ ਜਿਹੜਾ ਉਹਨਾਂ ਨੇ ਕਿਹਾ with the many high profile examples of Iranian interference in Canada both in relation to our democratic processes and attempts to repress political expression in Canada, it is of utmost importance that Iran be a subject of interest in the commission's work. ਹੁਣ ਕਿਉਂਕਿ ਇਹ ਆਲਰੇਡੀ ਇੰਡੀਆ ਨੂੰ ਕਰ ਲਿਆ, ਹੁਣ ਕੰਜ਼ਰਵੇਟਿਵ ਪਾਰਟੀ ਨੇ ਮੰਗ ਕੀਤੀ ਹੈ ਕਿ ਜੀ ਇਰਾਨ, ਕਿਉਂਕਿ 2 ਇਰਾਨੀਅਨ ਗੈਂਗਸਟਰ ਅਮਰੀਕਾ ਨੇ ਜਿਹੜੇ ਨੇ ਇੰਡਾਇਕਟ ਕੀਤੇ ਨੇ
ਜਿਹੜਾ ਮਰਡਰ ਪਲਾਟ ਇਹ ਕਰਨਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਜੀ ਈਰਾਨ ਨੂੰ ਵੀ ਇਨਕਲੂਡ ਕਰੋ। ਸੋ ਅਸੀਂ ਇਹ ਸਮਝਦੇ ਹਾਂ ਕਿ ਬਈ ਇਹ ਪੋਜ਼ਿਟਿਵ ਹੈ ਕਿ ਵੀ ਐਟ ਲੀਸਟ ਕੈਨੇਡਾ ਨੂੰ ਇਹ ਰਿਅਲਾਈਜ਼ ਹੋਇਆ। ਇੰਨੀ ਦੇਰ ਤੋਂ ਪਤਾ ਨਹੀਂ ਇਹਨਾਂ ਦੀਆਂ ਏਜੰਸੀਆਂ ਕਿੱਥੇ ਸੁੱਤੀਆਂ ਹੋਈਆਂ ਸੀ। ਇੰਡੀਆ ਦੀ ਐਕਟੀਵਿਟੀ ਤਾਂ ਲੇਟ 70s ਤੋਂ ਚੱਲ ਰਹੀ ਸੀ। ਮੈਨੂੰ ਲੱਗਦਾ ਵੀ ਪੋਲੀਟੀਕਲ ਵਿਲ ਦੀ ਕਮੀ ਸੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਬਿਜ਼ਨਸ ਪਾਰਟਨਰ ਤੇ ਟ੍ਰੇਡ ਤੇ ਫਲਾਣਾ ਤੇ ਢਿਮਕਾ, ਪਰ ਜਦੋਂ ਪਾਣੀ ਜਿਹੜਾ ਉਹ ਪੁਲਾਂ ਦੇ ਉੱਤੋਂ ਦੀ ਲੰਘ ਗਿਆ ਤੇ ਉਹਨਾਂ ਨੂੰ ਵੀ ਜਸਟਿਨ ਟਰੂਡੋ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨੇ ਇਹਨਾਂ ਦਾ ਜਿਹੜਾ ਇਹ ਸਾਰਾ ਭਾਂਡਾ ਹੈ ਉਹ ਚੁਰਾਏ 'ਚ ਭੰਨਿਆ। ਔਰ ਇਹਦੇ ਨਾਲ ਹੁਣ ਜਿਹੜਾ ਵੀ ਦਹਿਸ਼ਤਗਰਦੀ ਉਹ ਈਰਾਨ ਕਰੇ, ਰਸ਼ੀਆ ਕਰੇ, ਚਾਈਨਾ ਕਰੇ, ਉਹ ਵੀ ਔਰ ਇਹ ਕੈਨੇਡਾ 'ਚ ਹੀ ਇਸ ਕਿਸਮ ਦਾ ਜਿਹੜਾ ਪਾਰਟ ਹੈ ਇਨਕੁਆਇਰੀ ਹੋਈ। ਔਰ ਇਹ ਅੱਜ ਜਿਹੜੀ ਇੱਕ ਹੋਰ ਆਰਗੇਨਾਈਜੇਸ਼ਨ ਮਾਈਨੋਰਟੀਜ਼ ਦੀ ਆਰਗੇਨਾਈਜੇਸ਼ਨ ਫਾਰ ਮਾਈਨੋਰਟੀਜ਼ ਇਨ ਇੰਡੀਆ ਆਫ ਮੀ ਜੀ, ਉਹਨਾਂ ਨੇ ਨਾਲ ਦੀ ਨਾਲ ਇਹ ਮੰਗ ਕੀਤੀ ਹੈ ਕਿ ਵੀ ਅਮਰੀਕਾ 'ਚ ਵੀ ਇਹ ਇਨਵੈਸਟੀਗੇਸ਼ਨ ਹੋਏ। ਜਿਵੇਂ ਤੁਲਸੀ ਗੈਫਰਡ ਜਿਹੜੀ ਹੈ ਉਹਨੂੰ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਲਈ ਔਰ ਕਿਵੇਂ RSS ਨਾਲ ਉਹ ਜੁੜੀ ਹੋਈ ਸੀ, ਕਿ ਅਮਰੀਕਾ ਦੇ ਵਿੱਚ ਵੀ ਕਿਹੜੇ ਲਾਅ ਮੇਕਰ ਨੇ ਜਾਂ ਕਿੱਥੇ ਇੰਡੀਆ ਦੀ ਜਿਹੜੀ ਆ ਉਹ ਇੰਟਰਫੇਰੈਂਸ ਹੈਗੀ ਹੈ, ਇਸ ਨੂੰ ਵੀ ਜਿਹੜਾ ਇਨਵੈਸਟੀਗੇਟ ਕੀਤਾ ਜਾਏ। ਸੋ ਅਸੀਂ ਇਸ ਮੰਗ ਦੀ ਵੀ ਹਮਾਇਤ ਕਰਦੇ ਹਾਂ ਕਿ ਅਮਰੀਕਾ ਦੇ ਵਿੱਚ ਇਹ ਜਿਹੜਾ ਇੰਡੀਅਨ ਇੰਟਰਫੇਰੈਂਸ ਹੈ ਅਮਰੀਕਨ ਪੋਲੀਟੀਕਲ ਸਿਸਟਮ ਦੇ ਵਿੱਚ, ਜਿੱਥੇ ਇਹਨਾਂ ਨੇ ਇਸ ਕਿਸਮ ਦਾ ਕੰਮ ਕੀਤਾ ਹੈ, ਇਹ ਵੀ ਇਵੇਂ ਇਨਵੈਸਟੀਗੇਟ ਕੀਤਾ ਜਾਏ ਜਿਵੇਂ ਹੌਕ ਕਮਿਸ਼ਨ 2019 ਔਰ 2021 ਦੀਆਂ ਇਲੈਕਸ਼ਨਾਂ 'ਚ ਇੰਡੀਅਨ ਇੰਟਰਫੇਰੈਂਸ ਨੂੰ ਵੀ ਜਿਹੜਾ ਉਹਨਾਂ ਨੇ ਸ਼ਾਮਲ ਕੀਤਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਕਥਾਵਾਚਕ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ। ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਪਹਿਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਵੱਲੋਂ 4000 ਵਰਗ ਮੀਲ ਤੋਂ ਜ਼ਿਆਦਾ ਭਾਰਤੀ ਜ਼ਮੀਨ ਤੇ ਕਬਜ਼ੇ ਕੀਤੇ ਜਾਣ ਦੇ ਬਾਵਜੂਦ ਮੋਦੀ ਸਰਕਾਰ ਇੱਕ ਭਿੱਜੀ ਬਿੱਲੀ ਵਾਂਗ ਜਿਹੜਾ ਵਰਤਾਰਾ ਉਹ ਕਰ ਰਹੀ ਹੈ ਔਰ ਵਿਰੋਧੀ ਧਿਰਾਂ ਨੇ ਮੋਦੀ ਨੂੰ ਵੰਗਾਰਿਆ ਹੈ ਕਿ ਉਹ ਕਦੋਂ ਹੌਸਲਾ ਵਿਖਾਏਗਾ ਤੇ ਚੀਨ ਨਾਲ ਜੂਨ 2020 ਤੋਂ ਪਹਿਲਾਂ ਵਾਲਾ ਸਟੇਟਸ ਕੋ ਜਿਹੜਾ ਅਪਣਾਇਆ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਦੋ ਤਿੰਨ ਚੀਜ਼ਾਂ ਜਿਹੜੀਆਂ ਉੱਥੋਂ ਦੇ ਜਿਹੜੇ ਈਵਨ ਬੈਲੈਂਸਡ ਲੋਕ ਨੇ, ਜਿਹੜੇ ਬੇਸ਼ੱਕ ਇੰਡੀਅਨ ਨੈਸ਼ਨਲਿਸਟ ਨੇ, ਉਹਨਾਂ ਨੂੰ ਪਰੇਸ਼ਾਨ ਕਰਦੀਆਂ ਔਰ ਰਾਈਟਲੀ ਸੋ, ਕਿ ਵੀ ਇੱਕ ਪਾਸੇ ਹਮੇਸ਼ਾ ਹੀ RSS ਜਾਂ BJP ਜਾਂ ਮੋਦੀ ਨੇ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਜਿਹੜਾ ਕ੍ਰਿਟਿਸਿਜ਼ਮ ਰੱਖਿਆ, ਉਹਦੇ 'ਚ ਸਭ ਤੋਂ ਵੱਡਾ ਤਾਂ ਉਹਨਾਂ ਦਾ ਇਹੀ ਸੀ ਕਿ ਨਹਿਰੂ ਨੇ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਚੀਨ ਦੇ ਹਵਾਲੇ ਕਰ ਦਿੱਤੀ। ਔਰ ਜਦੋਂ ਉਹਨੂੰ ਪੁੱਛਿਆ ਗਿਆ ਪਾਰਲੀਮੈਂਟ 'ਚ ਤੇ ਨਹਿਰੂ ਨੇ ਕਿਹਾ ਸੀ ਕਿ ਨਾਟ ਈਵਨ ਏ
blade of grass grows there ਕਿ ਜਿਹੜੀ ਇਲਾਕਾ ਲਿਆ ਉੱਥੇ ਤਾਂ ਬਿਲਕੁਲ ਉਹ ਡੈਜ਼ਰਟ ਹੈ, ਉੱਥੇ ਤਾਂ ਘਾਹ ਦਾ ਨਹੀਂ ਪਤਾ ਉਗਦਾ ਉਹਦੇ ਤੇ ਉਹਨੂੰ ਲੈ ਕੇ ਜੋਕ ਕਰਦੇ ਸੀ। ਔਰ ਇੰਡੀਅਨ ਪਾਰਲੀਮੈਂਟ ਦੇ ਮਤੇ ਨੇ ਕਿ ਜੀ ਅਸੀਂ ਭਾਰਤ ਮਾਤਾ ਦੇ ਸਪੂਤ ਨਹੀਂ ਜੇ ਅਸੀਂ ਇੱਕ ਇੰਚ ਥਾਂ ਵਾਪਸ ਨਾ ਲਈ। ਹੁਣ इससे ही बेस्ड 56 इंच का सीना और दूसरा, और यही मोदी जिस बारे सुब्रमण्यम स्वामी ने हुण अजकल पूरा फ्रंट खोलिया होया है, इन्हां दा हिंदुत्व दा आइडियालॉग है, RSS के नेड़े है कि इनू ये अनपढ़ जाल आदमी है, इन्हें बेड़ा गर्क कीता है। इन्हें 4000 स्क्वेयर माइल टैरीटरी चाइना दे कोल सरेंडर की, बोलता नहीं है। और एक इंटरव्यू चो कह रहा सी कि ये मोदी 9 वार ਜਿਹੜਾ ਹੈ ਉਹ ਚੀਨ ਗਿਆ। ਜਦੋਂ ਗੁਜਰਾਤ ਦਾ ਚੀਫ ਮਿਨਿਸਟਰ ਸੀ ਉਦੋਂ 7 ਵਾਰ ਗਿਆ। ਉਹ ਕਹਿੰਦਾ ਵੀ ਇਹਦਾ ਕੀ ਇੰਟਰਸਟ ਹੈ ਮੈਨੂੰ ਪਤਾ ਹੈ, ਪਰ ਮੈਂ ਜ਼ਬਾਨ ਨਹੀਂ ਖੋਲਾਂਗਾ, ਪਾਰਟੀ ਦਾ ਨੁਕਸਾਨ ਹੋਏਗਾ। ਹੁਣ ਇਸ ਦਾ ਮਤਲਬ ਇਹੀ ਹਾਲ ਅਸੀਂ ਫਰਾਂਸ ਦੇ ਹਵਾਲੇ ਨਾਲ ਦੇਖਦੇ ਹਾਂ। ਜੇ ਕਿੰਨੇ 60,000 ਕਰੋੜ ਦੀ ਡੀਲ ਚੋਂ ਜਿਹੜੀ ਫਰਾਂਸ ਦੇ ਰਾਫੇਲ ਜਹਾਜ਼ਾਂ ਦੀ ਹੋਈ, ਅਡਾਨੀ ਨੂੰ ਜਿਹੜਾ ਹੈ ਉਹ 30,000 ਕਰੋੜ ਦਾ ਫਾਇਦਾ ਪਹੁੰਚਾਇਆ ਜਾਂਦਾ। ਸਾਰੇ ਨੋਰਮਸ ਪਾਸੇ ਰੱਖ ਕੇ ਉਹਦੇ ਨਾਲ ਡੀਲ ਬਣਾਈ ਜਾਂਦੀ ਹੈ। ਔਰ ਫਰਾਂਸ ਦਾ ਹੀ ਜਿਹੜਾ ਉਹ ਪ੍ਰੈਜ਼ੀਡੈਂਟ ਹੈ ਮੈਕਰਨ, ਉਹ ਰਿਪਬਲਿਕ ਡੇ ਦੇ ਉੱਤੇ ਚੀਫ ਗੈਸਟ ਬਣਦਾ ਹੈ। ਤੇ ਅਡਾਨੀਆਂ ਨਾਲ ਕੀ ਸੰਬੰਧ ਹੈ? ਇੱਕ ਤਾਂ ਉਹ ਜਿਵੇਂ ਕਿਹਾ ਉਹ ਸਤਪਾਲ ਮਲਿਕ ਨੇ ਕਿ ਅਡਾਨੀ ਦਾ ਪੈਸਾ ਇਸਕਾ ਹੀ ਪੈਸਾ ਹੈ। ਅਸੀਂ ਇਸ ਪਲੇਟਫਾਰਮ ਤੋਂ ਕਦੇ ਨੈਗੇਟਿਵ ਗੱਲ ਨਹੀਂ ਕਰਨਾ ਚਾਹੁੰਦੇ, ਪਰ ਜਿਹੜਾ ਇਖਲਾਕੀ ਪਾਰਟ ਦੇ ਉੱਤੇ ਵੀ ਜਿਹੜਾ ਮੋਦੀ ਦਾ ਇਮੇਜ ਅਦਰਵਾਈਜ਼ ਬਣਾਇਆ ਹੋਇਆ ਕਿ ਜੀ ਇਹ ਬੜਾ ਬ੍ਰਹਮਚਾਰੀ ਔਰ ਸਾਰੀ ਜ਼ਿੰਦਗੀ ਤੇ ਫਲਾਣਾ ਢਿਮਕਾ। ਉਹ ਜਿਹੜਾ ਸੁਬਰਾਮਨਿਅਮ ਸਵਾਮੀ ਕਹਿੰਦਾ ਨਾ ਵੀ ਮੈਂ ਇਹਦੇ ਜਾਂ ਜ਼ਾਤੀ ਗੱਲਾਂ ਬਹੁਤ ਜਾਣਦਾ ਹੈ, ਜੇ ਕੀਤਾ ਤੇ ਬੀਜੇਪੀ ਦਾ ਬੇੜਾ ਗਰਕ ਹੋਏਗਾ। ਉਹਦਾ ਇਖਲਾਕੀ ਪੱਖ ਵੀ ਹੈ। ਔਰ ਕਿਸੇ ਇੱਕ ਹੋਰ ਚੈਨਲ ਦੇ ਉੱਤੇ ਮੈਂ ਉਹ ਇਹ ਸੁਣਿਆ ਵੀ ਕਿ ਵੀ ਜਿਹੜੀ ਯੂਪੀ ਦੀ ਮੌਜੂਦਾ ਕੋਈ ਗਵਰਨਰ ਹੈ ਵੀ ਉਹਦੇ ਘਰ ਵਾਲੇ ਨੇ RSS ਹੈਡਕੁਆਰਟਰ ਨੂੰ ਲਿਖਿਆ ਸੀ ਵੀ ਮੇਰੀ ਪਤਨੀ ਮੈਨੂੰ ਵਾਪਸ ਕਰਾਓ, ਇਹ ਗੁੰਡਾ ਤੁਸੀਂ ਕਿੱਥੇ ਛੱਡਿਆ ਹੋਇਆ ਵਿੱਚ। ਔਰ ਇਸ ਕਿਸਮ ਦਾ ਹੀ ਅਡਾਨੀ ਦੇ ਹਵਾਲੇ ਨਾਲ ਵੀ ਇਹ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿੰਨਾ ਕੁਝ ਜਿਸ ਲੈਵਲ ਦੇ ਸਕੈਂਡਲ ਅੰਦਰੂਨੀ ਚੱਲ ਰਹੇ ਨੇ ਉਹਨਾਂ ਦੇ ਉੱਤੇ ਕਵਰ ਕੀਤਾ ਜਾਂਦਾ ਉਹਨਾਂ ਨੂੰ। ਅਡਾਨੀ ਕੇਸ ਬਾਰੇ ਜਦੋਂ ਸੁਪਰੀਮ ਕੋਰਟ 'ਚ ਜੱਜ ਕਿਵੇਂ ਰਲੇ ਹੋਏ ਨੇ, ਉਹ ਸਾਰਾ ਪਾਰਟ ਵੀ ਜਿਹੜਾ ਸਾਹਮਣੇ ਆਇਆ ਕਿ ਵੀ ਕਿਵੇਂ ਇਹ ਸਾਰੀ ਗੱਲ ਨੂੰ ਦਬਾ ਦਿੱਤਾ ਗਿਆ। ਹੁਣ ਇਹ ਹਰ ਕੋਈ ਪੁੱਛਦਾ ਹੈ ਕਿ ਵੀ 4000 ਸਕੁਅਰ ਮਾਈਲ ਟੈਰੀਟਰੀ ਚਾਈਨਾ ਨੇ ਜੂਨ 2020 ਗਲਵਾਨ ਵੈਲੀ ਤੋਂ ਬਾਅਦ ਡੈਪਚੋਂਗ ਸਾਰੇ ਇਹ ਮੂੰਹ ਚੀਨ ਵੀ ਨਹੀਂ ਕੱਢਦਾ। ਇਹ ਕਿਉਂ ਨਹੀਂ ਇਹਨੂੰ ਨਾ ਕੋਈ ਆਇਆ ਨਾ ਕੋਈ ਘੁਸਾ ਨਾ ਕੋਈ ਗਿਆ। ਔਰ ਇਹ ਕਨਸਟੈਂਟ ਵਰਤਾਰਾ, ਇਹ ਨਹੀਂ ਹੈ ਵੀ ਉਦੋਂ ਤੱਕ ਹੀ ਟੈਰੀਟਰੀ ਹੁਣ ਵੀ, ਕਿਉਂਕਿ 2 ਦਿਨ ਪਹਿਲਾਂ ਇਹ ਖਬਰ ਜਿਹੜੀ ਹੈ ਉਹ ਹਿੰਦੂ ਅਖਬਾਰ ਨੇ ਦਿੱਤੀ, ਕਿਉਂਕਿ ਅੱਜ ਕੱਲ੍ਹ ਸੈਟੇਲਾਈਟਸ ਰਾਹੀਂ ਸਾਰਾ ਪਾਰਟ ਹੁੰਦਾ ਹੈ। ਕੱਲ ਸਾਡੇ ਬਹੁਤ ਸਾਰੇ ਵਿਊਅਰਸ ਨੇ ਤਾਰੀਫ ਕੀਤੀ ਕਿ ਜੀ ਤੁਸੀਂ ਜਿਹੜੀਆਂ ਪਿਕਚਰਸ ਪ੍ਰੋਗਰਾਮ 'ਚ ਦਿਖਾਈਆਂ ਉਹਦੀਆਂ ਰੈਫਰੈਂਡਮ ਦੇ, ਰਿਮਾਰਕੇਬਲ ਕਿਤੇ ਉਹ ਡਰੋਨ ਦੇ ਨਾਲ ਸੀ। ਹੁਣ ਤੁਸੀਂ ਜਿੰਨੀ ਮਰਜ਼ੀ ਉੱਚੀ ਬਿਲਡਿੰਗ ਤੇ ਚੜ੍ਹ ਕੇ ਕੈਮਰਾ ਫਿੱਟ ਕਰੋ, ਉਹ ਤੁਸੀਂ ਕੈਪਚਰ ਕਰ ਹੀ ਨਹੀਂ ਸਕਦੇ। ਡਰੋਨਸ ਦੇ ਨਾਲ ਜਿਹੜੀਆਂ ਪਿਕਚਰਸ ਨੇ ਉਹ ਸਾਰਾ, ਔਰ ਇਸ ਲਈ ਉਹ ਬਹੁਤ ਅੱਛੀ ਉਹਦੀ ਜਿਹੜੀ ਕਵਰੇਜ ਸੀ। ਹੁਣ ਕਿਉਂਕਿ ਸੈਟੇਲਾਈਟ ਇਮੇजेस ਨੇ ਪਤਾ ਲੱਗ ਜਾਂਦਾ ਹੈ ਕਿ ਵੀ ਜੇ ਆਹ ਬਾਰਡਰ ਸੀ ਇਸ ਪੁਆਇੰਟ ਤੱਕ ਪੈਟਰੋਲਿੰਗ ਹੁੰਦੀ ਸੀ, ਇਸ ਤੱਕ ਨਹੀਂ ਹੈ। ਹੁਣ ਇਹ ਸਟੋਰੀ 30 ਜਨਵਰੀ ਨੂੰ ਕੀਤੀ ਡੇਟ ਲਾਈਨ ਨਾਲ ਪਿਛਲੇ ਕਾਲ ਦੀ ਹਿੰਦੂ ਦੀ। ਗ੍ਰੇਜ਼ੀਅਰਸ ਕਨਫਰੰਟ ਚਾਈਨੀਜ਼ ਸੋਲਜਰਸ ਇਨ ਈਸਟਰਨ ਲੱਦਾਖ। ਇਹ ਨਹੀਂ ਹੈ ਵੀ ਉਹ 4000 ਸਕੁਅਰ ਮਾਈਲ ਤੋਂ ਬਾਅਦ ਚਾਈਨਾ ਰੁਕਿਆ ਹੋਇਆ ਹੈ, ਉਹ ਫਰਦਰ ਇਨਕਰੋਚ ਕਰ ਰਿਹਾ। ਔਰ ਇਹ ਜ਼ਬਾਨ ਨਹੀਂ ਖੋਲਦੇ। ਉੱਥੇ ਬੈਠੇ ਦਿੱਲੀ 'ਚ ਬਿਆਨ ਦੇਈ ਜਾਣਗੇ ਕਿ ਜੀ ਅਸੀਂ 2 ਫਰੰਟ ਵਾਰ ਲਈ ਤਿਆਰ ਹਾਂ, ਅਸੀਂ ਚਾਈਨਾ ਪਾਕਿਸਤਾਨ ਦੋਨਾਂ ਨੂੰ ਵੰਗਾਰਦੇ ਹਾਂ। The incident happened on January 2nd, ਇਸੇ ਮਹੀਨੇ 'ਚ ਹੋਈ, near patrolling points 35 and 36, says a consular who shared a video of the skirmish. Official team including army and ITBP personnel visit site later on January 12th. ਕਿ ਇਹ 2 ਜਨਵਰੀ ਨੂੰ ਝੜਪ ਹੁੰਦੀ ਹੈ ਜਿੱਥੇ ਜਿਹੜੇ ਪੈਟਰੋਲਿੰਗ ਪੁਆਇੰਟ 35-36 ਤੇ ਚਰਵਾਏ ਜਿਹੜੇ ਆਪਣੇ ਡੰਗਰਾਂ ਨੂੰ ਲੈ ਕੇ ਜਾਂਦੇ ਨੇ ਉਹਨਾਂ ਨੂੰ ਚੀਨੀਆਂ ਨੇ ਰੋਕ ਦਿੱਤਾ ਹੈ। ਉਹਨਾਂ ਨੇ ਔਰ ਇੱਕ ਕਾਉਂਸਲਰ ਨੇ ਵੀਡੀਓ ਸ਼ੇਅਰ ਕੀਤੀ ਔਰ ਉਹਨਾਂ ਨੇ ਕਿਹਾ ਵੀ ਆਰਮੀ ਵੀ ਔਰ ITBP ਦੇ ਲੋਕ ਵੀ ਜਿਹੜੇ ਨੇ ਜਨਵਰੀ 12 ਨੂੰ ਗਏ ਨੇ ਉੱਥੇ, ਔਰ ਉਹ ਪੂਰੀ ਪਿਕਚਰ ਹੈ ਜਿਹੜੀ ਇਸ ਦੇ ਉੱਤੇ। ਔਰ ਇੰਡੀਅਨ ਗਲੇਸ਼ੀਅਰਸ ਵਰ ਸਟਾਪਡ ਬਾਈ ਚਾਈਨੀਜ਼ ਸੋਲਜਰਸ in Kakajung area of Ladakh along the line of actual control earlier this month, according to a video shot by officials that was shared on X by Chashul councillor Konchak Stanzen on January। ਤਾਂ ਉਹ ਕਾਉਂਸਲਰ ਹੈ ਬੰਦਾ, ਉਹਨੇ ਕਿਹਾ ਲਓ ਜੀ ਵੀਡੀਓ ਚੱਕੋ।
ਕਿ ਚਾਈਨਾ ਨੇ ਰੋਕ ਦਿੱਤਾ ਹੈ, ਜਿਹੜੀ ਜ਼ਮੀਨ ਉਹ ਅੱਗੇ ਆ ਰਹੇ ਨੇ। ਔਰ ਉਸ ਦੇ ਵਿੱਚ ਫਿਰ ਜਿਹੜੀ ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਦੇ ਨਾਲ ਹੈ, ਚਰਵਾਏ ਖਹਿਬੜ ਰਹੇ ਨੇ ਕਿ ਜੀ ਅਸੀਂ ਉਹ ਕਿੱਥੇ ਲੈ ਕੇ ਜਾਈਏ, ਇਹ ਤਾਂ ਸਾਡਾ ਹੀ ਪਾਰਟ ਹੈ। ਔਰ ਉਹਨੇ ਸਾਰੇ ਦੇ ਉੱਤੇ ਪੂਰੀ ਸਟੋਰੀ ਹੈ ਕਿ ਉਹਨਾਂ ਨੇ ਡੀਟੇਲ ਪਿਕਚਰਸ ਵੀ ਦਿੱਤੀਆਂ ਨੇ ਔਰ ਲੋਕਾਂ ਨੇ ਰਜਿਸਟ ਕੀਤਾ, ਫਿਰ ਆਫੀਸ਼ੀਅਲਸ ਵੀ ਗਏ। ਹੁਣ ਇਸ ਦੇ ਉੱਤੇ ਜਿਹੜਾ ਕਾਂਗਰਸ ਨੇ, ਕਿਉਂਕਿ ਮੇਨ ਆਪੋਜੀਸ਼ਨ ਪਾਰਟੀ ਹੈ, ਉਹਨਾਂ ਦੇ ਕਾਂਗਰਸ ਲੀਡਰ ਜੈਰਾਮ ਰਮੇਸ਼ ਨੇ ਅੱਜ ਤਬਸਰਾ ਕੀਤਾ ਵੈਨ ਵਿਲ ਸਟੇਟਸ ਕੋ ਬੀ ਰੀਸਟੋਰਡ ਔਨ ਚਾਈਨਾ ਬਾਰਡਰ ਇਨ ਈਸਟਰਨ ਲੱਦਾਖ, ਕਾਂਗਰਸ ਆਸਕਸ PM ਕਿ ਦੱਸੋ ਜੂਨ 2020 ਤੋਂ ਪਹਿਲਾਂ ਵਾਲਾ ਸਟੇਟਸ ਕੋ ਕਦੋਂ ਰੀਸਟੋਰ ਹੋਏਗਾ। Congress leader Jairam Ramesh says the video showing Indian shepherds in a confrontation with China's PLA once again exposed the hollowness of Modi government's claim of stability at LAC। ਵੀ ਤੁਸੀਂ 50,000 ਫੌਜ ਰੱਖੀ ਹੋਈ ਹੈ, ਉਹ ਸਾਰੇ ਦੇ ਉੱਤੇ ਇਧਰ ਬਿਆਨਬਾਜ਼ੀਆਂ ਕਰਕੇ ਲੋਕਾਂ ਨੂੰ ਦੇਸ਼ ਭਗਤੀ ਦਾ ਪਾਠ ਪੜ੍ਹਾਉਂਦੇ ਹੋ, ਉੱਥੇ ਤੁਹਾਡੇ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਉਹਨਾਂ ਤੇ ਤੁਹਾਡੀ ਟੈਰੀਟਰੀ ਦੇ ਜਿਹੜੇ ਚਰਵਾਏ ਨੇ ਜਾਂ ਆਜੜੀ ਨੇ ਉਹਨਾਂ ਨੂੰ ਜਿਹੜਾ ਉਹ ਹੱਕ ਨਹੀਂ ਹੈ, ਉਹਨਾਂ ਦੀ PLA ਪੁਸ਼ ਵਾਪਸ ਕਰਦੀ ਹੈ। ਔਰ ਉਹਨਾਂ ਨੇ ਮੰਗ ਕੀਤੀ ਹੈ ਕਿ ਭਾਈ ਇਹਦਾ ਜਵਾਬ ਦਿਓ ਕਿ ਵੀ ਇਹ ਉਹਨਾਂ ਸ਼ਾਟ ਇਨ ਜਨਵਰੀ 2024 the video shows PLA troops accompanied by armored vehicle harassing and blocking shepherd tank ਲੈ ਕੇ ਆਏ ਹੋਏ ਨੇ ਚੀਨ ਨੇ ਔਰ ਉਹਨਾਂ ਨੂੰ ਉਹ ਕਰ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਕਿਉਂ ਚੁੱਪ ਹੈ। ਉਹਨਾਂ ਨੇ ਕਿਹਾ ਜੀ 4 ਸਾਲ ਹੋ ਗਏ ਨੇ, for 4 years Modi government has tried to cover up the worst territorial setback in 6 decades of India with its D-Day LJ approach। ਇਹਨਾਂ ਨੇ deny, distract, lie and justify। ਇਹ ਉਹਨਾਂ ਨੇ ਕਿਹਾ ਵੀ ਇਹ ਮੋਦੀ ਸਰਕਾਰ ਦੇ 4 ਹਥਿਆਰ ਨੇ। ਡਿਨਾਈ, ਮੁੱਕਰ ਜਾਓ, ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਗੁੱਸਾ, ਨਾ ਕੋਈ ਮਾਰਾ, ਨਾ ਕੋਈ ਜੀਆ। ਡਿਸਟਰੈਕਟ, ਕੋਈ ਵੀ ਇਸ਼ੂ ਜਦੋਂ ਇਹ ਕੋਈ ਇਸ਼ੂ ਖੜਾ ਹੋ ਜਾਂਦਾ ਹੈ ਤਾਂ ਮੰਦਰ ਦਾ ਰੌਲਾ ਪਾ ਦਿਓ, ਕੋਈ ਹੋਰ ਕਰ ਦਿਓ। ਪਹਿਲਾਂ ਡਿਨਾਈ ਕਰੋ, ਫਿਰ ਉਲਝਾ ਦਿਓ। ਡਿਸਟਰੈਕਟ, ਲਾਈ, ਡਟ ਕੇ ਝੂਠ ਬੋਲੋ ਕਿ ਜੀ ਹਮ ਜਿਹੜਾ ਹੈ ਉਹ ਅਕਸਾਈ ਚਿੰਨ੍ਹ ਵੀ ਲੈਂਗੇ ਵਾਪਸ, ਆਜ਼ਾਦ ਕਸ਼ਮੀਰ ਵੀ ਅਸੀਂ ਲਵਾਂਗੇ, ਐਂਡ ਫਿਰ ਜਸਟੀਫਾਈ ਕਰੋ ਉਹਨੂੰ। ਇਹ ਬਿਲਕੁਲ ਠੀਕ ਹੈ। ਇਹੀ 4 ਇਹਨਾਂ ਦੇ ਮੰਤਰ ਨੇ ਔਰ ਬੜੀ ਬੇਸ਼ਰਮੀ ਦੇ ਨਾਲ ਇਹ ਡਿਨਾਈ, ਡਿਸਟਰੈਕਟ, ਲਾਈ ਐਂਡ ਜਸਟੀਫਾਈ ਔਰ ਇਹ ਸਾਰੇ ਕਰ ਰਹੇ ਨੇ। ਸੋ ਅਸੀਂ ਤਾਂ ਸਮਝਦੇ ਹਾਂ ਇਸ ਸਾਰੇ ਪਾਰਟ ਨੂੰ ਕਿ ਇਹ ਅਲਟੀਮੇਟਲੀ ਕਿੰਨੇ ਕੁ ਜੋਗੇ ਨੇ। ਇਹ ਉਦੋਂ ਵੀ 62 ਦੇ ਵਿੱਚ ਤਾਂ ਜੋ ਹੈ ਹੀ ਸੀ, ਪਰ ਜਿਸ ਨਹਿਰੂ ਜਾਂ ਜਿਸ ਦੌਰ ਨੂੰ ਕੋਸ ਕੇ ਇਹ ਪਾਣੀ ਪੀ ਕੇ ਕੋਸਦੇ ਸੀ ਔਰ ਇਹਨਾਂ ਨੇ ਪਾਵਰ ਲਈ, ਇਹਨਾਂ ਦਾ ਤੁਸੀਂ ਹਾਲ ਦੇਖ ਲਓ ਕਿ ਭਾਈ ਇਹ ਉਹੀ ਹੈ ਕਿ ਚਪੇੜ ਵੱਜੀ, ਪਿੱਛੇ ਹੋ ਕੇ ਡਿੱਗਿਆ। ਇਬ ਕੀ ਬਾਰ ਮਾਰ ਤੋਂ ਦੇਖੋ, ਉਹਨੂੰ ਚਾਈਨਾ ਲਗਾਤਾਰ ਚਪੇੜਾ ਮਾਰ ਕੇ ਉਹਨੇ 4000 ਮੀਲ ਜਿਹੜਾ ਹੈ ਸਕੁਅਰ ਮਾਈਲ ਅੱਗੇ ਦੌੜਾ ਦਿੱਤਾ ਹੈ। ਤੇ ਹੁਣ ਹਾਲ ਜਿਹੜਾ ਇਹ ਹੈ ਕਿ ਇਹ ਕੁਸਕਦੇ ਵੀ ਨਹੀਂ ਹੈ। ਇੱਕ ਤਾਂ ਹੁੰਦਾ ਨਾ ਕਿ ਵੀ ਜਦੋਂ ਕਈ ਵਾਰੀ ਕੁੱਟ ਪੈਂਦੇ ਸੀ ਤਾਂ ਬੱਚਾ ਰੋਣ ਲੱਗਦਾ ਸੀ, ਚੁੱਪ ਮੰਗ ਚੁੱਪ। ਉਹ ਬਈ ਤੁਸੀਂ ਕੁੱਟ ਵੀ ਰਹੇ ਹੋ, ਜਿਹਨੂੰ ਅਸੀਂ ਕਹਿੰਦੇ ਆ ਵੀ ਮਾਰਨਾ ਵੀ ਤੇ ਰੋਣ ਵੀ ਨਹੀਂ ਦੇਣਾ, ਕਿ ਵੀ ਘੱਟੋ ਘੱਟ ਤੁਸੀਂ ਰੋ ਹੀ ਪਾਓ। ਕੁੱਟ ਤਾਂ ਖਾ ਰਹੇ ਹੋ, ਰੋ ਹੀ ਪਾਓ ਕਿ ਭਾਈ ਸਾਡਾ ਜ਼ਮੀਨ ਜਾ ਰਹੀ ਹੈ। ਪਰ ਫਿਰ ਉਹ ਜਿਹੜਾ 56 ਇੰਚ ਦਾ ਸੀਨਾ ਔਰ ਭਾਰਤ ਮਾਤਾ ਕੇ ਸਪੂਤ, ਤੇ ਸਪੂਤ ਬੜੇ ਹੋਏ ਨੇ ਚੂਹਿਆਂ ਵਾਂਗੂ ਖੁੱਡਾਂ ਦੇ ਵਿੱਚ। ਔਰ ਇਹ ਹਕੀਕਤ ਹੈ। ਔਰ ਠੀਕ ਕਿਹਾ ਉਹਨਾਂ ਆਪੋਜੀਸ਼ਨ ਨੇ ਕਿ ਭਾਈ ਕੋਈ ਸਟੇਟਸ ਕੋ 4 ਸਾਲ ਹੋ ਗਏ ਨੇ, वही डिनाई और लाई और जस्टिफाई और डिस्ट्रैक्ट, डिनाई, डिस्ट्रैक्ट, लाई एंड जस्टिफाई, ये 4 मंत्र मोदी पढ़ रहा बार-बार। जी डॉक्टर साहब, ਤੁਹਾਡਾ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜਦੋਂ ਸਾਡੀ ਜ਼ਮੀਰਾਂ ਦੀ ਗੱਲ ਹੋਊਗੀ, ਜਦੋਂ ਸਾਡੀ ਹੋਂਦ ਦੀ ਗੱਲ ਹੋਊਗੀ, ਉਦੋਂ ਅਸੀਂ ਖੜੇ ਹੋ ਜਾਾਂਗੇ। ਉਹ ਵੱਖਰੀ ਗੱਲ ਆ ਵੀ ਅਸੀਂ ਆਪਣੀ ਪਛਾਣ ਤੋਂ ਦੂਰ ਹੋਏ ਫਿਰਦੇ ਹਾਂ। ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਸ਼ਹਾਦਤ ਨੂੰ ਸਮਰਪਿਤ ਅਖੰਡ ਪਾਠ ਸਾਹਿਬ 16 ਫਰਵਰੀ 2024 ਨੂੰ ਆਰੰਭ ਹੋਣਗੇ ਅਤੇ 18 ਫਰਵਰੀ ਦਿਨ ਐਤਵਾਰ ਨੂੰ ਭੋਗ ਪਾਏ ਜਾਣਗੇ। ਐਤਵਾਰ ਦੇ ਦਿਨ ਦੇ ਦੀਵਾਨ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ, ਕਥਾਵਾਚਕ, ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸੰਗਤ ਨੂੰ ਨਿਹਾਲ ਕਰਨਗੇ।
ਅਜੋਕੇ ਸਿੱਖ ਸੰਘਰਸ਼ ਅਤੇ ਮੌਜੂਦਾ ਹਾਲਾਤਾਂ ਬਾਰੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਭਲਵਾਨ ਯੂਥ ਗਰੁੱਪ ਆਰਗੇਨਾਈਜੇਸ਼ਨ ਵੱਲੋਂ ਆਪ ਸਭ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਕਿ ਹਿੰਦੂ ਇੰਡੀਆ ਹੁਣ ਆਪਣਾ ਚੋਖਾ ਰੰਗ ਜਿਹੜਾ ਉਹ ਵਿਖਾ ਰਿਹਾ ਹੈ ਔਰ ਰਾਜਸਥਾਨ ਵਿੱਚ ਮੁਸਲਮਾਨ ਸਕੂਲੀ ਬੱਚੀਆਂ ਦੇ ਹਿਜਾਬ ਪਹਿਨਣ ਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਯੂਪੀ ਦੇ ਇੱਕ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਗਿਆਨ ਵਿਆਪੀ ਮਸਜਿਦ ਦੇ ਤਹਿਖਾਨੇ ਵਿੱਚ 7 ਦਿਨਾਂ ਦੇ ਵਿੱਚ ਹਿੰਦੂਆਂ ਨੂੰ ਪੂਜਾ ਕਰਨ ਦਾ ਹੱਕ ਦਿੱਤਾ ਜਾਵੇ। ਸੋ ਕੀ ਸਿੱਖਾਂ ਨੂੰ ਹਜੇ ਵੀ ਸਮਝਾਉਣ ਦੀ ਲੋੜ ਹੈ ਕਿ ਖਾਲਿਸਤਾਨ ਕਿਉਂ ਜ਼ਰੂਰੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਭਾਈ ਹਿੰਦੂਤਵੀ ਰੰਗ ਤਾਂ 2014 ਤੋਂ ਹੀ ਪੋਲੀਟੀਕਲ ਪਾਵਰ ਦੀ ਕੁਵਰਤੋਂ ਕਰਕੇ ਚਾੜਿਆ ਜਾ ਰਿਹਾ ਸੀ, ਲੇਕਿਨ ਹੁਣ ਉਹ ਰੰਗ ਚੋਖਾ ਚੜ ਗਿਆ। ਤੇ ਸਾਡੇ ਲਹਿੰਦੇ ਪੰਜਾਬ ਵਾਲੇ ਵੀ ਕਿ ਭਾਈ ਇਹ ਕਾਫੀ ਲਫ਼ਜ਼ ਯੂਜ਼ ਹੁੰਦਾ ਚੋਖਾ ਹੈ ਨੀ, ਔਰ ਉਸ ਦਾ ਪ੍ਰਭਾਵ ਅਸੀਂ ਦੇਖ ਰਹੇ ਹਾਂ। ਅਜੇ ਤਾਂ ਸੋ ਕਾਲਡ ਪ੍ਰਾਣ ਪ੍ਰਤਿਸ਼ਠਾ ਹੋ ਕੇ ਹਟੀ ਹੈ, ਲੇਕਿਨ ਆਲਰੇਡੀ ਇੱਕ ਪਾਸੇ ਮਥੁਰਾ ਔਰ ਵਾਰਾਣਸੀ ਉਸ ਦੀਆਂ ਮਸੀਤਾਂ ਦੇ ਕਬਜ਼ੇ ਦੀ ਗੱਲ, ਔਰ ਜਿਸ ਤੇਜ਼ੀ ਨਾਲ ਅਦਾਲਤੀ ਸਿਸਟਮ ਹਿੰਦੂਤਵਾ ਲਾਗੂ ਕਰਾਉਣ ਦੇ ਲਈ ਵਰਤਿਆ ਜਾ ਰਿਹਾ, ਉਹ ਇੰਟਰਨੈਸ਼ਨਲ ਕਮੇਟੀ ਨੂੰ ਕਹਿ ਸਕਦੇ ਨੇ ਦੇਖੋ ਜੀ ਸਾਡੇ ਐਗਜ਼ੈਕਟਿਵ ਦੇ ਫੈਸਲੇ ਤਾਂ ਨਹੀਂ, ਅਦਾਲਤਾਂ ਦੇ ਹੀ ਨੇ। ਹੁਣ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਮਦਰਾਸ ਹਾਈ ਕੋਰਟ ਦੀ ਇੱਕ ਬੀਬੀ ਜੱਜ ਨੇ, ਬੀਬੀ ਨਹੀਂ ਕਿ ਉਹ ਵਾਕਈ ਬੀਬੀ ਹੈ, ਲੇਡੀ, ਉਹਨੇ ਇਹ ਫੈਸਲਾ ਸੁਣਾਇਆ ਕਿ ਜੀ ਜਿੰਨੇ ਹਿੰਦੂ ਮੰਦਰ ਨੇ ਉਹਨਾਂ ਦੇ ਬਾਹਰ ਬੋਰਡ ਲਾ ਦਿਓ ਕਿ ਕੋਈ ਨਾਨ ਹਿੰਦੂ ਨਹੀਂ ਜਾ ਸਕਦਾ। ਔਰ ਇੱਥੇ ਜਦੋਂ ਚਰਚਾ ਹੋਈ, ਔਰ ਤੁਸੀਂ ਦੇਖੋ ਇਹ ਕਿਵੇਂ ਡਬਲ ਐਜਡ ਸੌਰਡ ਹੈ। ਕੁਝ ਹਿੰਦੂ ਇੰਟੈਲੈਕਚੁਅਲਸ ਨੇ ਕਿਹਾ ਵੀ ਸਿੱਖ ਇਹਦੇ ਤੇ ਆਵਾਜ਼ ਚੁੱਕ ਰਹੇ ਨੇ, ਸਿੱਖਾਂ ਨੂੰ ਤਾਂ ਨਹੀਂ ਰੋਕਿਆ ਜਾਇਆ ਕਿਉਂਕਿ ਸਿੱਖ ਬੋਧੀ ਜੈਨੀ ਤਾਂ ਹਿੰਦੂ ਹੀ ਨੇ। ਹੁਣ ਮਤਲਬ ਤੁਸੀਂ ਕਿਵੇਂ ਡਬਲ ਐਜਡ ਸੌਰਡ ਹੈ ਵੀ ਪਹਿਲੀ ਗੱਲ ਤਾਂ ਜਾਣਾ ਕੀ ਉਹਨਾਂ ਦੇ ਮੰਦਰਾਂ 'ਚ, ਪਰ ਉਹਨਾਂ ਦੀ ਨੀਅਤ ਉਹ ਦੋਨੋਂ ਪਾਸੇ ਹੀ ਹੈ। ਜੇ ਤੁਹਾਨੂੰ ਉਹ ਕਹਿੰਦੇ ਆਓ ਜੀ ਤੁਸੀਂ ਤਾਂ ਹਿੰਦੂ ਹੀ ਹੋ, ਔਰ ਇਹ ਉਹਨੂੰ ਰੀਇਨਫੋਰਸ ਕਰ ਰਹੇ। ਹੁਣ ਨਾਲ ਦੀ ਨਾਲ ਜੇ ਇਹ ਇਸ ਫੈਸਲੇ ਦੀ ਸਿਆਹੀ ਨਹੀਂ ਸੀ ਸੁੱਕੀ ਮਦਰਾਸ ਵਾਲੇ ਦੀ, ਔਰ ਇਹ ਉਹਦੇ ਤੇ ਚੱਲ ਰਿਹਾ ਸੀ ਜੇ ਗਿਆਨ ਵਿਆਪੀ ASI ਨੇ ਇਹ ਕਹਿ ਦਿੱਤਾ, ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਰਿਪੋਰਟਾਂ ਤੇ ਅਜੇ ਕਿਹਾ ਵੀ ਛਾਇਆ ਨਾ ਕਰੋ ਉਹਨੂੰ, ਨਾਲ ਦੀ ਨਾਲ ਲੋਕਲ ਅਦਾਲਤ ਨੇ ਅੱਜ ਇਹ ਫੈਸਲਾ ਸੁਣਾ ਦਿੱਤਾ ਹੈ। ਵਾਰਾਣਸੀ ਕੋਰਟ ਪਰਮਿਟਸ ਹਿੰਦੂ ਵਰਸ਼ਿਪ ਇਨਸਾਈਡ ਸੀਲਡ ਬੇਸਮੈਂਟ ਆਫ ਗਿਆਨ ਵਿਆਪੀ ਮੌਸਕ। ਉਹਨਾਂ ਨੇ ਕਿਹਾ ਜੀ ਕਿ ਜਿਹੜੀ ਆਲਰੇਡੀ ਸੀਲ ਕੀਤੀ ਹੋਈ ਸੀ, ਉਹਨਾਂ ਨੇ ਕਿਹਾ ਜੀ ਇਹਨੂੰ ਖੋਲੋ ਔਰ ਹਿੰਦੂਆਂ ਨੂੰ ਪੂਜਾ ਦਾ 7 ਦਿਨ ਦੇ ਵਿੱਚ ਜੱਜ ਡਾਇਰੈਕਟਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਟੂ ਮੇਕ ਅਰੇਂਜਮੈਂਟ ਫॉर ਪੂਜਾ ਵਿਦਿਨ 7 ਡੇਜ਼। ਔਰ ਮੁਸਲਮਾਨ ਕਮੇਟੀ ਕਹਿ ਰਹੀ ਹੈ ਜੀ ਦਿਸ ਇਜ਼ ਅਨਐਕਸੈਪਟੇਬਲ, ਔਰ ਉਹਨਾਂ ਨੇ ਕਿਹਾ ਕਿ ਡਰਾਜ਼ ਪੈਰਲਲ ਟੂ ਓਪਨਿੰਗ ਆਫ ਬਾਬਰੀ ਮਸਜਿਦ ਲੌਕਸ ਇਨ 1986, ਕਿ ਬਈ ਉਹੀ ਪੈਟਰਨ ਜਿਵੇਂ 1986 ਦੇ ਵਿੱਚ ਰਾਜੀਵ ਗਾਂਧੀ ਨੇ ਜਿਹੜਾ ਉਹ ਵੀ ਅਦਾਲਤੀ ਲੋਕਲ ਅਦਾਲਤ ਰਾਹੀਂ ਸੀ ਜੀ ਦਰਵਾਜ਼ੇ ਖੋਲ ਦਿਓ ਕੋਈ ਗੱਲ ਨਹੀਂ ਹੈ ਮਸਜਿਦ ਹੀ ਰਹੇਗੀ, ਉਹਨੇ ਕਿਹਾ ਉਹੀ ਪੈਟਰਨ ਇੱਥੇ ਫਾਲੋ ਹੋ ਰਿਹਾ ਔਰ ਜੱਜ ਕਹਿ ਰਿਹਾ ਕਿ 7 ਦਿਨ ਦੇ ਵਿੱਚ ਪੂਜਾ ਦਾ ਪ੍ਰਬੰਧ ਕਰੋ। ਗਿਆਨ ਵਿਆਪੀ ਮਸਜਿਦ ਦੀ ਜਿਹੜੀ ਹੈ ਤਹਿਖਾਨੇ ਦੇ ਵਿੱਚ ਇਹ ਪੂਜਾ ਹੋਏਗੀ। ਔਰ ਇਹ ਸਾਰੇ ਦੇ ਨਾਲ ਅਸੀਂ ਕਿਸ ਲੈਵਲ ਦੇ ਉੱਤੇ ਨਫ਼ਰਤ ਦਾ ਪਾਰਟ ਚੱਲ ਰਿਹਾ ਉਹ ਜੇ ਦੇਖਣਾ ਹੋਏ ਤਾਂ ਫਿਰ ਰਾਜਸਥਾਨ ਦੇ ਵਿੱਚ ਇੱਕ MLA ਜਿਹੜਾ ਇੱਕ ਸਕੂਲ ਦੇ ਦੌਰੇ ਦੇ ਉੱਤੇ ਜਾਂਦਾ ਹੈ ਔਰ ਉਹ ਜ਼ਾਹਰ ਹੈ ਮੁਸਲਿਮ ਏਰੀਆ, ਥੋੜੀਆਂ ਬੱਚੀਆਂ ਹਿਜਾਬ ਦੇ ਵਿੱਚ ਨੇ, ਸਿਰ ਦੇ ਉੱਤੇ ਪਟਕਾ ਬੰਨਿਆ ਹੋਇਆ ਹੈ ਔਰ ਬਾਕੀ ਹੈ, ਔਰ ਉੱਥੇ ਹੀ ਬੱਚੀਆਂ ਦੀ ਪ੍ਰੈਜ਼ੈਂਸ ਔਰ ਦੂਸਰੇ ਪ੍ਰਿੰਸੀਪਲ ਨੂੰ ਕਹਿੰਦਾ ਜੀ ਕਿ ਇੱਥੇ ਤੁਹਾਡੇ 2 ਕਾਨੂੰਨ ਨੇ ਜਾਂ ਸਾਰਿਆਂ ਨੂੰ ਜਿਹੜਾ ਇੱਕੋ ਹੀ ਡਰੈਸ ਕੋਡ ਨਹੀਂ ਹੈ ਤੁਹਾਡੇ ਸਕੂਲ ਦਾ, ਇਹ ਕਿਵੇਂ ਹੈ ਵੀ ਇਹਨਾਂ ਦੇ ਸਿਰ ਢਕੇ ਨੇ। ਔਰ ਮਤਲਬ ਇਹ ਹੈ ਵੀ ਬੱਚੀਆਂ ਦੇ ਸਾਹਮਣੇ ਉਹ ਬੱਚੀਆਂ ਬਾਅਦ ਦੇ ਵਿੱਚ ਆਪਣੇ ਪੇਰੈਂਟਸ ਨਾਲ ਉਹਨਾਂ ਨੇ ਧਰਨਾ ਦਿੱਤਾ ਹੈ ਉਹ ਐਡਮਿਨਿਸਟ੍ਰੇਸ਼ਨ ਤੇ ਵੀ, ਸੜਕਾਂ ਤੇ ਵੀ, ਦੂਜੇ ਤੀਜੇ। ਔਰ ਇਹ ਸਾਰੇ BJP ਵਾਲੇ ਜਿਹੜੇ ਲੀਡਰ ਨੇ ਉਹ ਰਾਜਸਥਾਨ, ਕਿਉਂਕਿ ਰਾਜਸਥਾਨ ਜਿਨ੍ਹਾਂ ਦੀ ਸਰਕਾਰ ਬਣ ਗਈ BJP, ਉਹਦੇ MLA 'ਚ ਹੱਕ 'ਚ ਨਿੱਤਰ ਆਇਆ ਕਿ ਜੀ ਇਹਨਾਂ ਤੇ ਪਾਬੰਦੀ ਲਾਓ ਹਿਜਾਬ ਦੇ ਉੱਤੇ। ਔਰ ਇਹ ਜਿਹੜਾ ਉਹਦੇ 'ਚ ਬੱਚੀਆਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਭਾਈ ਜੇ ਤੁਸੀਂ ਬੈਨ ਲਾਇਆ
ਤੇ ਅਸੀਂ ਹਿਜਾਬ ਨਹੀਂ ਛੱਡਾਂਗੀਆਂ, ਪੜ੍ਹਾਈ ਛੱਡ ਦਿਆਂਗੇ। ਹੁਣ ਇਹੀ ਕੰਮ ਕਰਨਾਟਕਾ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ, ਇਹਨਾਂ ਨੇ ਕੀਤਾ ਸੀ। ਹਾਲਾਂ ਜਦੋਂ ਆ ਕੇ ਕਾਂਗਰਸ ਗਵਰਨਮੈਂਟ ਬਣੀ ਉਹਨਾਂ ਨੇ ਉਹਨੂੰ ਰਿਵਰਸ ਕੀਤਾ। ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਅਸੀਂ ਇਹ ਦੇਖ ਸਕਦੇ ਹਾਂ ਵੀ ਨਫ਼ਰਤ ਦਾ ਲੈਵਲ ਕੀ ਹੈ। ਹੁਣ ਮਨੀ ਸ਼ੰਕਰ ਆਇਰ ਬਹੁਤ ਵੱਡਾ ਡਿਪਲੋਮੈਟ ਰਿਹਾ ਇੰਡੀਆ ਦਾ, ਕਾਂਗਰਸ ਦੇ ਵਿੱਚ ਮਿਨਿਸਟਰ ਵੀ ਰਿਹਾ, ਬੜਾ ਬੇਬਾਕ ਆਕਸਫੋਰਡ ਐਜੂਕੇਟਡ, ਹਾਈਲੀ ਐਜੂਕੇਟਡ ਬੰਦਾ ਹੈ। ਹੁਣ ਵੀ ਕਾਂਗਰਸ ਨੇ ਵੀ ਭਾਵੇਂ ਗੁੱਠੇ ਲਾਇਆ ਹੋਇਆ ਪਰ ਉਹਨੇ ਕਾਂਗਰਸ ਨਹੀਂ ਛੱਡੀ। ਉਹਨੇ ਜਦੋਂ ਇਹ ਸੋ ਕਾਲਡ ਪ੍ਰਾਣ ਪ੍ਰਤਿਸ਼ਠਾ ਚੱਲ ਰਹੀ ਸੀ ਤੇ ਉਹਨੇ ਇੱਕ ਪੋਸਟ ਪਾਈ ਉਸ ਤੋਂ ਬਾਅਦ ਕਿ ਵੀ ਮੇਰੀ ਬੇਟੀ ਨੇ, ਜਿਹੜੀ ਬੇਟੀ 50 ਸਾਲਾਂ ਦੀ ਉਹਦੇ ਨਾਲ ਹੀ ਰਹਿੰਦਾ ਹੁਣ ਉਹਦੇ ਚ ਦਿੱਲੀ ਦੇ ਵਿੱਚ, ਵੀ ਉਹਨੇ ਪਿਛਲੇ 3 ਦਿਨ ਤੋਂ ਵਰਤ ਰੱਖਿਆ ਮਾਈਨੋਰਿਟੀ ਦੇ ਹੱਕ 'ਚ ਕਿ ਭਾਈ ਮੁਸਲਮਾਨ ਕਿਵੇਂ ਸਫਰ ਕਰ ਰਹੇ ਨੇ ਔਰ ਉਹਨਾਂ ਦੇ ਲਈ ਵੀ ਇਹੀ ਇੱਕ ਤਰੀਕਾ, ਅਸੀਂ ਹੋਰ ਤਾਂ ਕੋਈ ਕਰ ਨਹੀਂ ਸਕਦੇ। ਲੇਕਿਨ ਇਹ ਜਿਉਂ ਹੀ ਇਸ ਦੇ ਉੱਤੇ ਆਇਆ ਇੱਕਦਮ ਇਹਨੂੰ ਇਸ਼ੂ ਬਣਾ ਲਿਆ ਗਿਆ। ਔਰ ਜਿਹੜੀ ਹਾਊਸਿੰਗ ਸੁਸਾਇਟੀ ਜੰਗਪੁਰਾ ਐਕਸਟੈਂਸ਼ਨ ਵੈਲਫੇਅਰ ਐਸੋਸੀਏਸ਼ਨ ਹੈ, ਉਹਨਾਂ ਨੇ ਉਹਨੂੰ ਨੋਟਿਸ ਦੇ ਦਿੱਤਾ ਮਨੀ ਸ਼ੰਕਰ ਆਇਰ ਨੂੰ ਕਿ ਭਾਈ ਮਨੀ ਸ਼ੰਕਰ ਆਇਰ ਆਸ ਟੂ ਮੂਵ ਆਊਟ ਓਵਰ ਡਾਟਰਸ ਪੋਸਟ ਔਨ ਅਯੁੱਧਿਆ। ਉਹਨਾਂ ਨੇ ਕਿਹਾ ਜੀ ਇਹ ਹਿੰਦੂਆਂ ਦੀ ਆਬਾਦੀ ਦਾ ਮਹੱਲਾ ਹੈ, ਤੇਰੇ ਧੀ ਨੇ ਉਸ ਦੇ ਖਿਲਾਫ ਵਰਤ ਰੱਖਿਆ ਔਰ ਇਹਦੇ ਨਾਲ ਹਿੰਦੂਆਂ ਦੇ ਸੈਂਟੀਮੈਂਟ ਜਿਹੜੇ ਨੇ ਉਹ ਹਰਟ ਹੋਏ ਨੇ ਔਰ ਇਹ ਜਿਹੜਾ ਇੱਥੋਂ ਆਪਣਾ ਸਮਾਨ ਚੁੱਕੋ ਔਰ ਇਹ ਖਾਲੀ ਕਰੋ ਘਰ। ਇਹ ਉਹਨਾਂ ਨੇ ਆਫੀਸ਼ੀਅਲ ਨੋਟਿਸ ਜਿਹੜਾ ਜੰਗਪੁਰਾ ਐਕਸਟੈਂਸ਼ਨ ਵੈਲਫੇਅਰ ਐਸੋਸੀਏਸ਼ਨ ਨੇ ਭੇਜਿਆ ਕਿ ਉਹਨਾਂ ਨੇ ਕਿਹਾ ਜੀ ਕਿ ਵੀ ਅਰਜ them to not indulge in any kind of rant that may disturb the peace of residents or hurt their religious sentiments। ਔਰ ਇਹ ਕਿਉਂਕਿ ਤੁਸੀਂ ਹਰਟ ਕੀਤੇ ਨੇ ਸੈਂਟੀਮੈਂਟ ਬਾਕੀਆਂ ਦੇ, ਇਸ ਲਈ ਇਥੋਂ ਸਮਾਨ। ਹੁਣ ਜੇ ਮਨੀ ਸ਼ੰਕਰ ਆਇਰ ਵਰਗੇ ਲੋਕ ਇਹ ਟੌਪ 10 ਕਾਂਗਰਸੀ ਲੀਡਰਾਂ ਚੋਂ ਨੇ ਔਰ ਜਿਨ੍ਹਾਂ ਨੇ ਜਿਸ ਲੈਵਲ ਦੇ ਉੱਤੇ ਖਿਦਮਤ ਕੀਤੀ ਹੋਈ ਹੈ ਮੁਲਕ ਦੀ, ਤੇ ਹੋਰ ਹਿੰਦੂ ਰਾਸ਼ਟਰ ਕੀ ਹੈ। ਔਰ ਮੈਂ ਜਿਵੇਂ ਤੁਸੀਂ ਕਿਹਾ ਕਿ ਇਹ ਸਭ ਚੱਲ ਰਿਹਾ ਹੈ, ਪਰ ਜੇ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ ਤਾਂ ਮੁਸਲਮਾਨਾਂ ਤੱਕ ਹੈ ਜਾਂ ਸਾਨੂੰ ਨਹੀਂ, ਤੁਹਾਡੇ ਅੱਜ ਹੀ ਮੈਂ ਰੇਡੀਓ ਆਪਣੇ ਇੰਟਰਵਿਊ 'ਚ ਕਿਹਾ, ਮੈਂ ਕਿਹਾ ਇਹ ਬੜੇ ਇੱਕ ਆਪਣਾ ਤਬਕਾ ਕੋਈ ਉੱਥੇ ਨਾਮਧਾਰੀਏ ਹੋਏ, ਜਾਲੀ ਜੇ ਨਿਹੰਗ ਹੋਏ ਜਾਂ ਹੋਰ ਜਿਹੜੇ ਉਸ ਕਿਸਮ ਦੇ ਬ੍ਰੇਨ ਵਾਸ਼ਡ ਪ੍ਰਚਾਰਕ ਜਿਹੜੇ ਮਿਥਿਹਾਸਕ ਕਹਾਣੀਆਂ ਦੇ ਉੱਤੇ ਪੜੇ ਹੋਏ ਨੇ, ਵੀ ਸਿੱਖ ਇਹੀ ਪੁੱਛ ਲੈਣ ਕਿ ਵੀ ਆ ਜਿਹੜੇ 4 ਇਤਿਹਾਸਕ ਗੁਰਦੁਆਰੇ ਸਾਡੇ ਜਿਨ੍ਹਾਂ ਦੇ ਵਿੱਚ ਮੰਦਿਰ ਬਣਾ ਦਿੱਤੇ ਗਏ ਨੇ, ਇਹ ਚਾਰੋਂ ਤਾਂ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਨੇ। ਗੁਰਦੁਆਰਾ ਗਿਆਨ ਗੋਦੜੀ ਵੀ, ਮੰਗੂ ਮੱਠ ਜਗਨਨਾਥਪੁਰੀ ਉੜੀਸਾ 'ਚ ਵੀ, ਗੁਰਦੁਆਰਾ ਡਾਂਗਮਾਰ ਵੀ ਸਿੱਕਮ 'ਚ ਔਰ ਮਟਨ ਕਸ਼ਮੀਰ ਦੇ ਵਿੱਚ ਵੀ। ਤੇ ਗੁਰੂ ਨਾਨਕ ਸਾਹਿਬ ਨਾਲ ਕੀ ਪ੍ਰੋਬਲਮ ਹੈ ਇਹਨਾਂ ਨੂੰ? ਚਲੋ ਖਾਲਸੇ ਨਾਲ ਤਾਂ ਜਾਂ ਦੂਜਾ ਹੋਏਗਾ। ਹੁਣ ਫਿਰ ਮੈਂ ਉਹਦੇ 'ਚ ਕਿਹਾ, ਮੈਂ ਕਿਹਾ ਪ੍ਰੋਬਲਮ ਹੀ ਇਹ ਹੈ, ਐਵੇਂ ਨਹੀਂ ਕਿਹਾ ਅਫਸਲ ਐਸਨ ਰੰਧਾਵਾ ਨੇ ਕਿ ਵੀ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ। ਜਦੋਂ ਬਾਬੇ ਨੇ ਪੰਡਤ ਦਾ ਹੱਥ ਫੜ ਲਿਆ ਸੀ, ਇਹ ਨਹੀਂ ਜਨਊ ਪਾਉਣਾ, ਵੈਰ ਤਾਂ ਸ਼ੁਰੂ ਹੋ ਗਿਆ ਸੀ। ਉਹਨੇ ਕਿਹਾ ਵੀ ਅੱਛਾ ਇਹ ਤਾਂ ਸਾਡੀ ਜੜ ਕੱਢੇਗਾ, 3000 ਸਾਲ ਤੋਂ ਅਸੀਂ ਉੱਲੂ ਬਣਾਇਆ ਹੋਇਆ ਸਾਰਿਆਂ ਨੂੰ। ਔਰ ਉਹਨਾਂ ਇਹ ਜਿਹੜੇ ਇਸ ਕਿਸਮ ਦੇ ਨੇ, ਇਹਨਾਂ ਨੂੰ ਇਹ ਕਹੋ ਜੀ ਚਲੋ ਛੱਡੋ, ਉੱਥੇ ਤਾਂ ਉਹਨਾਂ ਨੇ ਬਣਾ ਰਹੀ, ਤੁਸੀਂ ਤਾਂ ਆ ਤੁਹਾਡੀਆਂ ਅੱਖਾਂ ਸਾਹਮਣੇ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਮੰਦਿਰ ਬਣਾ ਦਿੱਤਾ, ਇਹੀ ਲਿਬਰੇਟ ਕਰਾ ਲਓ। ਬਿਲਕੁਲ। ਸੋ ਬਾਕੀਆਂ ਦੇ ਲਈ ਜਿਹੜਾ ਅਸੀਂ ਸਮਝਦੇ ਹਾਂ ਵੀ ਇਹ ਸਾਨੂੰ ਸਮਝਣਾ ਚਾਹੀਦਾ ਕਿ ਇਹ ਠੀਕ ਹੈ ਵੀ ਸਾਡੀ ਮੰਜ਼ਿਲ ਥੋੜੀ ਆਸਾਨ ਵੀ ਹੋ ਗਈ ਕਿਉਂਕਿ ਇਹਨਾਂ ਦੀਆਂ ਨੀਤੀਆਂ ਨੇ ਇੱਕ ਤਬਕੇ ਨੂੰ। ਇਹ ਹੁਣ ਈਵਨ TV 84 ਦੇ ਉਸ ਲਾਈਵ ਪ੍ਰੋਗਰਾਮ ਵੇਲੇ ਇੱਕ ਨੌਜਵਾਨ LA ਤੋਂ ਇੰਟਰਵਿਊ ਦੇ ਰਿਹਾ ਸੀ, ਲੰਮਾ ਉਹਦਾ ਇੰਟਰਵਿਊ ਸੀ। ਉਹਨੇ ਕਿਹਾ ਜੀ ਮੈਂ ਤਾਂ ਅੰਗਰੇਜ਼ੀ ਸਕੂਲਾਂ 'ਚ ਅਸੀਂ ਪੜ੍ਹੇ ਹਾਂ, ਮਾਪਿਓ ਨੇ ਵੀ ਸਾਨੂੰ ਇਸ ਪਾਸੇ ਨਹੀਂ ਲੱਗਣ ਦਿੱਤਾ। ਹੁਣ ਜਿਉਂ-ਜਿਉਂ ਅਸੀਂ ਦੇਖ ਰਹੇ ਹਾਂ, ਪੜ੍ਹ ਰਹੇ ਹਾਂ, ਸਾਨੂੰ ਲੱਗਦਾ ਵੀ ਅਸੀਂ ਕਿਉਂ ਜਿਹੇ ਸਿੱਖ ਹੈ ਕਿ ਅਸੀਂ ਗੁਲਾਮੀ 'ਚ ਰਹਿ ਰਹੇ ਹਾਂ, ਸਾਡਾ ਹਾਲ ਕੀ ਕੀਤਾ। ਸੋ ਮਤਲਬ ਇਹ ਹੈ ਕਿ ਵੀ ਈਵਨ ਉਸ ਲੈਵਲ ਦੇ ਉੱਤੇ ਵੀ ਜਿਹੜੀ ਹੈ ਇਹਨਾਂ ਦੀ ਨੈਗੇਟਿਵਿਟੀ ਨੇ ਸਿੱਖਾਂ ਨੂੰ ਇਹ ਰਿਅਲਾਈਜ਼ ਕਰਵਾ ਦਿੱਤਾ ਹੈ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਚੋਇਸ ਨਹੀਂ ਹੈ। ਔਰ ਮੈਂ ਜਿਹੜਾ ਤੁਸੀਂ ਮੈਸੇਜ ਪੜ੍ਹ ਲਓ ਗੁਰਬਾਣੀ ਵਿਚਾਰ ਬਿਲਕੁਲ, ਕਿਉਂਕਿ ਸਰ ਜਿਹੜੇ ਮੈਸੇਜ ਸਾਰੇ ਨੇ ਉਹ ਖਾਲਸਾ ਜ਼ਿੰਦਾਬਾਦ ਦੇ ਮੈਸੇਜ ਨੇ ਔਰ ਫਤਿਹ ਦੇ ਮੈਸੇਜ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਜੀ ਜਿਹੜੇ ਪਹਿਲੇ ਵਿਊਅਰ ਨੇ ਉਹਨਾਂ ਨੇ ਪਹਿਲਾ ਕਮੈਂਟ ਔਰ ਫਤਿਹ ਵੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ, ਖਾਲਸਾ ਦੇਸ਼ ਪੰਜਾਬ, ਸੁਖ ਜੀਵਨ ਬੱਚੂ, ਗੁਰਜੋਬ ਕਹਿੰਦੇ ਨੇ। ਔਰ ਗੁਰਮੀਤ ਸਿੰਘ ਫਿਰ ਰਣਜੋਤ ਸਿੰਘ, GS ਸਿੱਧੂ, ਗੁਰਮੀਤ ਸਿੰਘ, ਗੁਰਮੁਖ ਸਿੰਘ ਗੁਰਮੁਖ, ਫਿਰ ਗੁਰਮੀਤ ਸਿੰਘ, ਫਿਰ ਦਵਿੰਦਰ ਸਿੰਘ, ਸ਼ਿਵਰਾਮ ਨਾਈ,
ਔਰ ਸਾਰੇ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਦੇਗ ਦੇਗ ਫਤਿਹ ਉਹ ਨੁਸਰਤ ਬੇਦਰੰਗ ਜਾਂ ਹਾਂਜੀ ਨਾਨਕ ਗੁਰੂ ਗੋਬਿੰਦ ਸਿੰਘ। ਹਾਂਜੀ ਇਹ ਜਿਹੜੇ ਲਫ਼ਜ਼ ਨੇ ਜਾਂ ਉਸ ਦੇ ਉੱਤੇ ਉਕਰੇ ਹੋਏ ਸੀ ਜਦੋਂ ਅਸੀਂ ਸਟੈਂਪ ਹਾਂਜੀ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਹਾਂਜੀ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ਜੀ। ਸੂਰਤੀਆ ਕੰਗਨਾ ਰਣੌਤ ਕਹਿੰਦੀ ਸੀ ਆਜ਼ਾਦੀ 2014 ਵਿੱਚ ਆਈ ਆ। 1947 ਵਾਲੀ ਤਾਂ ਭੀਖ ਵਿੱਚ ਮਿਲੀ ਹੈ, ਲੀਜ਼ ਤੇ ਮਿਲੀ ਹੈ ਆਜ਼ਾਦੀ ਜੀ। ਉਹਨੇ ਸੀ ਕਿ ਜੀ ਬਿਲਕੁਲ ਜੀ ਅਸਲੀ ਆਜ਼ਾਦੀ ਤਾਂ 2014 ਚ ਮਿਲੀ ਹੈ। ਐਨ ਸੇਖੋ ਰਿੱਕੀ ਭੁੱਲਰ ਔਰ ਸਾਨੂੰ ਇਹ ਫਤਿਹ ਬੁਲਾਉਂਦੇ ਨੇ। ਔਰ ਡਾਕਟਰ ਸਾਹਿਬ ਕਹਿੰਦੇ ਰਾਮ ਜਨਮ ਭੂਮੀ ਵੀ ਆ ਗਈ ਹੈ। ਪਤਾ ਨਹੀਂ ਇਹਨਾਂ ਦਾ ਕਹਿਣ ਦਾ ਮਤਲਬ ਕੀ ਹੈ। ਬਲਕਾਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਇਹਨਾਂ ਦੇ ਕੱਲ ਕਾਫੀ ਸਾਰੇ ਮੈਸੇਜ ਸਨ ਔਰ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਕਿ ਸਾਨੂੰ ਮਾਣ ਖਾਲਿਸਤਾਨੀ ਵੀਰਾਂ ਤੇ ਵਾਹਿਗੁਰੂ ਜੀ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੋ। ਐਂਡ ਫਿਰ ਕਹਿੰਦੇ ਨੇ ਕਿ ਸੇਖੋ ਸਾਹਿਬ ਜੀ ਉਹ ਖਾਲਸਾ ਉਹਨਾਂ ਨੇ ਆਪਸ ਵਿੱਚ ਲੱਗੇ ਹੋਏ ਨੇ। ਜਸਪੀਰ ਸਿੰਘ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸਰਬਜੀਤ ਸਿੰਘ ਗਿੱਲ ਜੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਨੀਲਮ ਕੌਰ ਜੀ ਤੁਸੀਂ ਮੇਰਾ ਕਮੈਂਟ ਅਧੂਰਾ ਪੜਿਆ ਤਾਂ ਹੀ ਉਸ ਦਾ ਗਲਤ ਮਤਲਬ ਨਿਕਲਿਆ। ਮੈਂ ਭਾਰਤੀ ਮੀਡੀਆ ਦੀ ਹਾਸੋਹੀਣੀ ਖਬਰ ਦਾ ਲਿੰਕ ਭੇਜਿਆ ਸੀ, ਹਿੰਦੁਸਤਾਨ ਟਾਈਮਜ਼ ਦੀ ਖਬਰ ਦਾ ਲਿੰਕ ਫਿਰ ਭੇਜ ਰਿਹਾ, ਮਾਫ ਕਰਨਾ। ਉਹਨਾਂ ਨੇ ਕਿਹਾ ਆਮ ਸੌਰੀ ਅਬਾਊਟ ਦੈਟ। ਸਮਹਾਉ ਲਿੰਕ ਟਾਈਪਿੰਗ ਦੇ ਵਿੱਚ ਨਹੀਂ ਲਿੰਕ ਕੱਟਿਆ ਜਾਂਦਾ, ਲਿੰਕ ਹੁਣ ਵੀ ਨਹੀਂ ਆਇਆ ਹੈ। ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ। ਐਂਡ ਜਸਪੀਰ ਬਰਾ ਜੀ ਵੀ ਫਤਿਹ ਬੁਲਾਉਂਦੇ ਨੇ। ਸਤਵੀਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਫਿਰ ਜਿਮੀ ਗਰਨੀ ਵੀ ਫਤਿਹ ਬੁਲਾਉਂਦੇ ਨੇ। ਫਿਰ ਅਮਰ ਸਿੰਘ, ਹਰਜੋਤ ਮਾਲ, ਸੁਖਵਿੰਦਰ ਸਿੰਘ ਔਰ ਐਨਸੇ ਕੋ ਫਿਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਕਹਿੰਦੇ ਨੇ ਸਾਨੂੰ ਸਰਪੰਚ ਜਸ ਗਿੱਲ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਦੋਨਾਂ ਨੂੰ। ਔਰ ਫਿਰ ਉਹਨਾਂ ਦਾ ਮੈਸੇਜ ਆਏਗਾ ਫਿਰ ਐਂਡ ਹਲਦੀਆਂ ਸਾਰਿਆਂ ਦੇ ਕਿਉਂਕਿ ਫਤਿਹ ਹੀ ਹੈ ਔਰ ਖਾਲਸਾ ਜ਼ਿੰਦਾਬਾਦ। ਮੈਂ ਪਹਿਲਾਂ ਹੀ ਕਹਿਤਾ। ਫੇਸਬੁੱਕ ਦੇ ਉੱਤੇ ਮੁਹੰਮਦ ਅਨਵਰ, ਦਵਿੰਦਰ ਸੰਧੂ, ਰਣਜੋਤ ਸਿੰਘ, ਦਲਜੀਤ ਸਿੰਘ ਉਹਨਾਂ ਸਾਰਿਆਂ ਦੀ ਫਤਿਹ। ਖਾਲਿਸਤਾਨ ਜ਼ਿੰਦਾਬਾਦ, ਪੰਜਾਬ ਖਾਲਿਸਤਾਨ ਰੈਫਰੈਂਡਮ ਜ਼ਿੰਦਾਬਾਦ। ਕਿਰਪਾਲ ਸਿੰਘ ਚੀਮਾ ਇਹਨਾਂ ਦੀ ਬੜੀ ਢੁਕਵੀਂ ਲਿਖਤ ਹੁੰਦੀ ਹੈ ਕਿਉਂਕਿ ਉਹ ਫੂਡ ਫॉर ਥਾਟ ਹੁੰਦਾ ਕਿ ਆਜ਼ਾਦੀ ਜਾਂ ਗੁਲਾਮੀ। ਹੁਣ ਭਾਰਤ ਦਾ ਹਿੰਦੂ ਰਾਸ਼ਟਰੀ ਲੋਕਤੰਤਰ ਸਿੱਖ ਕੌਮ ਦੀ ਆਜ਼ਾਦੀ ਲਈ ਜੂਝ ਰਹੇ ਸੰਘਰਸ਼ੀ ਯੋਧਿਆਂ ਨੂੰ ਦੇਸ਼ ਦੁਨੀਆ ਸਾਹਮਣੇ ਗੈਂਗਸਟਰਾਂ ਦੇ ਰੂਪ ਵਿੱਚ ਪੇਸ਼ ਕਰਕੇ ਦੁਬਾਰਾ ਖੂਨ ਦੀ ਹੋਲੀ ਖੇਡਣ ਦੀ ਪੂਰੀ ਕੋਸ਼ਿਸ਼ ਕਰੇਗਾ। ਆਲਰੇਡੀ ਇਹ ਅਮਲ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੋਇਆ, ਗੈਂਗਸਟਰ ਕਹਿ ਕੇ ਮਾਰਨੇ ਸ਼ੁਰੂ ਕੀਤੇ ਹੋਏ ਨੇ। ਫਿਰ ਉਹਨਾਂ ਨੇ ਕਿਹਾ ਜੀ ਨੋਟ ਕਰੋ ਬਿਸ਼ਨੋਈ ਦਾ ਨਾਮ ਖਾਲਿਸਤਾਨੀਆਂ ਨਾਲ ਜੋੜਨਾ ਵੀ ਇਸੇ ਪਲਾਨ ਦਾ ਹਿੱਸਾ ਜਾਪਦਾ ਕਿਉਂਕਿ ਹਿੰਦੂ ਰਾਸ਼ਟਰ ਲਈ ਉਹ ਜੇ ਜੇਲ੍ਹਾਂ ਵਿੱਚ ਬੰਦ ਅਪਰਾਧੀਆਂ ਦਾ ਨਾਮ ਵਰਤ ਕੇ ਸਿੱਖ ਕੌਮ ਦੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸੂਰਮਿਆਂ ਨੂੰ ਮਾਰਨਾ ਸੌਖਾ ਹੋ ਜਾਂਦਾ ਤੇ ਫਿਰ ਇਹਨੂੰ ਮਾਰ ਕੇ ਸਿੱਖ ਕੌਮ ਦੇ ਖਾਤੇ ਵਿੱਚ ਪਾ ਦਿਓ ਤੇ ਦੋਹਾਂ ਦੀ ਕਹਾਣੀ ਖਤਮ। ਇੱਕ ਤੀਰ ਨਾਲ ਦੋ ਨਿਸ਼ਾਨੇ। ਆਖਰ 2024 ਚ ਸਿੱਖ ਕੌਮ ਦੀ ਆਜ਼ਾਦੀ ਨੂੰ ਦੇਸ਼ ਲਈ ਖਤਰਾ ਦੱਸ ਕੇ ਨਵੇਂ ਤਰੀਕੇ ਨਾਲ ਨਸਲਕੁਸ਼ੀ ਕਰਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਜਾਗਦੇ ਰਹੋ ਭਾਈ, ਹੁਣ ਵੇੜਾ ਹੈ ਸਿੱਖ ਕੌਮ ਫੈਸਲਾ ਕਰੇ ਆਜ਼ਾਦੀ ਜਾਂ ਗੁਲਾਮੀ। ਵੀਰ ਜਸਬੀਰ ਸਿੰਘ, ਮੁਹੰਮਦ ਅਨਵਰ, ਸੋਹਣ ਸਿੰਘ ਮਾਹਲ, ਲਖਬੀਰ ਰੰਗੜ, ਉਹਨਾਂ ਨੇ ਲਖਬੀਰ ਰੰਗੜ ਦਾ ਵੈਰੀ ਗੁੱਡ ਐਨਾਲਿਸਿਸ ਔਨ ਫੋਰਨ ਇਨਫਲੂਐਂਸ ਰਾਟ ਟੂ ਚੇਂਜ ਫੈਡਰਲ ਪਾਲਿਸੀਜ਼ ਹੋਪਫੁਲੀ। ਲੇਕਿਨ ਇਹ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ ਬਟ ਲੈਟ ਵੀ ਹੋਪ ਕਿ ਵੀ ਐਟਲੀਸਟ ਇਹਨਾਂ ਨੂੰ ਹੁਣ ਅਮਰੀਕਾ ਨੇ ਜਿਹੜਾ ਅੱਖਾਂ ਦਿਖਾਣੀਆਂ ਤਾਂ ਸ਼ੁਰੂ ਕੀਤੀਆਂ, ਹੁਣ ਇਹਨਾਂ ਨੂੰ ਪਨਿਸ਼ ਕਰਨ ਵੱਲ ਵੀ ਉਹ ਤੁਰੇ ਨੇ। ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਲੁਕਸ ਲਾਈਕ USA and its allies have finally figured out the true face of terrorist Indian state and are stepping away from it. Terrorist Indian state is not trustworthy at all, which kills its own people who protected it for decades. ਰਾਜਵਿੰਦਰ ਸਿੰਘ ਤੁਸੀਂ ਬਿਲਕੁਲ ਠੀਕ ਕਿਹਾ ਕਿਉਂਕਿ ਜਿਹੜਾ ਅੱਜ ਦੀ ਖਬਰ ਜਿਸ ਨੂੰ ਈਵਨ ਅਮਰੀਕਨ ਐਮਬੈਸੀ ਨੇ ਵੀ ਭਾਵੇਂ ਲਿਪਾਪੋਚੀ ਕਰਕੇ ਕਨਫਰਮ ਕੀਤਾ ਕਿ $3 ਬਿਲੀਅਨ ਦੀ ਡਰੋਨ ਡੀਲ ਜਿਹੜੀ ਜੂਨ 'ਚ ਮੋਦੀ ਦੀ ਵਿਜ਼ਿਟ ਵੇਲੇ ਫਾਈਨਲ ਹੋਈ ਸੀ ਉਸ ਨੂੰ ਕਾਂਗਰਸ ਦੀਆਂ ਕਮੇਟੀਆਂ ਵੱਲੋਂ ਰੋਕ ਦਿੱਤਾ ਗਿਆ। ਔਰ ਇਹ ਆਪਣੇ ਆਪ ਦੇ ਵਿੱਚ ਇਹ ਖਬਰ ਅਹਿਮੀਅਤ ਵਾਲੀ ਹੈ ਕਿ ਜੇ ਭਾਰਤ ਨੇ ਆਪਣੇ ਇਹ ਤੌਰ ਤਰੀਕੇ ਨਾ ਬਦਲੇ ਤੇ ਫਿਰ ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਦੇਖ ਸਕਦੇ ਹਾਂ ਕਿ ਅਮਰੀਕਾ ਇਕਨੋਮਿਕਲ ਸੈਂਕਸ਼ਨਸ ਵੱਲ, ਆਰਥਿਕ ਪਾਬੰਦੀਆਂ ਵੱਲ ਵੀ
ਵੱਧ ਸਕਦਾ। ਔਰ ਅੱਜ ਦੇ ਵਿਚਾਰ ਲਈ ਅਸੀਂ ਇੱਕ ਸ਼ਲੋਕ ਤੀਸਰੇ ਪਾਤਸ਼ਾਹ ਦਾ ਉਸ ਦੀ ਵਿਚਾਰ ਕਰਦੇ ਹਾਂ ਜੀ। ਸ਼ਲੋਕ ਮਹੱਲਾ ਤੀਜਾ। ਆਤਮਾ ਦਿਓ ਪੂਜੀਐ ਗੁਰ ਕੈ ਸਹਿਜ ਸੁਭਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ, ਆਤਮਾ ਅਡੋਲ ਨਾ ਡੋਲਈ ਗੁਰ ਕੈ ਭਾਏ ਸੁਭਾਏ, ਗੁਰ ਵਿਣ ਸਹਿਜ ਨਾ ਆਵਈ ਲੋਭ ਮੈਲ ਨਾ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੈ ਸਭ 68 ਤੀਰਥ ਨਾਏ, ਸੱਚੇ ਮੈਲ ਨਾ ਲੱਗਈ ਮਨ ਲਾਗੈ ਦੂਜੈ ਭਾਏ, ਧੋਤੀ ਮੂਲ ਨਾ ਉਤਰੈ ਜੇ 68 ਤੀਰਥ ਨਾਏ, ਮਨ ਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ, ਨਾਨਕ ਮੈਲਾ ਉਜਲ ਤਾਂ ਥੀਏ ਜਾਂ ਸਤਿਗੁਰ ਮਾਹੇ ਸਮਾਏ। ਹੁਣ ਇਹ ਆਪਣੇ ਆਪ ਦੇ ਵਿੱਚ ਬੇਸ਼ੱਕ ਸ਼ਲੋਕ ਰੂਪ ਚ ਹੈ, ਲੇਕਿਨ ਪੂਰਾ ਸ਼ਬਦ ਦਾ ਮੈਸੇਜ ਇਸ ਦੇ ਵਿੱਚ ਹੈ ਕਿ ਅਲਟੀਮੇਟਲੀ ਜਿਹੜਾ ਪਹਿਲਾਂ ਜਦੋਂ ਜਿੱਥੇ ਵੀ ਗੁਰਬਾਣੀ ਦੇ ਵਿੱਚ ਸਹਿਜ ਸੁਭਾਏ ਜਾਂ ਸਹਿਜ ਲਫ਼ਜ਼ ਹੈ, ਇਸ ਦਾ ਮਤਲਬ ਸੁਭਾਏ ਭਾਵਨਾ ਦੇ ਨਾਲ, ਪਿਆਰ ਦੇ ਨਾਲ। ਔਰ ਇਹ ਬਿਲਕੁਲ ਠੀਕ ਹੈ ਵੀ ਜਿਹੜੀ ਰੱਬ ਦੇ ਨਾਲ ਸਾਂਝ ਹੈ ਜਾਂ ਰੱਬ ਦੇ ਨਾਲ ਕੁਰਬਤ ਹੈ ਜਾਂ ਰੱਬ ਤੱਕ ਪਹੁੰਚਣਾ ਹੈ, ਉਸ ਦਾ ਇੱਕੋ ਇੱਕ ਤੁਸੀਂ ਉਹ ਗੁਰਬਾਣੀ ਦੇਖੋ, 10ਵੇਂ ਪਾਤਸ਼ਾਹ ਦਾ ਇਹ ਫਰਮਾਨ ਜਾਂ ਬਾਣੀ ਦੇਖੋ ਕਿ ਇੱਥੇ ਵੀ ਜੋ ਤੋ ਪ੍ਰੇਮ ਖੇਲਨ ਕਾ ਚਾਓ, ਪ੍ਰੇਮ ਦੀ ਖੇਡ ਹੈ, ਪਿਆਰ ਦੇ ਇਸ 'ਚ ਹੈ। ਤੇ ਸਾਚ ਕਹੋ ਸੁਣ ਲਿਓ ਸਭੈ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ, ਗੁਰੂ ਕਲਗੀਧਰ ਪਾਤਸ਼ਾਹ ਦਾ। ਔਰ ਇਸ ਇਹੀ ਕਿ ਭਾਈ ਜਿਹੜਾ ਸਹਿਜ ਦੇ ਵਿੱਚ ਰਹਿੰਦੇ ਆ, ਪਿਆਰ ਦੇ, ਇਸੇ ਲਈ ਜਪ ਤਪ ਹੱਠ ਇਹਨੂੰ ਸਭ ਨੂੰ ਨੇਗੇਟ ਕੀਤਾ ਕਿਉਂਕਿ ਇਹ ਹਉਮੈ ਵਧਾਉਣ ਵਾਲੇ ਕੰਮ ਨੇ। ਹੈ ਕੋਈ ਮੇਰੇ ਵਰਗਾ ਜਪੀ, ਹੈ ਕੋਈ ਮੇਰੇ ਵਰਗਾ ਤਪੀ। ਤੇ ਇੱਥੇ ਜੇ ਹੋਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਏ, ਕੋਈ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਬੁਲਾਇਆ, ਕਿ ਮੈਂ ਡੀਕ ਰਹੀ ਆ ਖੜੀ ਕਿ ਕੋਈ ਮੇਰੇ ਪਿਆਰਿਆਂ ਨੂੰ ਮਿਲਾ ਦੇ। ਹੁਣ ਉਹ ਜਿਹੜੀ ਤਾਂਗ ਹੈ, ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ। ਇੱਥੇ ਹੱਠ ਜਪ ਤਪ ਦਾ ਕੀ ਕੰਮ ਹੈ? ਇਹ ਉਹੀ ਇੱਕ ਲਿਲ ਹੈ, ਉਹੀ ਇੱਕ ਖਿੱਚ ਹੈ ਕਿ ਜਿਹਦੇ ਚ ਤੁਹਾਨੂੰ ਇਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਮੈਂ ਤਾਂ ਆਖਾਂ ਜੀਵਾਂ ਵਿਸਰਿਆ ਮਰ ਜਾਉਂ। ਔਰ ਇਹੀ ਇਸ ਸਾਰੇ ਸ਼ਲੋਕ ਦਾ ਤਤਸਾਰ ਵੀ ਹੈ ਕਿ ਆਤਮਾ ਦਿਓ ਪੂਜੀਐ ਗੁਰ ਕੈ ਸਹਿਜ ਸੁਭਾਏ, ਕਿ ਜੇ ਸਹਿਜ ਸੁਭਾਅ ਦੇ ਨਾਲ ਉਹ ਵਾਹਿਗੁਰੂ ਜਿਹੜਾ ਸਾਰੀਆਂ ਆਤਮਾਵਾਂ ਦਾ ਦੇਵ ਹੈ, ਸਾਰਿਆਂ ਦਾ ਸ਼੍ਰੋਮਣੀ ਹੈ, ਉਸ ਦੇ ਨਾਲ ਜੁੜੀਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਹੁਣ ਇਹ ਹੈ ਕਿ ਆਪਣੇ ਆਪ ਨੂੰ ਆਪਣੀ ਪ੍ਰਤੀਤ ਹੋਣਾ। ਹੁਣ ਗਵਾਚੇ ਤਾਂ ਅਸੀਂ ਆਪਣੇ ਆਪ 'ਚ ਹੀ ਹੋਏ ਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਮੂਲ ਦੀ ਪਛਾਣ ਹੋਈ ਔਰ ਇਸ ਗੱਲ ਦੀ ਸਮਝ ਆਈ ਕਿ ਵੀ ਮੈਂ ਤਾਂ ਬਾਡੀ ਨਹੀਂ ਹੈ, ਮੈਂ ਪੰਜ ਤੱਤ ਨਹੀਂ, ਆਕਾਸ਼ ਵਾਯੂ ਅਗਨੀ ਜਲ ਪ੍ਰਿਥਵੀ ਨਹੀਂ ਹੈ, ਮੈਂ ਤਾਂ ਉਸ ਵਾਹਿਗੁਰੂ ਦੀ ਇਸ ਕਾਇਨਾਤ ਦੀ ਇਸ ਧਰਤੀ ਦੇ ਵਿੱਚ ਇੱਕ ਉਹ ਜੁਜ਼ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ। ਤੇ ਮੈਂ ਤਾਂ ਇੱਕ ਬਹੁਤ ਛੋਟਾ ਜਿਹਾ ਉਹ ਹਾਂ ਜਿਹੜਾ ਉਸ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਉਸ ਦਾ ਮੈਂ ਹਿੱਸਾ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ, ਘਰ ਹੀ ਸਮਝ ਆ ਗਈ ਕਿ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਕਿਤੇ ਨਹੀਂ ਹੈ ਗਿਆ ਹੋਇਆ, ਉਹ ਤੇਰੇ ਨਾਲ ਹੈ। ਆਤਮਾ ਡੋਲ ਨਾ ਡੋਲੇ ਗੁਰ ਕੇ ਭਾਏ ਸੁਭਾਏ, ਭਾ ਔਰ ਸੁਭਾ ਪ੍ਰੇਮ ਪ੍ਰਤੀਤ ਦੇ ਵਿੱਚ ਜਦੋਂ ਇਨਸਾਨੀ ਰੂਹ ਆ ਜਾਂਦੀ ਹੈ ਤੇ ਆਤਮਾ ਅਡੋਲ ਹੋ ਜਾਂਦੀ ਹੈ, ਡੋਲਣ ਦੀ ਕੋਈ ਥਾਂ ਨਹੀਂ ਰਹਿੰਦੀ। ਗੁਰ ਵਿਣ ਸਹਿਜ ਨਾ ਆਵੇ, ਲੋਭ ਮੈਲ ਨਾ ਵਿੱਚੋਂ ਜਾਏ, ਕਿ ਗੁਰੂ ਤੋਂ ਬਿਨਾ ਸਹਿਜ ਆ ਨਹੀਂ ਸਕਦਾ। ਤੇ ਗੁਰੂ ਦੇ ਨਾਲ ਕਿਵੇਂ ਸਹਿਜ ਆਏਗਾ ਕਿ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਏ, ਆਪਣਾ ਟੋਟਲ ਸਰੈਂਡਰ। ਔਰ ਇਹ ਗੱਲ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜਦੋਂ ਸ਼ਹੀਦ ਦੇ ਰੁਤਬੇ ਦੀ ਗੱਲ ਕਰਦੇ ਸੀ, ਉਹ ਕਹਿੰਦੇ ਸੀ ਜਿਹੜੇ ਜਪੀ ਤਪੀ ਦੂਜੇ ਕਈ ਜਨਮਾਂ 'ਚ ਭਟਕਣ ਵਾਲਿਆਂ ਨੂੰ ਵੀ ਜੋ ਰੁਤਬਾ ਹਾਸਲ ਨਹੀਂ ਹੁੰਦਾ, ਜਿਹੜਾ ਸ਼ਹੀਦੀ ਲਈ ਆਪਣਾ ਆਪ ਨੂੰ ਅੱਗੇ ਧਰ ਦਿੰਦਾ ਅਕਾਲ ਪੁਰਖ ਦੇ, ਉਹ ਉਸ ਰੁਤਬੇ ਤੇ ਪਹੁੰਚ ਜਾਂਦੇ। ਕਿਉਂਕਿ ਇਹ ਸਾਰਾ ਤਾਂ ਤੁਸੀਂ ਇਸੇ ਲਈ ਕਰਦੇ ਹੋ ਵੀ ਤੁਸੀਂ ਹਉਮੈ ਨੂੰ ਮਾਰਨਾ ਹੈ, ਪਰ ਇਹ ਤਾਂ ਹਉਮੈ ਵਧਾਉਣ ਵਾਲੀਆਂ ਚੀਜ਼ਾਂ ਨੇ। ਤੇ ਜਿਹੜਾ ਮਰਨ ਲਈ ਤੁਰ ਪਿਆ ਇਸ ਰਸਤੇ ਦੇ ਉੱਤੇ, ਜੋ ਤਾਂ ਪ੍ਰੇਮ ਖੇਲਨ ਕਾ ਚਾਓ
ਸਿਰ ਧਰ ਤਲੀ ਆ ਗਿਆ, ਤਲੀ ਤੇ ਸਿਰ ਰੱਖ ਕੇ ਫਿਰ ਉਹ ਭਾਵੇਂ ਸਾਰੀ ਜ਼ਿੰਦਗੀ ਕੌਮ ਦੀ ਸੇਵਾ 'ਚ ਗੁਜ਼ਾਰਦਾ ਹੈ, ਜੰਗ ਦੇ ਮੈਦਾਨ 'ਚ ਜੂਝਦਾ ਹੈ, ਗੁਰੂ ਦੇ ਪਿਆਰ 'ਚ ਉਹ ਕਲਮ ਚਲਾਉਂਦਾ ਹੈ, ਗੁਰੂ ਦੇ ਪਿਆਰ 'ਚ ਉਹ ਤਲਵਾਰ ਚਲਾਉਂਦਾ ਹੈ, ਉਹ ਸਮਰਪਣ ਹੈ। ਔਰ ਇਹੀ ਹੈ ਕਿ ਭਾਈ ਜਦੋਂ ਤੱਕ ਗੁਰੂ ਦੇ ਨੂੰ ਤੁਸੀਂ ਆਪਾ ਨਹੀਂ ਦਿੱਤਾ, ਸਹਿਜ ਨਹੀਂ ਆਏਗਾ, ਲੋਭ ਮੈਲ ਨਾ ਵਿੱਚੋਂ ਜਾਏ, ਖਿੰਨ ਪਲ ਹਰ ਨਾਮ ਮਨ ਵਸੈ, ਸਭ 68 ਤੀਰਥ ਨਹਾਏ। 8 ਤੇ 60 68 ਹਿੰਦੂਆਂ ਨੇ 68 ਤੀਰਥਾਂ ਦੀ ਲਿਸਟ ਬਣਾਈ ਹੋਈ, ਉਹ ਮਾਨਸਰੋਵਰ ਤੋਂ ਸ਼ੁਰੂ ਕਰਕੇ ਤੇ ਥੱਲੇ ਤ੍ਰਿਵੇਂਦਰਮ ਤੱਕ ਸਾਰੀ ਉਮਰ ਨਹਾਉਂਦੇ ਹੀ ਰਹੋ ਜਾ ਕੇ। ਤੇ ਸਾਰਾ ਹਾਲ ਕੀ ਕੀਤਾ ਹੋਇਆ ਉਹ ਤਾਂ ਚਲੋ ਫਿਰ ਹੋਏਗਾ ਜੀ ਧਾਰਮਿਕ। ਪਰ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਜੇ ਤੁਹਾਨੂੰ ਅੰਦਰ ਮਿਲ ਗਿਆ, ਅੰਦਰ ਤੁਸੀਂ ਸਹਿਜ ਸੁਭਾਅ, ਤੁਹਾਨੂੰ ਉੱਥੇ ਕਿਤੇ ਜਾਣ ਦੀ ਲੋੜ ਹੀ ਨਹੀਂ ਹੈ। ਤੁਸੀਂ ਘਰ ਬੈਠੇ ਜਿਹੜਾ ਉਹੀ ਉਸ ਦੇ ਨਾਲ ਤੁਸੀਂ ਜੁੜ ਜਾਂਦੇ ਹੋ। ਖਿੰਨ ਪਲ ਹਰ ਨਾਮ ਮਨ ਵਸੈ, ਸਭ 68 ਤੀਰਥ ਨਹਾਏ, ਸੱਚੇ ਮੈਲ ਨਾ ਲੱਗੇ, ਮਲ ਲੱਗ ਗਏ ਦੂਜੇ ਪਾਏ। ਮਾਇਆ ਦੇ ਵਿੱਚ, ਮਾਇਆ 'ਚ ਜਿਹੜੇ ਗਲਤਾਨ ਨੇ ਉਹਨਾਂ ਨੂੰ ਮੈਲ ਲੱਗਦੀ ਹੈ, ਜਿਹੜੇ ਪਿਆਰ ਦੇ ਵਿੱਚ, ਸਹਿਜ ਸੁਭਾਅ ਦੇ ਵਿੱਚ, ਉਸ ਭਾਅ ਦੇ ਵਿੱਚ ਨੇ, ਉਸ ਪਿਰ ਦੀ ਇੰਤਜ਼ਾਰ ਵੀ ਹੈ, ਉਸ ਪਿਰ ਦੀ ਪਕੜ ਵੀ ਹੈ, ਉਸ ਪਿਰ ਦਾ ਸਾਥ ਵੀ ਹੈ ਪਿਆਰੇ ਦਾ, ਤੇ ਉਹਨਾਂ ਨੂੰ ਕੋਈ ਜਿਹੜਾ ਕਿਸੇ ਕਿਸਮ ਦਾ ਜਿਹੜੀ ਹੈ ਉਹ ਮੈਲ ਨਹੀਂ ਲੱਗਦੀ। ਧੋਤੀ ਮੂਲ ਨਾ ਉਤਰਿਆ ਜੇ 68 ਤੀਰਥ ਨਹਾਏ, ਕਿ ਜਿਹੜੀ ਹਉਮੈ ਦੀ ਮੈਲ ਹੈ ਉਹ ਕਿਹਾ ਭਾਵੇਂ 68 ਤੀਰਥਾਂ ਦੇ ਜਾ ਕੇ ਨਹਾਉਂਦੇ ਰਹੋ, ਇਹਨੇ ਧੋਤੀ ਮੈਲ ਨਾ ਇਹਨੇ ਨਹੀਂ ਉਤਰਨਾ ਹੈ। ਮਨਮੁਖ ਕਰਮ ਕਰੇ ਹੰਕਾਰੀ, ਸਭ ਦੁੱਖੋ ਦੁੱਖ ਕਮਾਏ, ਕਿ ਭਾਈ ਉੱਥੇ ਵੀ ਤੁਹਾਡਾ ਮਨ ਨਾਲ ਹੀ ਘੁੰਮ ਰਿਹਾ ਹੁੰਦਾ, ਤੀਰਥਾਂ ਤੇ ਵੀ ਉਹੀ ਮਨਮੁਖਾਂ ਵਾਲਾ ਤੁਹਾਡਾ ਪਾਰਟ ਹੈ, ਦੁੱਖ ਦੇ ਵਿੱਚ ਹੀ ਤੁਸੀਂ ਰਹਿੰਦੇ ਹੋ। ਨਾਨਕ ਮੈਲਾ ਉਜਲ ਤਾਥੀਏ, ਜਾਂ ਸਤਿਗੁਰ ਮਾਹੇ ਸਮਾਏ। ਤੀਸਰੇ ਨਾਨਕ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਇਹ ਤਾਂ ਹੀ ਤੁਸੀਂ ਉਜਲ ਹੋ ਸਕਦੇ ਹੋ, ਲਿਸ਼ਕਦੇ ਹੋ ਸਕਦੇ ਹੋ, ਚਮਕਦੇ ਹੋ ਸਕਦੇ ਹੋ, ਜੇ ਆਪਣਾ ਆਪਾ ਗੁਰੂ ਦੇ ਹਵਾਲੇ ਕਰਕੇ ਗੁਰੂ ਦੇ ਵਿੱਚ ਹੀ ਤੁਸੀਂ ਸਮਾ ਜਾਓ। ਤੇ ਇਹੀ ਇੱਕ ਤਰੀਕਾ ਹੈ। ਤੇ ਜੇ ਗੁਰੂ ਦੇ ਵਿੱਚ ਸਮਾ ਗਏ ਤੇ ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।